ਹਵਾ ਜਿਹੜੀ ਹੁਣ ਐਂਟੀ ਇਮੀਗ੍ਰੇਸ਼ਨ ਵਾਲੀ ਚੱਲ ਪਈ ਆ। ਜਿਹੜੇ ਜਦੋਂ ਵਾਹ ਪੈਂਦਾ ਤਾਂ ਜਿਹੜੇ ਮਈ 11 2024 ਤੋਂ ਬਾਅਦ ਲੋਕੀ ਜਿਹੜੇ ਅਮਰੀਕਾ 'ਚ ਐਂਟਰ ਕੀਤੇ ਆ ਨੰਬਰ 'ਚ ਬਾਰਡਰ ਟੱਪ ਕੇ ਆਏ ਆ, ਜੇ ਉਹ ਵੀਜ਼ੇ ਤੇ ਨਹੀਂ ਆਏ, ਜਿਹੜੀ CBP ਐਪ ਰਾਹੀਂ ਜਿਹੜੀ ਅਪਾਇੰਟਮੈਂਟ ਮਿਲਦੀ ਸੀਗੀ ਉਹਦੇ ਥਰੂ ਜੇ ਹੋ ਕੇ ਗੇਟ ਥਾਣੀ ਨਹੀਂ ਆਏ। ਤੇ ਕਈ ਵਾਰੀ ਲੋਕੀ ਕਹਿੰਦੇ ਪਤਾ ਸੀਗਾ ਕਲੈਪ ਦਾ, ਪਰ ਸਾਨੂੰ ਲੱਗਿਆ ਸ਼ਾਇਦ ਸਾਡੇ ਤੇ ਲੱਗਣਾ ਨਹੀਂ ਆ। ਮੈਂ ਤਾਂ ਆਇਆ, ਮੈਨੂੰ ਲੱਗਿਆ ਸ਼ਾਇਦ ਮੇਰੇ ਤੇ ਲੱਗਣਾ ਨਹੀਂ ਆ। ਮੈਂ ਕਿਹਾ ਤੂੰ ਏਦਾਂ ਕਿਉਂ ਸੋਚਿਆ ਕਿ ਲੱਗਣਾ ਨਹੀਂ ਆ? ਇਹ ਵਾਲੀ ਤਾਂ ਬੜੀ ਦੂਰ ਆ। ਹੁਣ ਇਹ ਆ ਕਿ ਨਵੇਂ ਵਾਲੇ ਕਿੱਦਾਂ ਰੋਕਣੇ ਆ ਤੇ ਜਿਹੜੇ ਪੁਰਾਣੇ ਵਾਲੇ ਆ ਉਹਨਾਂ ਦੀ ਕਿੱਦਾਂ ਐਲੀਜੀਬਿਲਟੀ, ਜਿਹੜੀ ਉਹਨਾਂ ਨੂੰ ਕਿੱਦਾਂ ਉਹਨਾਂ ਦੇ ਅੱਗੇ ਔਕੜਾਂ ਜਿਹੜੀਆਂ ਪੇਸ਼ ਕਰਨੀਆਂ। ਤੁਹਾਡੀ ਕੀ ਸੁਜੈਸ਼ਨ ਆ ਜਿਹੜੀ ਮਈ 2013 ਤੋਂ ਬਾਅਦ ਦੇ ਵਿੱਚ ਆਏ ਆ, ਜਿਨ੍ਹਾਂ ਦੀਆਂ ਤਰੀਕਾਂ ਆ ਰਹੀਆਂ ਆ, ਤੇ ਉਹਨਾਂ ਨੂੰ ਕੀ ਕਰਨਾ ਕੀ ਚਾਹੀਦਾ? ਫਿਰ ਉਹਨਾਂ ਦੀ ਤਿਆਰੀ ਕਿੱਦਾਂ ਹੋਵੇ? ਜੇ ਅਦਾਲਤ ਇਹ ਕਹਿ ਰਹੀ ਆ ਵੀ ਤੁਹਾਡਾ ਬਣਦਾ ਹੀ ਨਹੀਂ ਆ, ਐਕਸੈਪਸ਼ਨਸ ਬਹੁਤ ਘੱਟ ਆ, ਸੋ ਉਹਨਾਂ ਦੇ ਲਈ ਕੀ ਚਾਰਾ ਆ? ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਸਤਿ ਸ੍ਰੀ ਅਕਾਲ, ਮੈਂ ਰਾਜਕਨਵੀਰ ਸਿੰਘ। ਅੱਜ ਦੇ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੇਰੇ ਨਾਲ ਇਸ ਟਾਈਮ ਇਮੀਗ੍ਰੇਸ਼ਨ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੈਣਾ ਜੀ। ਅਟਾਰਨੀ ਟਿਰਕੈਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 408-272-2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੈਣਾ ਲਾ ਆਫਿਸਿਸ ਦੇ ਵਿੱਚ ਸੰਪਰਕ ਕਰ ਸਕਦੇ ਹੋ। ਅਪਾਇੰਟਮੈਂਟ ਦੇ ਲਈ ਕਾਲ 415-909-0503 415-909-0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਤੇ ਅਟਾਰਨੀ ਟਿਰਕੈਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਤੇ ਗੱਲ ਕਰਾਂਗੇ ਜੀ? ਅੱਜ ਆਪਾਂ ਜੀ ਆਪਣੇ ਫੇਵਰੇਟ ਟੌਪਿਕ ਅਸਾਈਲਮ ਬਾਰੇ ਜਿਹੜੀ ਚਰਚਾ ਜਾਰੀ ਰੱਖਾਂਗੇ, ਕਿਉਂਕਿ ਠੀਕ ਹੈ ਸਾਡੀ ਜੀ। ਆਡੀਅנס ਵੀ ਹੈ ਤੇ ਉਸ ਬਾਰੇ ਜਿਹੜੀ ਜਾਣਕਾਰੀ ਦੇਵਾਂਗੇ। ਵੈਰੀ ਗੁੱਡ। ਤੇ ਸਰੋਤਿਆਂ ਨੂੰ ਜਿਹੜਾ ਉਹ ਦੱਸਦੇ ਜਾਈਏ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮਾਫੀ ਚਾਹੁੰਦੇ ਹਾਂ, ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ। ਤੇ ਆਉਂਦੇ ਪ੍ਰੋਗਰਾਮ ਦੇ ਵਿੱਚ ਕਾਲਸ ਦਾ ਸਿਲਸਿਲਾ ਫਿਰ ਸ਼ੁਰੂ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਾਲਸ ਜਿਹੜੀਆਂ ਅਸੀਂ ਤੁਹਾਡੀਆਂ ਨਹੀਂ ਲੈ ਸਕਦੇ। ਬਾਕੀ ਜੇ ਤੁਹਾਨੂੰ ਅਟਾਰਨੀ ਟਿਰਕੈਣਾ ਜੀ ਦੇ ਨਾਲ ਕੰਮ ਅਪਾਇੰਟਮੈਂਟ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਦੇ ਆਫਿਸ ਦੇ ਵਿੱਚ 4159090503। ਸੋ ਅਟਾਰਨੀ ਟਿਰਕੈਣਾ ਜੀ, ਕੋਰਟਸ ਦੇ ਵਿੱਚ ਹੁਣ ਆਉਣਾ ਜਾਣਾ ਲੱਗਾ ਰਹਿੰਦਾ ਹੈ ਤੁਹਾਡਾ। ਆਪਾਂ ਨੂੰ ਪਤਾ ਹੈ ਵੀ ਹੁਣ ਕਾਫੀ ਸਰਗਰਮੀ ਆ। ਸੋ ਲੇਟੈਸਟ ਕੀ ਚੱਲ ਰਿਹਾ ਕੋਰਟਸ ਨੂੰ ਲੈ ਕੇ? ਕਿੱਦਾਂ ਦਾ ਮਾਹੌਲ ਆ, ਕੀ ਆ ਉਸ ਦੇ ਵਿੱਚ? ਸੋ ਸਭ ਤੋਂ ਪਹਿਲਾਂ ਤਾਂ ਕਾਫੀ ਲੋਕਾਂ ਨੂੰ ਪਤਾ ਨਹੀਂ ਵੀ ਆ। ਸਾਡੇ ਖੁਦ ਦੇ ਕਈ ਕਲਾਇੰਟ ਆ, ਕਈ ਵਾਰੀ ਜਦੋਂ ਵਾਹ ਪੈਂਦਾ ਤਾਂ ਜਿਹੜੇ ਮਈ 11 2024 ਤੋਂ ਬਾਅਦ ਲੋਕੀ ਜਿਹੜੇ ਅਮਰੀਕਾ 'ਚ ਐਂਟਰ ਕੀਤੇ ਆ, ਉਹ ਜਿਹੜੀ ਸਰਕਮਵੈਂਸ਼ਨ ਆਫ ਲਾਫੁਲ ਪਾਥਵੇ ਨੂੰ ਸਬਜੈਕਟ ਹੁੰਦੇ ਆ, ਜੇ ਉਹ 2 ਨੰਬਰ 'ਚ ਬਾਰਡਰ ਟੱਪ ਕੇ ਆਏ ਆ, ਜੇ ਉਹ ਵੀਜ਼ੇ ਤੇ ਨਹੀਂ ਆਏ, ਜਿਹੜੀ CBP ਐਪ ਰਾਹੀਂ ਜਿਹੜੀ ਅਪਾਇੰਟਮੈਂਟ ਮਿਲਦੀ ਸੀਗੀ ਉਹਦੇ ਥਰੂ ਜੇ ਹੋ ਕੇ ਗੇਟ ਥਾਣੀ ਨਹੀਂ ਆਏ ਤੇ ਕੰਧ ਜਿਹਨਾਂ ਨੇ ਕਹਿ ਲਓ ਟੱਪੀ ਆ, ਤੇ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਇਹ ਆ ਕਿ ਉਹਨਾਂ ਨੂੰ ਉਹ ਵਾਲੇ ਦੇਸ਼ 'ਚੋਂ ਜਿੱਥੋਂ ਲੰਘ ਕੇ ਆਏ ਉਹਨਾਂ 'ਚ ਅਸਾਈਲਮ ਫਾਈਲ ਕਰਨਾ ਜਿਹੜਾ ਲਾਜ਼ਮੀ ਆ, ਨਹੀਂ ਤਾਂ ਉਹ US ਦੇ ਵਿੱਚ ਅਸਾਈਲਮ ਫਾਈਲ ਕਰਨ ਲਈ ਇਨਐਲੀਜੀਬਲ ਹੋ ਜਾਂਦੇ ਆ। ਕਲੈਪ ਉਹਨਾਂ ਤੇ ਲਗਾ ਦਿੰਦੇ ਆ, ਸਰਕਮਵੈਂਸ਼ਨ ਆਫ ਲਾਫੁਲ ਪਾਥਵੇ। ਤੇ ਜ਼ਿਆਦਾਤਰ ਉਹਦਾ ਲੋਕੀ ਪੁੱਛਦੇ ਆ ਕਿ ਤੋੜ ਜਿਹੜਾ ਕੀ ਆ। ਤੇ ਇਹ ਤਾਂ ਹੁਣ ਜਿਹੜਾ ਕਹਿ ਲਓ ਤੁਸੀਂ ਕਿ ਦੇਸ਼ ਨੂੰ ਕਹਿ ਲਓ ਕਿ ਇੱਦਾਂ ਦੇ ਕਾਨੂੰਨ ਦੀ ਲੋੜ ਸੀਗੀ, ਕਿਉਂਕਿ ਬਹੁਤ ਜ਼ਿਆਦਾ ਲੋਕ ਜਿਹੜੇ ਆ ਰਹੇ ਸੀਗੇ ਤੇ ਡੈਮੋਕ੍ਰੈਟਸ ਨੇ ਜਿਹੜਾ ਉਹ ਇਹ ਸਾਹਮਣੇ ਲੈ ਕੇ ਆਇਆ। ਤੇ ਹੁਣ ਇਨਫੈਕਟ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ, ਜਿਹਦੇ ਬਾਰੇ ਆਪਾਂ ਡਿਸਕਸ ਵੀ ਕੀਤਾ ਸੀਗਾ, ਕਿ ਉਹ ਇਨਐਲੀਜੀਬਲ ਪਰਮਾਨੈਂਟਲੀ ਕਰ ਰਹੇ ਆ ਕਿ ਜਦ ਤੱਕ ਜਿਹੜੀਆਂ ਬਾਰਡਰ ਕ੍ਰਾਸਿੰਗ ਹੈਗੀਆਂ ਡੇਲੀ ਉਹ 1500 ਤੋਂ ਘੱਟ ਨਹੀਂ ਜਾਂਦੀਆਂ। ਤੇ ਜਦੋਂ ਨਵੇਂ ਇਲੈਕਸ਼ਨ ਹੋਣੇ ਆ ਉਦੋਂ ਵੀ ਜ਼ਿਆਦਾ ਤਾਂ ਚਾਂਸ ਇਹੀ ਲੱਗਦੇ ਆ ਕਿ ਰਿਪਬਲਿਕਨਸ ਆਉਣਗੇ, ਜੋ ਹਵਾ ਚੱਲਦੀ ਆ ਪੋਲੀਟਿਕਸ ਦੇ ਵਿੱਚ ਵੀ। ਤੇ ਇਹ ਜਿਹੜਾ CLP ਵਾਲਾ ਇਸ਼ੂ ਆ, ਇਹ ਤੇ ਜਿਹੜੇ ਐਗਜ਼ੈਕਟਿਵ ਆਰਡਰ ਇਹਨਾਂ ਨੇ ਪਾਸ ਕੀਤੇ ਆ ਕਿ ਜਦ ਤੱਕ ਇਹਨਾਂ ਦਾ ਘੱਟਦਾ ਨਹੀਂ 1500 ਤੋਂ, ਤਦ ਤੱਕ ਸਾਲਨ ਦੀ ਇਨਐਲੀਜੀਬਿਲਟੀ ਆ। ਤੇ ਉੱਪਰੋਂ ਜਿਹੜਾ ਕੈਨੇਡੀਅਨ ਬਾਰਡਰ ਆ, ਕਿ ਕੈਨੇਡੀਅਨ ਬਾਰਡਰ 'ਚੋਂ ਤੁਸੀਂ ਜਿਹੜੇ ਆਏ ਸੀਗੇ ਉਹਨਾਂ ਦੀ ਵੀ ਟਰੀਟੀ ਜਿਹੜੀ ਸੀਗੀ ਕਿ ਪਹਿਲਾਂ ਉੱਥੇ ਤੁਸੀਂ ਅਸਾਈਲਮ ਫਾਈਲ ਕੀਤਾ ਜਿਹੜਾ ਹੋਣਾ ਚਾਹੀਦਾ, ਉਹਦੇ ਕਰਕੇ ਜਿਹੜੀ ਇਨਐਲੀਜੀਬਿਲਟੀ ਜਿਹੜੀ ਅਸਾਈਲਮ ਦੀ ਬਣ ਰਹੀ ਆ। ਤੇ ਉਹ ਕੋਰਟਸ ਦੇ ਵਿੱਚ ਕੇਸ ਜਿਹੜੇ ਆ ਉਹ ਆਮ ਵੇਖਣ ਨੂੰ ਮਿਲਦੇ ਆ
ਕਈ ਵਾਰੀ ਜ਼ਰੂਰ ਹੁੰਦਾ ਕਿ ਬੰਦਾ ਲੱਕੀ ਹੁੰਦਾ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ, ਸਰਕਾਰੀ ਕੁਐਸਚਨ ਨਹੀਂ ਕਰਦਾ ਜਾਂ ਇਸ਼ੂ ਨਹੀਂ ਬਣਦਾ। ਕਈ ਵਾਰ ਇਹਨਾਂ ਨੇ ਪਰਫੈਕਟਲੀ ਅਸਾਈਲਮ ਫਾਈਲ ਕੀਤਾ ਹੁੰਦਾ, ਉਹਨਾਂ ਨੂੰ ਫਾਇਦਾ ਹੋ ਜਾਂਦਾ। ਤੇ ਕਈ ਵਾਰੀ ਉਹਨਾਂ ਕੋਲ ਵਾਕਈ ਪੁਲਿਸ ਜਾਂ ਇੱਦਾਂ ਦੇ ਇੰਸੀਡੈਂਟਸ ਦੀਆਂ ਰਿਪੋਰਟਸ ਜਿਹੜੀਆਂ ਹੁੰਦੀਆਂ, ਜਿਹੜੀਆਂ ਜੇ ਹੋਰ ਕ੍ਰਾਈਮ ਕੋਈ ਦੂਜੀ ਕੰਟਰੀ 'ਚ ਹੋਇਆ, ਉਹਦਾ ਰੀਜ਼ਨ ਜਿਹੜਾ ਕਈ ਵਾਰੀ ਲੋਕਾਂ ਨੂੰ ਬਚਾ ਲੈਂਦਾ ਜੇ ਬਹੁਤ ਡਿਟੇਲਡ ਇਨਵੈਸਟੀਗੇਸ਼ਨ ਜਿਹੜੀ ਹੋਵੇ। ਤੇ ਇਹ ਜਿਹੜੀਆਂ ਚੀਜ਼ਾਂ ਕੋਰਟ ਜਿਹੜਾ ਕਾਫੀ ਫੋਕਸ ਕਰ ਰਹੇ ਆ ਕਿ ਅਨਲੈਸ ਤੁਹਾਨੂੰ ਕੋਈ ਲਾਈਫ ਥ੍ਰੈਟਨਿੰਗ ਐਮਰਜੈਂਸੀ ਸੀਗੀ ਜਾਂ ਸਰ ਇੱਦਾਂ ਦੇ ਸੀਗੇ ਜਿਹੜੇ ਤੁਹਾਡੇ ਹੱਦੋਂ ਬਾਹਰ ਸੀਗੇ, ਤੇ ਕਲੈਪ ਦੇ ਥੱਲੇ ਜਿਹੜਾ ਮਈ 11 2023 ਤੋਂ ਬਾਅਦ ਜਿਹੜੇ ਐਂਟਰ ਕੀਤੇ ਸੀਗੇ, ਤੇ ਹੁਣ ਜਿਹੜਾ ਜੂਨ ਵਾਲਾ ਐਗਜ਼ੈਕਟਿਵ ਉਹਦੇ ਥੱਲੇ ਉਹਨਾਂ ਨੇ ਆਲਮੋਸਟ ਸਾਰਿਆਂ ਦੀ ਇਨਐਲੀਜੀਬਿਲਟੀ ਜਿਹੜੀ ਕਰਤੀ ਆ। ਤੇ ਕੈਨੇਡਾ ਵਾਲਿਆਂ ਨੂੰ ਜਿੱਦਾਂ ਦੱਸਿਆ ਕਿ ਉਹਨਾਂ ਦੀ ਵੀ ਜਿਹੜੀ ਟ੍ਰੀਟੀ ਵੀ ਸੀਗੀ, ਤੇ ਕਈਆਂ ਨਾਲ ਗੱਲਬਾਤ ਵੀ ਹੁਣ ਹੈ ਨਾ, ਫੀਲਡ 'ਚ ਜਾਂਦੇ ਗੱਲਬਾਤ ਕਰਦੇ ਰਹੀਦਾ। ਤੇ ਕੋਈ ਕਈ ਵਾਰੀ ਕਹਿੰਦਾ ਕਿ ਤੁਹਾਡਾ ਸ਼ੋਅ ਸੁਣਦੇ ਸੀਗੇ ਇੰਡੀਆ 'ਚ ਜਾਂ ਜਿਹੜੀ ਵੀ ਕੰਟਰੀ ਤੋਂ ਆਉਂਦੇ ਆ, ਤੇ ਉਹਨਾਂ ਨੂੰ ਕਿਹਾ ਆਪਾਂ ਨੂੰ ਤਾਂ ਯਾਰ ਸਾਲ ਹੋ ਗਿਆ ਇਹ ਡਿਸਕਸ ਕਰਦੇ ਹੋਏ ਕਲੈਪ ਵਗੈਰਾ ਕਿੱਦਾਂ। ਤੇ ਕਈ ਵਾਰੀ ਲੋਕੀ ਕਹਿੰਦੇ ਪਤਾ ਸੀਗਾ ਕਲੈਪ ਦਾ, ਪਰ ਸਾਨੂੰ ਲੱਗਿਆ ਸ਼ਾਇਦ ਸਾਡੇ ਤੇ ਲੱਗਣਾ ਨਹੀਂ ਹੈ। ਮੈਂ ਤਾਂ ਜੂਨ 'ਚ ਆਇਆ, ਮੈਨੂੰ ਲੱਗਿਆ ਸ਼ਾਇਦ ਮੇਰੇ ਤੇ ਲੱਗਣਾ ਨਹੀਂ ਹੈ। ਮੈਂ ਕਿਹਾ ਤੂੰ ਏਦਾਂ ਕਿਉਂ ਸੋਚਿਆ ਕਿ ਲੱਗਣਾ ਨਹੀਂ ਹੈ? ਕੀ ਪਤਾ ਕੀ ਏਜੰਟ ਦੱਸਦੇ ਆ ਜਾਂ ਕਿੱਦਾਂ, ਜਾਂ ਕੀ ਸੱਜਣ ਮਿੱਤਰ ਦੀ ਹੁੰਗਾਰਾ ਕਈ ਵਾਰੀ ਭਰਦੇ ਆ। ਸੋ ਇਹ ਮੈਸੇਜ ਦਰਅਸਲ ਕਮਿਊਨਿਟੀ 'ਚ ਤਾਂ ਨਹੀਂ ਗਿਆ ਜਾਂ ਲੋਕਾਂ ਨੂੰ ਤਾਂ ਨਹੀਂ ਗਿਆ ਕਿਉਂਕਿ ਅਜੇ ਸ਼ੁਰੂ ਹੋਇਆ, ਬਹੁਤ ਜ਼ਿਆਦਾ ਡਿਨਾਇਲ ਜਿਹੜੇ ਹੋਏ ਨਹੀਂ ਆ। ਤੇ ਤੁਸੀਂ ਆਨਲਾਈਨ ਵੇਖੋਗੇ ਤੇ ਤੁਸੀਂ ਇਹੀ ਵੇਖੋਗੇ ਕਿ ਵਕੀਲ ਵੀ ਥੋੜਾ ਜਿਹਾ ਆਪਣਾ ਪਹਿਲੂ ਜਿਹਾ ਰੱਖ ਕੇ ਹੀ ਇਹ ਦੱਸਦੇ ਆ ਕਿ ਆਪਾਂ ਕਲੈਪ ਤੋਂ ਬਚਾ ਦਿੰਦੇ, ਏਦਾਂ ਹੋ ਜਾਂਦਾ ਉੱਦਾਂ ਹੋ ਜਾਂਦਾ। ਤੇ ਇਹ ਜਿਹੜੇ ਬਹੁਤ ਲਿਮਿਟਡ ਜਿਹੜੇ ਸਰਕਮਸਟੈਂਸਿਸ ਆ, ਸੋ ਇਹ ਜਿਹੜੀ ਹੁਣ ਲਿਮਿਟੇਸ਼ਨ ਅਮਰੀਕਾ 'ਚ ਹੈਗੀ ਆ। ਤੇ ਮਾਹੌਲ ਵੀ ਜਿਹੜਾ ਹੁਣ ਕਹਿ ਲਓ ਕਿ ਤੁਸੀਂ ਇਨਫਰਾਸਟ੍ਰਕਚਰ ਜਿਹੜਾ ਇਹਨਾਂ ਦਾ ਸੀਗਾ, ਨਿਊਯਾਰਕ ਇਹ ਉੱਧਰ ਵੀ ਦੁਖੀ ਹੈ ਲੋਕੀ, ਕੈਨੇਡਾ ਵੱਲ ਦੇਖਿਓ ਤਾਂ ਬਾਹਲੇ ਜ਼ਿਆਦਾ ਹੀ ਦੁਖੀ ਹੈ। ਹਵਾ ਜਿਹੜੀ ਹੁਣ ਐਂਟੀ ਇਮੀਗ੍ਰੇਸ਼ਨ ਵਾਲੀ ਚੱਲ ਪਈ ਆ, ਜਿਹੜੇ ਲੋਕਲ ਲੋਕ ਆ ਉਹਨਾਂ ਵੱਲੋਂ ਵੀ, ਜਿਹੜੇ ਇਮੀਗ੍ਰੈਂਟ ਆ ਉਹਨਾਂ ਦੇ ਵੱਲੋਂ ਵੀ, ਹੈ ਨਾ। ਤੇ ਇਹ ਜਿਹੜਾ ਹੁਣ ਪੋਲੀਟੀਕਲ ਸੈਂਟੀਮੈਂਟ ਇਲੈਕਸ਼ਨ ਜਿਹੜੇ ਮੇਨ ਮੁੱਦਾ ਇਮੀਗ੍ਰੇਸ਼ਨ ਦਾ ਜਿਹੜਾ ਹੁੰਦਾ ਹੀ ਆ, ਤੇ ਜਿਹੜਾ ਇਮੀਗ੍ਰੇਸ਼ਨ ਆ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਹੀ ਆ। ਹੁਣ ਕੋਈ ਏਦਾਂ ਦੀ ਗੱਲ ਨਹੀਂ ਕਦੀ ਹੋਣੀ ਜਿੱਦਾਂ ਪਹਿਲਾਂ ਬਾਈਡਨ ਸਾਹਿਬ ਸੀਗੇ ਜਾਂ ਰਿਪਬਲਿਕਨ ਸੀਗੇ ਕਿ ਆਪਾਂ ਕੰਪਰੋਮਾਈਜ਼ ਕਰਦੇ ਸੀਗੇ, ਫਾਰਮ ਦਾ ਰਿਫਾਰਮ ਕਰ ਦੇਣਾ, ਇਮੀਗ੍ਰੇਸ਼ਨ ਰਿਫਾਰਮ ਆ ਜਾਣਾ, ਹੈ ਨਾ। ਏਦਾਂ ਦੀਆਂ ਵੀ ਗੱਲਾਂ ਉੱਠਦੀਆਂ ਸੀਗੀਆਂ, ਉਹਨਾਂ ਨੇ ਪੱਕੇ ਕਰ ਦੇਣੇ। ਪੱਕੇ ਵਾਲੀ ਤਾਂ ਬੜੀ ਦੂਰ ਆ। ਹੁਣ ਇਹ ਆ ਕਿ ਨਵੇਂ ਵਾਲੇ ਕਿੱਦਾਂ ਰੋਕਣੇ ਆ, ਤੇ ਜਿਹੜੇ ਪੁਰਾਣੇ ਵਾਲੇ ਆ ਉਹਨਾਂ ਦੀ ਕਿੱਦਾਂ ਐਲੀਜੀਬਿਲਟੀ ਜਿਹੜੀ, ਉਹਨਾਂ ਨੂੰ ਕਿੱਦਾਂ ਉਹਨਾਂ ਦੇ ਅੱਗੇ ਔਂਕੜਾਂ ਜਿਹੜੀਆਂ ਪੇਸ਼ ਕਰਨੀਆਂ। ਸੋ ਕੋਰਟਾਂ ਦਾ ਵੀ ਜਿਹੜਾ ਇਹੀ ਦੇਖੋ, ਜੱਜ ਵੀ ਏਦਾਂ ਕੋਈ ਉਹ ਛੋਟੀ ਮੋਟੀ ਚੀਜ਼ ਥੋੜਾ ਨਾ, ਉਹ ਵੀ ਮੈਂ ਕਿਹਾ ਬੜੇ ਹਾਈਲੀ ਇੰਟੈਲੀਜੈਂਟ ਲੋਕ ਆ, ਕਮਿਊਨਿਟੀ 'ਚ ਰਹਿੰਦੇ ਆ। ਉਹ ਵੀ ਆਪਣੇ ਨੇਬਰਹੁੱਡ ਵਗੈਰਾ 'ਚ ਵੇਖਦੇ ਆ, ਹੈ ਨਾ। ਹੁਣ ਜੇ ਆਪਣੀ ਕਮਿਊਨਿਟੀ ਕਮੈਂਟ ਕਰੀ ਜਾਂਦੀ ਆ ਕਿ ਯਾਰ ਏਦਾਂ ਹੋ ਗਿਆ ਉੱਦਾਂ ਹੋ ਗਿਆ, ਹਾਲਾਤ ਆ ਹੋ ਗਏ ਉਹ ਹੋ ਗਏ, ਤਾਂ ਤੁਸੀਂ ਸੋਚੋ ਫਿਰ ਉਹਨਾਂ ਨੇ ਤਾਂ ਕਮੈਂਟ ਜਿਹੜੇ ਕਰਨੇ ਹੀ ਆ। ਕਈਆਂ ਦਾ ਜਿਹੜਾ ਪ੍ਰਤੀਕਿਰਿਆ, ਹੁਣ ਕਈ ਫਰੈਂਡਲੀ ਕੋਰਟ ਆ। ਅੱਜ ਜਿੱਦਾਂ ਮੈਂ ਗਿਆ ਸੀਗਾ ਵੈਨ ਨਾਈਸ, ਤੇ ਉੱਥੇ ਜਿੱਦਾਂ ਕਿਹਾ ਕਿ ਤੁਹਾਡੇ ਸੈਨ ਫਰਾਂਸਿਸਕੋ ਕੋਰਟ ਏਦਾਂ ਹੁੰਦਾ ਹੋਊਗਾ, ਇਹ ਵਾਲਾ ਕੋਰਟ ਜਿਹੜਾ ਅਲੱਗ ਆ। ਤੇ ਏਦਾਂ ਦੀਆਂ ਗੱਲਾਂ ਸਿੱਧਾ ਹੀ ਮਤਲਬ ਗੱਲ ਤਾਂ ਹੁਣ ਲੋਕੀ ਪ੍ਰੋਫੈਸ਼ਨਲੀ ਕਰਦੇ ਆ ਕਿ ਜਦੋਂ ਹੁਣ ਬੰਦਾ ਕਹਿੰਦਾ ਕਿ ਤੁਸੀਂ ਸੈਨ ਫਰਾਂਸਿਸਕੋ ਤੋਂ ਆਏ ਆ, ਕੌਂਕੜ ਤੋਂ ਆਏ ਆ, ਉੱਥੇ ਗੱਲਬਾਤ ਅਲੱਗ ਆ। ਉਹਨਾਂ ਦਾ ਮਤਲਬ ਇਹੀ ਹੈ ਕਿ ਉਹ ਥੋੜਾ ਜਿਹਾ ਲੀਨੀਅੰਸ ਹੀ ਕਰ ਦਿੰਦੇ ਆ, ਕੇਸ ਪਾਸ ਕਰ ਦਿੰਦੇ ਆ। ਇੱਥੇ ਆਪਾਂ ਪੂਰੀ ਜਿਹੜੀ ਸਖਤੀ ਕਰੀਦੀ ਹੈ, ਸ਼ਨਾਖਤ ਕਰੀਦੀ ਹੈ। ਸੋ ਇਹ ਜਿਹੜਾ CLP ਦੇ ਮਾਮਲੇ ਦੇ ਵਿੱਚ ਫਿਰ ਜਿਹੜੇ 2023 ਮਈ ਤੋਂ ਬਾਅਦ ਚ ਆਏ ਆ, ਉਹਨਾਂ ਦਾ ਕਿਸੇ ਦਾ ਕੇਸ ਕੀ ਹੋ ਰਿਹਾ ਹੈ? ਸੋ ਉਹਨਾਂ ਨੂੰ ਅਪਡੇਟ ਦੇ ਵਿੱਚ ਕੀ ਸਪੈਸੀਫਿਕ ਕੋਰਟਸ ਦੇ ਵਿੱਚ ਹੀ ਮੁਸ਼ਕਲਾਂ ਆ ਜਾਂ ਸਾਰੇ ਪਾਸੇ ਹੀ ਉਹਨਾਂ ਨੂੰ CLP ਦੇ ਅੰਡਰ ਜਿਹੜੀਆਂ ਮੁਸ਼ਕਲਾਂ ਆ ਰਹੀਆਂ? ਸਭ ਤੋਂ ਪਹਿਲਾਂ ਮੈਂ ਇਹ ਵੈਨ ਨਾਈਸ ਕੋਰਟ 'ਚ ਵੇਖਿਆ ਹੈਗਾ, ਇੱਕ ਬੰਦੇ ਨੇ CLP ਜਿਹੜੀ ਲਾਈ ਸੀਗੀ ਫਰਵਰੀ ਤੋਂ। ਇਹ ਜਿਹੜਾ ਮੁੱਦਾ ਸ਼ੁਰੂ ਹੋਇਆ CLP ਦਾ, ਕਿਉਂਕਿ ਆਪਾਂ ਇੱਥੇ ਡਿਸਕਸ਼ਨ ਕਰ ਚੁੱਕੇ ਕਿ ਜਿਹੜੀ ਇੰਜੰਕਸ਼ਨ ਸੀਗੀ, ਜਿਹੜੀ ਬਾਈਡਨ ਸਰਕਾਰ ਸੀ, ਉਹਨਾਂ ਨੇ ਬੇਸਿਕਲੀ 9th ਸਰਕਿਟ ਤੋਂ ਆਪਣਾ ਕੇਸ ਜਿਹੜਾ ਵਾਪਸ ਲੈ ਲਿਆ ਸੀਗਾ। 9th ਸਰਕਿਟ ਨੇ ਬਣਾਇਆ ਵੀ ਸੀਗਾ ਕਿ ਤੁਸੀਂ 9th ਸਰਕਿਟ ਤੇ ਬਲੇਮ ਲਾਉਣਾ ਚਾਹੁੰਦੇ ਆ, ਪਹਿਲਾਂ ਤੁਸੀਂ ਆਪ ਹੀ ਰੂਲ ਪਾਸ ਕੀਤਾ, ਫਿਰ ਤੁਸੀਂ ਆਪ ਹੀ ਇਹਨੂੰ ਡਿਫੈਂਡ ਕਰਨਾ ਚਾਹੁੰਦੇ ਸੀਗੇ, ਫਿਰ ਆਪ ਹੀ ਤੁਸੀਂ 9th ਸਰਕਿਟ ਤੱਕ ਪਹੁੰਚਦੇ ਹੋਏ ਕਹਿੰਦੇ ਕਿ ਇਹ ਬੜਾ ਇੰਪੋਰਟੈਂਟ ਆ, ਇਹਨੂੰ ਰੋਕਣਾ ਨਹੀਂ ਆ, ਤੇ ਹੁਣ ਤੁਸੀਂ ਆਪ ਹੀ ਜਿਹੜਾ ਇਹਨੂੰ ਕਹਿੰਦੇ ਆ ਕਿ ਲਾਅ ਸੂਟ ਆਪਣਾ ਵਾਪਸ ਜਿਹੜਾ ਲੈ ਲਿਆ ਸੀਗਾ।
ਕਿ ਤੁਸੀਂ ਆਪਣੇ ਵੋਟਰਾਂ ਨੂੰ ਇਹ ਦਿਖਾਣਾ ਚਾਹੁੰਦੇ ਆ ਕਿ ਇੱਕ ਪਾਸੇ ਆਪਾਂ ਰੋਕ ਵੀ ਰਹੇ ਹਾਂ ਤੇ ਇੱਕ ਪਾਸੇ ਤੁਸੀਂ ਕਹਿਣਾ ਕਿ ਆਪਾਂ ਪ੍ਰੋ ਇਮੀਗ੍ਰੈਂਟ ਵੀ ਹੈ, ਕਿ ਤੁਸੀਂ ਵੋਟਾਂ ਇਕੱਠੀਆਂ ਜਿਹੜੀਆਂ ਕਰਨਾ ਚਾਹੁੰਦੇ ਸੀ ਤੇ ਐਂਡ ਆਫ ਦਾ ਡੇ ਸਟ੍ਰੈਟਜੀ ਤੁਹਾਡੀ ਇਹ ਸੀਗੀ ਕਿ ਤੁਸੀਂ 9th ਸਰਕਟ ਵੱਲ ਜਿਹੜੀ ਫਿੰਗਰ ਪੁਆਇੰਟ ਉਹ ਕਰ ਦਿਓ। ਤੇ ਗੱਲ ਇਹ ਸੀ 9th ਸਰਕਟ 'ਚ ਪ੍ਰੋਬਲਮ ਨਹੀਂ ਆਈ ਸੀਗੀ, ਇਹ ਫਰਵਰੀ ਆਣੀ ਸ਼ੁਰੂ ਹੋਈ ਕਿਉਂਕਿ ਪਹਿਲਾਂ ਇਨ ਇਫੈਕਟ ਨਹੀਂ ਸੀਗਾ ਤੇ ਫਰਵਰੀ ਤੋਂ ਬਾਅਦ ਹੁਣ ਜਦੋਂ ਸਰਕਾਰੀ ਵਕੀਲ ਵਗੈਰਾ ਉਹਨਾਂ ਨੇ ਕਈ ਸਰਕਾਰੀ ਵਕੀਲ ਆ ਉਹ ਇਸੇ ਬੇਸ ਤੇ ਆਪਣਾ ਕੇਸ ਜਿਹੜਾ ਅੱਗੇ ਪੇਸ਼ ਕਰਦੇ ਆ ਕਿ CLP ਲੱਗਦਾ, ਤਰੀਕ ਵਗੈਰਾ ਗਵਾਹੀ ਪੂਰੀ ਲੈਂਦੇ ਆ, ਹੋਰ ਵੀ ਮੁੱਦੇ ਜੇ ਚੱਕਦੇ ਆ, ਪਰ CLP ਤੇ ਜਿਹੜਾ ਆਪਣਾ ਉਹ ਰੂਲਿੰਗ ਵਗੈਰਾ ਡਿਨਾਇਲ ਵਗੈਰਾ ਇਸ਼ੂ ਜਿਹੜੇ ਕਰਦੇ ਆ। ਤੇ ਜਿਹੜਾ ਆਪਣਾ ਸੈਨ ਫਰਾਂਸਿਸਕੋ ਕੌਂਕਰਡ ਵਾਲੇ ਰੂਲ ਜਿਹੜੇ ਸੀਗੇ ਇਹਦੇ ਵਿੱਚ ਅਜੇ ਤੱਕ ਨਹੀਂ CLP ਦਾ ਦੇਖਿਆ ਤੇ ਪਰ ਇਹ ਆ ਜਾਣਾ ਹੁਣ, ਕਿਉਂਕਿ ਇੱਕ ਕਾਰਨ ਇਹ ਵੀ ਸੀਗਾ ਕਿ ਜਿਹੜੇ ਆਹ ਵੈਨਾਈਸ ਵਾਲੇ ਆ ਸੈਂਟਾ ਵਾਲੇ ਕੋਰਟ ਜਿਹੜੇ ਹੈਗੇ ਆ ਇਹ ਛੋਟੇ ਕੋਰਟ ਆ, ਇਹਦੇ ਵਿੱਚ ਜਿਹੜੀਆਂ ਤਰੀਕਾਂ ਬਹੁਤ ਛੇਤੀ ਆ ਜਾਂਦੀਆਂ, 6 ਮਹੀਨੇ 8 ਮਹੀਨੇ 'ਚ ਤਰੀਕਾਂ ਆ ਜਾਂਦੀਆਂ ਤੇ ਜਿਹੜੇ ਨਵੇਂ ਬੰਦੇ ਸੀਗੇ ਉਹਨਾਂ ਦੀਆਂ 12 ਤਰੀਕਾਂ ਹੁਣ ਇੱਧਰ ਹੀ ਆ ਰਹੀਆਂ। ਜਿਹੜੇ ਸੈਨ ਫਰਾਂਸਿਸਕੋ ਕੌਂਕਰਡ ਵਾਲੇ ਆ ਉਹ ਕਹਿ ਲਓ ਤੁਸੀਂ 2-2 ਸਾਲ 3-3 ਸਾਲ ਅਜੇ ਲੇਟ ਆ ਤੇ ਬੇਸਿਕਲੀ ਤੁਸੀਂ ਇਹ ਕਹਿ ਸਕਦੇ ਹੋ ਕਿ ਉਹ ਵਕੀਲਾਂ ਨੇ ਅਜੇ ਤਰੀਕਾਂ ਜਿਹੜੀਆਂ ਦੇਖਿਆ ਨਹੀਂ, ਨਿਊਯਾਰਕ ਵਗੈਰਾ ਅਜੇ ਉਹਨਾਂ ਨੇ ਵੇਖਿਆ ਨਹੀਂ ਇੰਨਾ ਕਿ ਨਵਾਂ ਆਉਂਦੇ 6 ਮਹੀਨੇ 'ਚ ਤਰੀਕ ਕਿਸੇ ਦੀ ਆ ਗਈ ਹੋਵੇ। ਤੇ ਹੁਣ ਕਿਉਂਕਿ ਆਪਾਂ ਸੈਂਟਾ ਐਨਾ ਵਾਲੇ ਕੋਲ ਜਿਹੜੇ ਕੇਸ ਜ਼ਿਆਦਾ ਹੈਂਡਲ ਕਰਦੇ ਸੈਂਟਾ ਐਨਾ ਵੈਨਾਈਸ ਵਾਲੇ ਤੇ ਉਧਰ ਕਿਉਂਕਿ ਹੁਣ ਪੋਸੀਬਿਲਿਟੀ ਹੈ ਕਿ ਤਰੀਕਾਂ ਛੇਤੀ ਆ ਜਾਂਦੀਆਂ, ਜਿਹੜੇ ਮਈ 11 2023 ਤੋਂ ਬਾਅਦ ਵਾਲੇ ਆਏ ਉਹਨਾਂ ਦੀਆਂ ਤਰੀਕਾਂ ਜਿਹੜੀਆਂ ਆ ਰਹੀਆਂ ਤੇ ਆਹ ਜਿਹੜੀ ਸਮੱਸਿਆ ਕਾਫੀ ਆ ਰਹੀ ਹੈ। ਤੇ ਇੱਕ ਬੰਦੇ ਦਾ ਕੇਸ ਜਿਹੜਾ CLP ਦਾ ਹੋਇਆ ਸੀਗਾ ਕਲੀਅਰ, ਉਹਦੀ ਵੀਡੀਓ ਸੀ ਸਾਡੇ ਕੋਲ, ਉੱਤੇ ਪਾਈ ਆਪਾਂ ਸੋਸ਼ਲ ਮੀਡੀਆ ਤੇ ਆਪਣੇ, ਪਰ ਉਹੀ ਜਿੱਦਾਂ ਮੈਂ ਦੱਸਿਆ ਯੂਨੀਕ ਜਿਹੜੇ ਫੈਕਟ ਸੀਗੇ ਤੇ ਬੰਦੇ ਦਾ ਅਟੈਂਪਟਡ ਜਿਹੜਾ ਅਸਾਈਲਮ ਵਗੈਰਾ ਹੋਣਾ ਚਾਹੀਦਾ ਤੇ ਪ੍ਰੂਫ ਬੰਦੇ ਕੋਲ ਸਾਰਾ ਹੋਣਾ ਚਾਹੀਦਾ ਤੇ ਉਹਦੇ ਬੇਸ ਤੇ ਫਿਰ ਜੱਜ ਫੈਸਲਾ ਕਰਦਾ ਕਿ CLP ਲੱਗਣਾ ਕਿ ਨਹੀਂ ਲੱਗਣਾ। ਜੀ ਨਹੀਂ ਬਿਲਕੁਲ, ਸੋ ਕਾਫੀ ਹੱਦ ਤੱਕ ਇਹਨਾਂ ਨੇ ਸਖਤੀ ਜਿਹੜੀ ਉਹ ਕੀਤੀ ਹੈ ਅਦਾਲਤਾਂ ਦੇ ਵਿੱਚ ਵੀ, ਜਿੱਦਾਂ ਹੁਣ ਤੁਸੀਂ ਕਹਿ ਰਹੇ ਆ ਵੀ ਇਹ ਜਿਹੜਾ ਜਾ ਰਿਹਾ ਆ। ਸੋ ਇਹਨਾਂ ਲੋਕਾਂ ਦੇ ਲਈ ਫਿਰ ਹੁਣ ਤੁਹਾਡੀ ਕੀ ਸੁਜੈਸ਼ਨ ਆ ਜਿਹੜੇ ਮਈ 2013 ਤੋਂ ਬਾਅਦ ਦੇ ਵਿੱਚ ਆਏ ਆ, ਜਿਨ੍ਹਾਂ ਦੀਆਂ ਤਰੀਕਾਂ ਆ ਰਹੀਆਂ ਆ, ਤੇ ਉਹਨਾਂ ਨੂੰ ਕੀ ਕਰਨਾ ਕੀ ਚਾਹੀਦਾ ਫਿਰ? ਉਹਨਾਂ ਦੀ ਤਿਆਰੀ ਕਿੱਦਾਂ ਹੋਵੇ? ਜੇ ਅਦਾਲਤ ਇਹ ਕਹਿ ਰਹੀ ਆ ਵੀ ਤੁਹਾਡਾ ਬਣਦਾ ਹੀ ਨਹੀਂ ਆ, ਐਕਸੈਪਸ਼ਨਸ ਬਹੁਤ ਘੱਟ ਆ, ਸੋ ਉਹਨਾਂ ਦੇ ਲਈ ਕੀ ਚਾਰਾ ਆ ਫਿਰ? ਦੇਖੋ ਪਹਿਲੀ ਤਾਂ ਸਲਾਹ ਇਹੀ ਹੈ, ਫਿਰ ਉਹਨੇ ਕਹਿਣਾ ਯਾਰ ਇਹ 2 ਜਣੇ ਕਹਿੰਦੇ ਆ ਕਿ ਲੋਕੀ ਅਮਰੀਕਾ ਨਾਲ, ਸੋ ਏਦਾਂ ਕਿ ਭਾਈ ਜਿਹੜੇ ਸੁਣਦੇ ਆ ਲਾਅ ਤੇ ਤੁਹਾਨੂੰ ਕਿਸੇ ਕੰਟਰੀ ਦੇ ਵਿੱਚ ਅਸਾਈਲਮ ਮਿਲਦਾ ਵਾ, ਜਿਹੜੇ ਕੈਨੇਡਾ 'ਚ ਬੈਠੇ ਆ ਕਿ ਭਾਈ ਸਾਨੂੰ ਵੀ ਪਤਾ ਕਿ ਕੈਨੇਡਾ 'ਚ ਹਾਲ ਬਹੁਤ ਔਖੇ ਆ ਤੇ ਉਹਨਾਂ ਨੇ ਵੀ ਆਪਣਾ ਸਿਸਟਮ ਜਿਹੜਾ ਰਿਫਾਰਮ ਕਰ ਦੇਣਾ, ਉਹਨਾਂ ਨੇ ਵੀ ਹੌਲੀ ਹੌਲੀ ਜਿਹੜੇ ਇਮੀਗ੍ਰੇਸ਼ਨ ਘਟਾ ਦੇਣੀ, ਉਹਨਾਂ ਨੇ ਵੀ ਆਸਟ੍ਰੇਲੀਆ ਵਾਲੀ ਸਟ੍ਰੈਟਜੀ ਅਪਣਾਉਗੇ ਜਿੱਦਾਂ ਹੁਣ ਲੱਗਦਾ ਵਾ ਕਿ ਜਿੱਦਾਂ ਉਹਨਾਂ ਨੇ ਹਾਂਜੀ। ਤੇ ਉੱਥੇ ਤੁਸੀਂ ਟਿਕੋ, ਉੱਥੇ ਆਪਣਾ ਜਿਹੜਾ ਅਸਾਈਲਮ ਸੁਲਮ ਫਾਈਲ ਕਰੋ, ਗ੍ਰੀਨ ਕਾਰਡ ਲਓ, ਸਿਟੀਜ਼ਨ ਲਓ, ਫਿਰ ਆਪਣੇ ਜਿਹੜੇ ਲੀਗਲ ਤਰੀਕੇ ਨਾਲ E2 ਵਗੈਰਾ ਜਿਹੜੇ ਉਹ ਤਰੀਕੇ ਨਾਲ ਜਿਹੜੇ ਉਰੇ ਆਓ। ਤੇ ਕਈ ਵਾਰੀ ਹੁਣ ਬੰਦੇ ਨੂੰ ਆਈ ਡੋਂਟ ਨੋ ਕੀ ਹਿਸਾਬ ਕਿਤਾਬ ਹੈ, ਕੈਨੇਡਾ ਤੋਂ ਬਹੁਤ ਜ਼ਿਆਦਾ ਜਨਤਾ ਜਿਹੜੀ ਛੱਡ ਕੇ ਵੀ ਆ ਜਾਂਦੀ ਹੈ, ਹਾਲਾਤ ਫਾਈਨੈਂਸ਼ੀਅਲ ਕੰਡੀਸ਼ਨਸ ਉੱਥੇ ਆਈ ਡੋਂਟ ਨੋ ਕੀ ਆ, ਕਾਫੀ ਬੈਡ ਆ। ਪਰ ਉਹ ਤੁਹਾਨੂੰ ਅਮਰੀਕਾ ਵਾਲੇ ਇਹ ਕਹਿ ਰਹੇ ਆ ਕਿ ਭਾਈ ਆਪਣਾ ਅਸਾਈਲਮ ਉੱਥੇ ਫਾਈਲ ਕਰੋ ਜੇ ਤੁਹਾਨੂੰ ਵਾਕਈ ਕੋਈ ਪ੍ਰੋਬਲਮ ਸੀਗੀ, ਜੇ ਤੁਸੀਂ ਲੈਜਿਟ ਹੈਗੇ ਆ, ਜੇ ਤੁਹਾਨੂੰ ਕੋਈ ਰੀਅਲੀ ਪ੍ਰੋਬਲਮ ਸੀਗੀ, ਸ਼ਰਨ ਮੰਗਦੇ ਆ ਤਾਂ ਉੱਥੇ ਪਹਿਲਾਂ ਮੰਗੋ, ਹੈ ਨਾ। ਸੋ ਤੁਹਾਨੂੰ ਕਰਨਾ ਵੀ ਉਹੀ ਚਾਹੀਦਾ, ਸ਼ਰਨ ਮੰਗੋ। ਉੱਥੇ ਜੇ ਤੁਹਾਡੀ ਆ ਜਾਂਦੀ ਹੈ ਕੈਨੇਡਾ, ਉੱਥੇ ਪੱਕੇ ਹੋ, ਫਿਰ ਲੀਗਲ ਤਰੀਕੇ ਨਾਲ E2 ਰਾਹੀਂ, ਬਿਜ਼ਨਸ ਰਾਹੀਂ ਹੋਰ ਬੜਾ ਲਾਈਫ ਦੇ ਵਿੱਚ ਅੱਗੇ ਆਪਸ਼ਨਾਂ ਜਿਹੜੀਆਂ ਖੁੱਲ੍ਹ ਜਾਂਦੀਆਂ। ਤੇ ਅਦਰਵਾਈਜ਼ ਜਿਹੜੀਆਂ ਐਕਸੈਪਸ਼ਨਸ ਆਪਾਂ ਡਿਸਕਸ ਕੀਤੀਆਂ ਉਹੀ ਐਕਸੈਪਸ਼ਨਸ ਆ CLP ਦੀਆਂ। ਤੇ ਉਸ ਤੋਂ ਇਲਾਵਾ ਜਿਹੜਾ ਕੋਰਟ ਨੇ ਹੋਰ ਕੁਛ ਨਹੀਂ ਸੁਣਨਾ, ਹੈ ਨਾ, ਕਿ ਬੰਦਾ ਵੈਸੇ ਹੀ ਕਹੀ ਜਾਵੇ ਕਿ ਬੜੇ ਮਾੜੇ ਆ ਜਾਂ ਇੱਦਾਂ ਬੜਾ ਮਾੜਾ ਵਾ ਕਈ ਦੇਸ਼ਾਂ ਦਾ, ਮੈਕਸੀਕੋ ਦਾ, ਉਹਨੂੰ ਨਹੀਂ ਕੋਰਟ ਐਂਟਰਟੇਨ ਕਰਦਾ। ਤੇ ਐਂ ਤਾਂ ਫਿਰ ਸਾਰੇ ਕਹਿ ਦੂਗੇ ਕਿ ਯਾਰ ਮੈਨੂੰ ਕੋਲੰਬੀਆ 'ਚ ਗੈਂਗਸਟਰ ਪੈ ਗਏ, ਫਲਾਨੀ ਜਗ੍ਹਾ ਹੋ ਗਿਆ, ਉਹ ਚੀਜ਼ਾਂ ਦਾ ਨਹੀਂ ਕੋਈ ਮੈਣਾ ਹੈਗਾ। ਉਹਨਾਂ ਨੇ ਇਹੀ ਕਿਹਾ ਕਿ ਲਾਅ ਦੀ ਜਿਹੜੀ ਪ੍ਰੋਟੈਕਸ਼ਨ ਆ ਉਹਨੂੰ ਅਵੇਲ ਕਰੋ ਤੁਸੀਂ ਉੱਥੇ। ਠੀਕ ਆ। ਸੋ ਮੈਕਸੀਕੋ ਆ ਨਾ, ਜੇ ਮੈਕਸੀਕੋ 'ਚ ਵੀ ਕੋਈ ਪੱਕਾ ਹੁੰਦਾ ਉਹ E2 ਵੀਜ਼ਾ ਜਿਹੜਾ ਬਿਜ਼ਨਸ ਕਰਨ ਲਈ ਬੰਦਾ ਆ ਸਕਦਾ ਉਰੇ, ਉਹ ਸੇਮ ਉਹਨਾਂ ਕੋਲ ਵੀ ਹਾਂਜੀ ਆਪਸ਼ਨਸ ਹੈਗੀਆਂ। ਓਕੇ, ਅੱਛਾ, ਸੇਮ ਹੀ ਆ ਆਪਣੇ ਦੋਨੋਂ ਪਾਸੇ ਜਿਹੜਾ E2 ਵੀਜ਼ੇ ਦੀ ਆਪਸ਼ਨ ਜਿਹੜੀ ਆ ਉਹ ਹੈਗੀ ਆ। ਸੋ ਕੋਰਟ ਵਿੱਚ ਹੁਣ ਇੱਕ ਤਾਂ ਇਹ ਚਲੋ ਇਹ ਤਾਂ ਮਈ 2023 ਤੋਂ ਬਾਅਦ ਵਾਲਿਆਂ ਦੇ ਆ, ਜਿਹੜੇ ਉਸ ਤੋਂ ਪਹਿਲਾਂ ਵਾਲੇ ਕੇਸ ਆ ਉਹਨਾਂ ਦੇ ਕਿੱਦਾਂ ਦੇ ਇਸ਼ੂਜ਼ ਆਪਾਂ ਨੂੰ ਕੋਰਟ ਵਿੱਚ ਦੇਖਣ ਨੂੰ ਮਿਲ ਰਹੇ ਹੈਗੇ ਆ? ਓਵਰਆਲ ਅਸਾਈਲਮ ਦੇ ਕੇਸਿਸ ਦੇ ਵਿੱਚ ਆਪਾਂ ਦੇਖੀਏ ਤਾਂ ਕੀ ਜਿਹੜੇ ਕੋਰਟ ਦੇ ਵਿੱਚ ਮੇਜਰ ਇਸ਼ੂਜ਼ ਜੇ ਡਾਕੂਮੈਂਟਸ ਨੂੰ ਲੈ ਕੇ ਜਾਂ ਹੋਰ ਆ,
ਉਹ ਦੇਖਣ ਨੂੰ ਮਿਲ ਰਹੇ? ਉਹ ਦੇਖੋ ਇਹਦੇ ਵਿੱਚ ਕਈ ਵਾਰੀ ਹੁਣ ਜਿਹੜੇ ਹੁਣ ਸਰਕਾਰੀ ਵਕੀਲ ਵੀ ਕਈ ਵਾਰੀ ਡੀਲ ਉਹਨਾਂ ਨਾਲ ਕਰਦੇ ਰਹੀਦਾ ਹੈ ਨਾ ਰੋਜ਼ਾਨਾ, ਉਹ ਵੀ ਕਹਿ ਲਓ ਸੱਜਣ ਮਿੱਤਰ ਤਾਂ ਨਹੀਂ, ਪਰ ਪ੍ਰੋਫੈਸ਼ਨਲ ਐਕੁਐਂਟੈਂਸ ਜਿਹੜੇ ਬਣ ਜਾਂਦੇ ਆ। ਤੇ ਹਾਂਜੀ। ਤੁਸੀਂ ਦੇਖਦੇ ਆ ਕਿ ਥੋੜਾ ਜਿਹਾ ਪਤਾ ਲੱਗ ਜਾਂਦਾ ਤੁਹਾਨੂੰ ਕਿ ਯਾਰ ਕਿਹੜਾ ਬੰਦਾ ਕਿੱਦਾਂ ਕੇਸਿਸ ਨੂੰ ਹੈਂਡਲ ਕਰਦਾ। ਤੇ ਜ਼ਿਆਦਾਤਰ ਡਾਕੂਮੈਂਟਸ ਦੇ ਪਿੱਛੇ ਬਹੁਤ ਪੈਂਦੇ ਆ ਜਿਹੜੇ ਸਰਕਾਰੀ ਵਕੀਲ ਆ। ਤੇ ਬੇਸਿਕਲੀ ਬਿਲਕੁਲ ਜੀ। ਮੈਨੂੰ ਲੱਗਦਾ ਕਿ ਕਾਫੀ ਸਾਰੇ ਲੋਕੀ ਨਕਲੀ ਵੀ ਲਾ ਦਿੰਦੇ ਆ, ਮੈਡੀਕਲ ਲੈਟਰਾਂ ਲੂਟਰਾਂ, ਇਹ ਉਹ ਡੋਨੇਸ਼ਨ ਰਸੀਦਾਂ। ਤੇ ਹਰਿਆਣੇ ਵਾਲੇ ਕੇਸ ਜਿਹੜੇ ਖਾਸ ਕਰਕੇ ਆ, ਉਹਦੇ ਵਿੱਚ ਪਾਰਟੀ ਨੇ ਉਹਨਾਂ ਦੇ ਨੇ ਕਿਹਾ ਸੀਗਾ ਕਿ ਲੈਟਰਾਂ ਆਪਾਂ ਇਸ਼ੂ ਨਹੀਂ ਕਰਦੇ, ਫਰਾਡ ਆ, ਤਾਂ ਵੀ ਉਹ ਕਹਿੰਦਾ ਸਰਕਾਰੀ ਵਕੀਲ ਕਿ ਲੋਕੀ ਜਮ੍ਹਾਂ ਕਰਾਈ ਜਾ ਰਹੇ ਆ। ਅੱਛਾ। ਹਾਂਜੀ, ਡਾਕਟਰਾਂ ਦੀਆਂ ਲੈਟਰਾਂ ਉਹਦੇ ਵਿੱਚ ਜਿੱਦਾਂ ਕਈ ਵਾਰੀ ਸਿਗਨੇਚਰ ਪ੍ਰਿੰਟ ਕੀਤੇ, ਫੋਟੋਸ਼ਾਪ ਕੀਤੇ, ਫੋਟੋਆਂ ਜਿਹੜੀਆਂ ਆਪਣੀਆਂ ਫੋਟੋਸ਼ਾਪ ਕਈ ਵਾਰੀ ਤੁਹਾਡੀ ਸਾਹਮਣੇ ਆਉਂਦੀਆਂ, ਬੜਾ ਜਿੱਦਾਂ ਵੇਖ ਕੇ ਨਾ ਕਿ ਬੰਦਾ ਕਹਿੰਦਾ ਯਾਰ, ਈਵਨ ਐਜ਼ ਅ ਲਾਇਰ ਬੰਦਾ ਕਹਿੰਦਾ ਆ ਕੀ ਯਾਰ, ਲੈ ਜਾ ਆਪਣੀ ਫਾਈਲ ਫੁਲ ਕਿਤੇ ਹੋਰ, ਹੈ ਨਾ। ਤੇ ਕੁਆਲਿਟੀ ਆਫ ਜਿਹੜੇ ਕਹਿ ਲਓ ਕਿ ਇਦਾਂ ਦੇ ਬੜੇ ਮਤਲਬ ਹੁਣ ਕਈ ਵਾਰੀ ਆਪਾਂ ਤਾਂ ਰਿਜੈਕਟ ਵੀ ਬੜੇ ਕੀਤੇ ਕਿ ਨਹੀਂ ਆਪਾਂ ਨਹੀਂ ਕੇਸ ਲੜਨਾ, ਹੈ ਨਾ, ਸਿੱਧੀ ਗੱਲ ਆ। ਤੇ ਉਹ ਕਈ ਵਾਰੀ ਉਹਨਾਂ ਨੇ ਅਪੀਲਾਂ ਪੁੱਲਾਂ ਦੇ ਵੀ ਵਿੱਚ ਆਉਂਦੇ ਆ, ਤੇ ਸਰਕਾਰੀ ਵਕੀਲ ਨੇ ਅੱਗੋਂ ਫੋਰੈਂਸਿਕਸ ਜਿੱਦਾਂ ਇਹਨਾਂ ਦਾ ਡਿਪਾਰਟਮੈਂਟ ਹੁੰਦਾ, ਉਹਨਾਂ ਨੂੰ ਓਬਵੀਅਸਲੀ ਉਹ ਜਿੱਦਾਂ ਵੇਖਣ ਨੂੰ ਕਈ ਵਾਰੀ ਪ੍ਰੋਬਲਮ ਉਹਨਾਂ ਨੂੰ ਲੱਗਦੀ ਆ ਕਿ ਫੋਟੋਸ਼ਾਪ ਆ ਜਾਂ ਸਿਗਨੇਚਰ ਦੀ ਪ੍ਰੋਬਲਮ ਆ ਜਾਂ ਪਰਚੀਆਂ ਡੋਨੇਸ਼ਨ ਰਸੀਦਾਂ ਕੀਤੀਆਂ, ਉਹ ਸਾਈਨ ਡੋਨੇਸ਼ਨ ਰਸੀਦਾਂ 5 ਸਾਲ ਦੀਆਂ ਸਾਰਿਆਂ ਦੇ ਸੇਮ ਹੀ ਸਾਈਨ, ਜਿੱਦਾਂ ਨਾ ਡੇਟ ਡੂਟ ਸਟਾਈਲ ਦਾ, ਇੱਦਾਂ ਕਿ ਇੱਕੋ ਟਾਈਮ ਜਿਹੜੇ ਕੀਤੇ ਹੋਏ ਆ, ਉਹ ਐਫੀਡੇਵਿਟ ਸਾਰੇ ਇੱਕੋ ਡੇਟ ਦੇ, ਨੋਟਰੀ ਸਾਰਿਆਂ ਦਾ ਇੱਕੋ ਆ। ਸੋ ਕਾਫੀ ਸਾਰੀਆਂ ਜਿਹੜੀਆਂ ਉਹਦੇ ਵਿੱਚ ਪ੍ਰੋਬਲਮਸ ਹੁਣ ਜਿਹੜੀਆਂ ਆ ਰਹੀਆਂ ਇਸ਼ੂਜ਼ ਹੁਣ ਜਿਹੜੇ ਮੋਸਟਲੀ ਕੋਰਟ ਦੇ ਵਿੱਚ ਆਹ ਵੇਖ ਰਹੇ ਆ ਕਿ ਕਈ ਵਾਰੀ ਦੇਖਦੇ ਆ ਕਿ ਬਹਿਸ ਹੁੰਦੀ ਹੈ ਕਿ ਸਰਕਾਰੀ ਵਕੀਲ ਨੇ ਸਾਰਾ ਜ਼ੋਰ ਜਿਹੜਾ ਡਾਕੂਮੈਂਟਸ ਦੇ ਉੱਤੇ ਲਾਇਆ ਹੁੰਦਾ ਕਿ ਪਾਰਟੀ ਦੀਆਂ ਲੈਟਰਾਂ, ਪਾਰਟੀ ਦੀਆਂ ਆਈਡੀਆਂ ਸਾਰੀਆਂ, ਹੈ ਨਾ, ਫੋਟੋਆਂ ਉਹਦੇ ਵਿੱਚ ਕਿੱਦਾਂ ਸੀਗੀਆਂ, ਐਫੀਡੇਵਿਟ ਕਿੱਦਾਂ ਸੀਗੇ, ਜਿਹੜੇ ਵਿਟਨੈਸ ਕਿਉਂ ਨਹੀਂ ਆਏ, ਕਿ ਜੇ ਗਵਾਹ ਤੁਹਾਡੇ ਦੇ ਸਕਦੇ ਆ, ਕਿ ਇਦਾਂ ਕਿਉਂ ਹੋ ਰਿਹਾ ਕਿ ਹਰੇਕ ਕੇਸ ਦੇ ਵਿੱਚ ਵਿਟਨੈਸ ਹੀ ਨਹੀਂ ਪੇਸ਼ ਹੋ ਰਿਹਾ, ਘਰ ਦੇ ਕਿਸੇ ਦੇ ਵੀ ਨਹੀਂ ਦੇ ਰਹੇ, ਡਾਕਟਰ ਕਿਸੇ ਦਾ ਗਵਾਹੀ ਨਹੀਂ ਦੇ ਰਿਹਾ, ਪਾਰਟੀ ਦਾ ਲੀਡਰ ਨਹੀਂ ਕਿਸੇ ਦੇ ਬਾਰੇ ਬੋਲ ਰਿਹਾ। ਸਭ ਤੋਂ ਕਈ ਵਾਰੀ ਜਿੱਦਾਂ ਜਿਹੜਾ ਚੰਗਾ ਸਰਕਾਰੀ ਵਕੀਲ ਵੀ ਆ, ਉਹ ਕਈ ਵਾਰੀ ਦੱਸ ਦਿੰਦਾ ਕਿ ਮੈਨੂੰ ਮੇਨ ਪ੍ਰੋਬਲਮ ਕਹਿੰਦਾ ਕੇਸ 'ਚ ਇਹ ਆ ਕਿ ਸਾਰੀਆਂ ਗਤੀਵਿਧੀਆਂ ਕਹਿੰਦਾ ਅਮਰੀਕਾ 'ਚ ਆ ਕੇ ਹੀ ਆ, ਸਾਰੇ ਰੈਕਡ ਜਿਹੜੇ ਅਮਰੀਕਾ 'ਚ ਆ ਕੇ ਹੀ ਆ, ਤੇ ਇੰਡੀਆ ਦੇ ਵਿੱਚ ਕਿਉਂ ਨਹੀਂ ਕੋਈ ਜਿੱਦਾਂ ਹੈਗਾ। ਕਹਿੰਦਾ ਹਰੇਕ ਬੰਦਾ ਸੇਮ ਜੀ ਗੱਲ ਕਿ ਸੋਸ਼ਲ ਮੀਡੀਆ ਨਹੀਂ ਮੈਂ ਚਲਾਉਣਾ ਹੀ, ਫੋਨ ਚੋਰੀ ਹੋ ਗਿਆ, ਹੈ ਨਾ। ਸੋ ਉਹ ਬੜਾ ਵੱਡਾ ਕੰਸਰਨ ਆ ਜੱਜਾਂ ਦਾ ਵੀ ਕਿ ਸਾਰੇ ਲੋਕੀ ਮਤਲਬ ਇੱਦਾਂ ਕਿੱਦਾਂ ਕਿ ਇੰਡੀਆ ਦੇ ਵਿੱਚ ਬੰਦਾ ਕਹਿ ਰਿਹਾ ਕਿ ਮੈਂ ਕਿਸਾਨੀ ਅੰਦੋਲਨ 'ਚ 3 ਸਾਲ ਰਿਹਾ, 2 ਸਾਲ ਰਿਹਾ, 1 ਸਾਲ ਰਿਹਾ, ਤੇ ਉਹਦੇ ਵਿੱਚ ਕੋਈ ਪ੍ਰੂਫ ਕਿਉਂ ਨਹੀਂ ਹੈਗਾ ਕਿ ਇੱਕ ਵੀ ਫੋਟੋ ਨਹੀਂ, ਇੱਕ ਵੀ ਸਪੀਚ ਦੀ ਉਹ ਨਹੀਂ, ਕਿ ਇਦਾਂ ਕਿੱਦਾਂ ਹੋ ਸਕਦਾ, ਹੈ ਨਾ। ਜਦ ਕਿ ਜੇ ਵੇਖਿਆ ਜਾਵੇ ਤਾਂ ਉਹ ਜਿਹੜਾ ਕਿਸਾਨੀ ਅੰਦੋਲਨ ਤਾਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਲਿਤ ਰਿਹਾ। ਹਾਂਜੀ, ਸੋ ਕੰਸਰਨ ਉਹੀ ਹੈ ਕਿ ਜਿਹੜਾ ਕਿਸਾਨੀ ਅੰਦੋਲਨ ਵਾਲੇ ਹੁਣ ਦੌਰ ਦੇ ਵਿੱਚ ਵੀ ਆਇਆ ਵਾ, ਉਹ ਮਤਲਬ ਇਦਾਂ ਕਿੱਦਾਂ ਹੋ ਸਕਦਾ ਕਿ ਉਹਨੇ ਗਤੀਵਿਧੀ ਕੋਈ ਵੀ ਨਾ ਕੀਤੀ ਹੋਵੇ। ਸੋ ਇਦਾਂ ਦੇ ਕੰਸਰਨ ਜਿਹੜੇ ਕਾਫੀ ਸਾਹਮਣੇ ਜਿਹੜੇ ਹੁਣ ਕੋਰਟ ਦੇ ਆ ਰਹੇ ਆ ਕਿ ਪ੍ਰੋਬਲਮ ਉਹਨਾਂ ਨੂੰ ਵੀ ਬੜੀ ਜ਼ਿਆਦਾ ਬਣੀ ਹੋਈ ਹੈ ਕਿ ਹੁਣ ਇੰਨੇ ਜ਼ਿਆਦਾ ਲੋਕੀ ਆ ਕੇ ਸਾਰੇ ਸੇਮ ਚੀਜ਼ ਕਹੀ ਜਾ ਰਹੇ ਆ, ਕਿਹਦੀ ਗੱਲ ਸੁਣੀਏ ਤੇ ਕਿਹਦੀ ਨਾ ਸੁਣੀਏ, ਕੌਣ ਸੱਚਾ ਤੇ ਕੌਣ ਸੱਚਾ, ਹੈ ਨਾ। ਤੇ ਜਿੱਦਾਂ ਅਸੀਂ ਆਪਣਾ ਪਿਛਲੀ ਵਾਰੀ ਡਿਸਕਸ ਕੀਤਾ ਹੈਗਾ, ਕੇਸ ਸੀਗਾ ਬੰਦੇ ਦਾ ਅੰਮ੍ਰਿਤਪਾਲ ਜੀ ਵਾਲਾ, ਤੇ ਉਹ ਜਦੋਂ ਡਾਇਰੈਕਟ ਐਵੀਡੈਂਸ ਹੁੰਦਾ ਬੜੇ ਜੱਜ ਐਪਰੀਸ਼ੀਏਟ ਕਰਦੇ ਆ, ਤੇ ਬੰਦੇ ਦੀ ਨੌਲੇਜ ਨੂੰ ਬੜਾ ਐਪਰੀਸ਼ੀਏਟ ਕਰਦੇ ਆ ਵੀ ਇਹਨੂੰ ਪਤਾ ਆ ਕੁਝ, ਇਹਨੂੰ ਪਤਾ। ਹਾਂਜੀ, ਤੇ ਆ ਜਿਹੜੀ ਪ੍ਰੋਬਲਮ ਜਿਹੜੀ ਇਸ਼ੂਜ਼ ਜਿਹੜੇ ਕੋਰਟ ਦੇ ਵਿੱਚ ਕਹਿਣਾ ਜੀ, ਲਾਈਕ ਤੁਹਾਨੂੰ ਹੁਣ ਇਹੀ ਚੀਜ਼ ਨੂੰ ਤਾਂ ਕਹਿੰਦਿਆਂ ਨੂੰ ਵੀ ਕਈਆਂ ਨੂੰ ਲੱਗਦਾ ਹੋਊਗਾ ਯਾਰ ਇਹ ਤਾਂ ਗੱਲਾਂ ਰਿਪੀਟ ਜੀਆਂ ਲੱਗਦੀਆਂ ਆ, ਪਰ ਇੰਨੇ ਸਾਲ ਹੋ ਗਏ ਤੁਹਾਨੂੰ ਵੀ ਇਹੀ ਚੀਜ਼ ਕਹਿੰਦੇ ਵੀ ਕੇਸ ਦੀ ਤਿਆਰੀ ਕਰੋ। ਕੀ ਕੋਈ ਫਰਕ ਨਜ਼ਰ ਆ ਰਿਹਾ ਲੋਕਾਂ ਦੇ ਵਿੱਚ? ਲੋਕ ਥੋੜਾ ਧਿਆਨ ਹੋਰ ਦੇ ਰਹੇ ਆ ਜਾਂ ਨਹੀਂ? ਕਿਉਂਕਿ ਵਿੱਚ ਜੇ ਤੁਸੀਂ ਉਹ ਵੀ ਦੱਸ ਰਹੇ ਸੀਗੇ ਵੀ ਕੁਝ ਅਜਿਹੇ ਲੋਕ ਵੀ ਆ ਜਿਹੜੇ ਕਹਿੰਦੇ ਵੀ ਅਸੀਂ ਤਾਂ ਘੁੰਮਣ ਫਿਰਨ ਹੀ ਆਏ ਆ। ਹਾਂਜੀ, ਆਪਣੇ ਲੋਕ ਮਤਲਬ ਹੁਣ ਜੱਜ ਵੀ ਕਈ ਵਾਰੀ ਕਹਿੰਦੇ ਕਿ ਸਾਹਮਣੇ ਕੋਰਟ ਰੂਮ 'ਚ ਪੱਟ ਤੇ ਥਾਪੀ ਮਾਰ ਕੇ ਬੁਰਾ ਕਰਕੇ ਤੇ ਸਾਹਮਣੇ ਭੰਗੜੇ ਵੀ ਪੈ ਰਹੇ ਹੁੰਦੇ ਆ ਕੋਰਟ ਦੇ ਵਿੱਚ ਕਈ ਵਾਰੀ, ਮਤਲਬ ਉਹੀ ਮਾਹੌਲ ਬਾਹਰ ਜਿਹੜਾ। ਹਾਂਜੀ, ਕਈ ਵਾਰੀ ਤਾਂ ਮਤਲਬ ਦੇਖ ਕੇ ਬੰਦਾ ਕਹਿੰਦਾ ਯਾਰ ਇਹ ਰਿਫਿਊਜੀ ਵਾਲੀ ਤਾਂ ਗੱਲ ਕੋਈ ਲੱਗਦੀ ਨਹੀਂ। ਤੇ ਕਈ ਕੁਛ ਜਿਹੜਾ ਦੇਖਣ ਨੂੰ ਮਿਲ ਰਿਹਾ ਵਾ, ਮਤਲਬ ਆਪਣੇ ਤੁਸੀਂ ਮਤਲਬ ਬੋਲਦੇ ਚਲੋ ਚੰਗਾ ਨਹੀਂ ਲੱਗਦਾ ਕਈ ਵਾਰੀ। ਮੈਂ ਕਿਹਾ ਪਾਰਕਿੰਗ ਲੋਟ ਦੇ ਵਿੱਚ ਜਿਹੜਾ ਉਹ ਹੈਗਾ ਨਾ, ਕਹਿੰਦਾ ਯਾਰ ਮਤਲਬ ਸਿਗਰਟਾਂ ਦੀ ਬਡਸ ਜਿਹੜੀਆਂ ਆਪਣੀਆਂ ਉਹ ਸੁੱਟੀ ਹੁੰਦੀਆਂ ਸਾਡੇ ਲਾਅ ਆਫਿਸ ਦੇ ਪਾਰਕਿੰਗ ਲੋਟ। ਤੁਸੀਂ ਲਾ ਲਓ ਕਿ ਜ਼ਿਆਦਾਤਰ ਕੇਸ ਜਿਹੜੇ ਪੰਜਾਬੀ ਆ।
ਮਤਲਬ ਇਹ ਤਾਂ ਦੱਸ ਰਿਹਾ ਕਿ ਵਕੀਲ ਆਪ ਹੀ ਮਤਲਬ ਖਿੜਕੀ ਬਾਹਰ ਬੰਦਾ ਬਾਹਰ ਦਿਖ ਰਿਹਾ ਤਾਂ ਬੰਦਾ ਉਹੀ ਹੈਗਾ ਯਾਰ। ਹੁਣ ਇਹ ਕਿ ਜਗ੍ਹਾ ਦੇਖੋ, ਉਹ ਦੇਖੋ, ਕੋਰਟ ਦੇ ਬਾਹਰ ਦੇਖੋ, ਮਤਲਬ ਇਹ ਚੀਜ਼ਾਂ ਜਿਹੜੀਆਂ ਕਹਿੰਦੇ ਵੀ ਬੰਦੇ ਨੂੰ ਚੰਗਾ ਨਹੀਂ ਲੱਗਦਾ, ਪਰ ਰਿਐਲਿਟੀ ਆ। ਤੁਸੀਂ ਹੁਣ ਕਹਿਣਾ ਕਹਿੰਦਾ ਵਾ, ਪਰ ਆਪ ਆ ਕੇ ਤੁਸੀਂ ਦੇਖੋਗੇ, ਆਪ ਤੁਸੀਂ ਮੇਰੇ ਨਾਲ ਕਹੋਗੇ ਕਿ ਯਾਰ ਅੱਛਾ ਏਦਾਂ ਵੀ ਹੋ ਰਿਹਾ। ਜਿਹੜੀ ਚੀਜ਼ ਹੁਣ ਆਪਾਂ ਸੋਸ਼ਲ ਮੀਡੀਆ ਤੇ ਹੁਣ ਮੈਂ ਕਿਹਾ ਉਹ ਕੈਨੇਡੀਅਨ ਰੌਲਾ ਪਾ ਰਹੇ ਆ ਕਿ ਏਦਾਂ ਏਦਾਂ ਹੋ ਗਿਆ, ਏਦਾਂ ਏਦਾਂ ਹੋ ਗਿਆ, ਵੇਖ ਕੇ ਤੁਸੀਂ ਵੀ ਕਮੈਂਟ ਕਰ ਦਿੰਦੇ ਹੋਗੇ। ਉਹ ਵੀ ਆਪਣਾ ਜਿਹੜਾ ਸੇਮ ਹੀ ਸੀਨ ਆ ਉਹਦੇ ਵੀ। ਆਪਣਾ ਹੁਣ ਫਰੈਜ਼ਨੋ ਕਿਹੜਾ ਮਤਲਬ ਅਲੱਗ ਕੋਈ ਤਾਂ ਨਹੀਂ ਹੈਗਾ। ਤੇ ਕਾਫੀ ਜਿਹੜੀ ਹੁਣ ਇਹ ਹੈ ਕਿ ਕੁਆਲਿਟੀ ਆਫ ਕਲਾਇੰਟਸ 'ਚ ਵੀ ਬੜੀ ਜਿਹੜੀ ਪ੍ਰੋਬਲਮ ਆ ਰਹੀ ਹੈ, ਕਿਉਂਕਿ ਦੇਖੋ ਇਹਨਾਂ ਨੇ ਇੱਕ ਸਿਸਟਮ ਬਣਾਇਆ। ਇਹਨਾਂ ਨੇ ਸਿਸਟਮ ਇਹ ਬਣਾਇਆ ਕਿ ਭਾਈ ਜੇ ਕਿਸੇ ਨੂੰ ਪ੍ਰੋਬਲਮ ਆ, ਤੁਸੀਂ ਸਾਨੂੰ ਉਹਨਾਂ ਨੇ ਅਸਾਈਲਮ ਜਿਹੜਾ ਹੈਗਾ ਉਹਦੀ 10% ਪ੍ਰੋਬੇਬਿਲਿਟੀ ਨਾਲ ਤੁਸੀਂ ਪ੍ਰੂਵ ਕਰਨਾ ਹੁੰਦਾ। ਮਤਲਬ ਬਰਡਨ ਕੋਈ ਇੰਨਾ ਜ਼ਿਆਦਾ ਨਹੀਂ ਹੈਗਾ, ਜਿੱਦਾਂ ਵਿਦਹੋਲਡਿੰਗ ਆਫ ਰਿਮੂਵਲ ਦਾ 50% ਬਰਡਨ ਆ, ਅਸਾਈਲਮ ਦਾ ਜਿਹੜਾ 10% ਦੀ ਪ੍ਰੋਬੇਬਿਲਿਟੀ ਦਾ ਜਿਹੜਾ ਬਰਡਨ ਆ ਕਿ 10% ਜੇ ਤੁਸੀਂ ਸ਼ੋਅ ਕਰ ਦੋ ਕਿ ਚਾਂਸ ਹੈਗੇ ਆ ਕਿ ਤੁਹਾਡੇ ਨਾਲ ਧੱਕਾ ਹੋਊਗਾ ਤੇ ਤੁਹਾਨੂੰ ਅਸਾਈਲਮ ਮਿਲ ਜਾਂਦੀ, ਰਾਈਟ। ਸਿਰਫ 10% ਸ਼ੋਅ ਕਰਨਾ ਪੈਂਦਾ। 10% ਉਹ ਆ ਵਿਦਹੋਲਡਿੰਗ ਆਫ ਰਿਮੂਵਲ ਜਿੱਦਾਂ 50% ਆ, ਠੀਕ ਆ, ਸਟੈਂਡਰਡ ਕੈਟ ਪ੍ਰੂਫ ਦਾ ਜਿਹੜਾ। ਤੇ 10% ਦੇ ਵਿੱਚ ਹੁਣ ਦੇਖੋ ਕਿ ਉਹ ਦੇਖਦੇ ਆ ਕਿ ਯਾਰ ਬੰਦੇ ਦੀ ਸਿੰਸੈਰਿਟੀ ਆਫ ਬਿਲੀਫ ਕੀ ਹੈ, ਕਿ ਬੰਦੇ ਨੂੰ ਪਤਾ ਆਪਣੇ ਧਰਮ ਬਾਰੇ, ਆਪਣੀ ਪੋਲਿਟਿਕਸ ਬਾਰੇ ਕੀ ਹੋ ਰਿਹਾ, ਕੰਟਰੀ ਦੇ ਇਲੈਕਸ਼ਨ ਜਿੱਦਾਂ ਕਿ ਲੋਕਾਂ ਨੂੰ ਹੁਣ ਕਈ ਨੂੰ ਉਹੀ ਨਹੀਂ ਪਤਾ ਕਿ ਯਾਰ ਨੈਸ਼ਨਲ ਇਲੈਕਸ਼ਨ ਜਿਹੜੇ ਹੋਏ ਆ, ਬੀਜੇਪੀ ਦੀਆਂ ਕਿੰਨੀਆਂ ਸੀਟਾਂ, ਕੋਲੀਸ਼ਨ ਗਵਰਨਮੈਂਟ ਕੀ ਆ, ਕਿੱਦਾਂ ਹੁੰਦੀ ਹੈ, ਮਤਲਬ ਕਿ ਉਹੀ ਫਿਰ ਕੋਰਟ ਹੈਰਾਨ ਹੁੰਦਾ ਕਿ ਯਾਰ ਤੁਸੀਂ ਪੋਲੀਟੀਕਲ ਅਸਾਈਲਮ ਦਾ ਕੇਸ ਕਿੱਦਾਂ ਲਾ ਸਕਦੇ ਜੇ ਤੁਹਾਨੂੰ ਖੁਦ ਹੀ ਨਹੀਂ ਪਤਾ ਕਿ ਦੇਸ਼ ਦੇ ਵਿੱਚ ਕਿਹੜੀ ਹੁਣ ਯੂਪੀ ਤੋਂ ਜੇ ਬੰਦਾ ਆ ਰਿਹਾ, ਉਹ ਮੈਜੋਰਟੀ ਨਾਲ ਜਿਹੜੇ ਜੇ ਕੋਈ ਕਾਂਗਰਸ ਸਰਕਾਰ ਦੀਆਂ ਕਿੰਨੀਆਂ ਸੀਟਾਂ ਬੰਦੇ ਨੂੰ ਇਹੀ ਨਹੀਂ ਪਤਾ, ਹਨਾ। ਸੋ ਇਹ ਜਿਹੜੀਆਂ ਟੋਟਲੀ ਕਾਫੀ ਕੰਸਰਨਿੰਗ ਹੋ ਜਾਂਦੀਆਂ। ਤੇ ਵੈਸੇ ਵੀ ਇਨ ਜਨਰਲ ਕੰਸਰਨਿੰਗ ਆ ਕਿ ਅਸਾਈਲਮ ਓਵਰਆਲ ਸਾਰਿਆਂ ਲਈ ਕੰਸਰਨਿੰਗ ਆ, ਸਾਰੀ ਕਮਿਊਨਿਟੀ ਵਾਸਤੇ ਕੰਸਰਨਿੰਗ ਆ। ਕਿਉਂਕਿ ਦੇਖੋ ਹੁਣ ਜਦੋਂ ਜਿਹੜਾ ਬੰਦਾ ਸਿੰਸੀਅਰ ਵੀ ਹੈਗਾ, ਜਿੰਨਾ ਅਸਲੀ ਵੀ ਪ੍ਰੋਬਲਮ ਆ, ਉਹਦੇ ਲਈ ਵੀ ਪ੍ਰੋਬਲਮ ਆ, ਰਾਈਟ। ਕਿਉਂਕਿ ਫਿਰ ਸਾਰੇ ਮਿਕਸ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਕਿ ਕੌਣ ਜੈਨੂਇਨ ਆ, ਕੌਣ ਉਹ ਆ ਤੇ ਕੌਣ ਨਹੀਂ ਆ। ਕਿਉਂਕਿ ਜੱਜਾਂ ਦਾ, ਸਰਕਾਰੀ ਵਕੀਲਾਂ ਦਾ ਐਟੀਟਿਊਡ ਖਰਾਬ ਪਹਿਲਾਂ ਹੀ ਹੋ ਜਾਂਦਾ, ਫਿਰ ਹਨਾ ਇੰਪ੍ਰੈਸ਼ਨ ਪੈ ਜਾਂਦਾ ਬੰਦੇ ਦੇ ਉੱਤੇ। ਉਹ ਬੰਦੇ ਦੇ ਉੱਤੇ ਦੇ ਨਾਲ ਪੈਂਦਾ ਹੀ, ਮੈਨੂੰ ਲੱਗਦਾ ਪੂਰੀ ਕਮਿਊਨਿਟੀ ਦੇ ਉੱਤੇ ਵੀ ਇਸ ਚੀਜ਼ ਦਾ ਜਿਹੜਾ ਅਸਰ ਪੈ ਜਾਂਦਾ। ਹਾਂਜੀ, ਪੂਰੀ ਕਮਿਊਨਿਟੀ ਤੇ ਜਿਹੜਾ ਉਹ ਹੈਗਾ। ਸੋ ਪ੍ਰੋਬਲਮ ਕਾਫੀ ਜਿਹੜੀ ਹੈਗੀ ਆ ਹੁਣ। ਇਹ ਤਾਂ ਕਾਫੀ ਜਨਤਾ, ਮਤਲਬ ਹੁਣ ਹਜ਼ਾਰਾਂ 'ਚ ਹੀ, ਲੱਖਾਂ 'ਚ ਹੀ ਆ, ਤੁਸੀਂ ਦੇਖ ਲਓ। ਫਿਰ ਬਾਕੀ ਹਿਸਾਬ ਆਪ ਹੀ ਲਗਾ ਕੇ ਕਿ ਕੋਰਟਸ ਦੇ ਵਿੱਚ ਜੱਜ ਹੁੰਨੇ ਗਾ। ਹੁਣ ਤਾਂ ਉਹਨਾਂ ਨੇ ਆਪਣੇ ਜਿੱਦਾਂ ਸੈਂਟਾਨਾ ਸੀਗੇ, ਟੀਮ A, ਟੀਮ B, ਟੀਮ C ਏਦਾਂ ਬਣਾਈਆਂ ਕਿ ਸਰਕਾਰੀ ਵਕੀਲ ਤੇ ਜੱਜ ਉਹਨਾਂ ਨੇ ਡਾਕਟ ਵੰਡੇ ਆ। ਤੇ ਜਿੱਦਣ ਮਤਲਬ ਹੁਣ ਪੰਜਾਬੀ ਇੰਟਰਪ੍ਰੇਟਰ ਉਹਨਾਂ ਨੇ ਬੁਲਾਇਆ ਤਾਂ ਜੱਜ ਨੇ ਸਾਰਾ ਜਿਹੜਾ ਉਹ ਪੰਜਾਬੀ ਵਾਲੇ ਕੇਸ ਜਿਹੜੇ ਸੁਣਨੇ ਆ ਸਵੇਰੇ ਸ਼ਾਮ, ਹਨਾ। ਤੇ ਉਹੀ ਜੱਜ ਆ ਜਿਹੜਾ ਸਟ੍ਰਿਕਟ ਆ, ਭਾਵੇਂ ਰਿਲੈਕਸਡ ਆ। ਤੇ ਸਰਕਾਰੀ ਵਕੀਲ ਵੀ ਉਹ ਕਹਿੰਦਾ ਕਿ ਆਫਟਰਨੂਨ 'ਚ ਵੀ ਕਹਿੰਦਾ ਤੁਸੀਂ ਮੇਰੇ ਸਾਹਮਣੇ, ਕਹਿੰਦਾ ਆਹੋ। ਤੇ ਕਹਿੰਦਾ ਆਪਣਾ ਅਨਦਰ ਪੰਜਾਬੀ ਕੇਸ ਤੇ ਅਨਦਰ ਜਾਂ ਹਰਿਆਣੇ ਵਾਲਾ ਕੇਸ, ਤੇ ਉਹ ਜਿਹੜਾ ਸੇਮ ਫਿਰ ਤੁਸੀਂ ਦੇਖ ਲਓ ਕਿ ਹੁਣ ਹਫਤਾ ਜੱਜ ਨੇ ਜਿਹੜੀ ਸੇਮ ਚੀਜ਼ ਜਿਹੜੀ ਵੇਖਣੀ ਆ, ਹੈਨਾ। ਤੇ ਉਹ ਤਾਂ ਕਰਕੇ ਜਿੱਦਾਂ ਡਾਕੂਮੈਂਟਸ ਆ ਕਿ ਜੇ ਬਾਈ ਡੋਨੇਸ਼ਨ ਹੈਗੀ ਆ ਤਾਂ ਉਹਦਾ ਅਸਲੀ ਪ੍ਰੂਫ ਦੇਖੋ। ਡੋਨੇਸ਼ਨ ਦਾ ਕੀ ਹੁੰਦਾ ਵਾ ਕਿ ਜੇ ਕਿਸੇ ਨੇ ਵਾਕਈ ਡੋਨੇਸ਼ਨ ਕੀਤੀ ਆ, ਉਹਦਾ ਪ੍ਰੂਫ ਇਹ ਹੁੰਦਾ ਕਿ ਤੁਹਾਡੇ ਬੈਂਕ 'ਚੋਂ ਜਿਹੜੇ ਪੈਸੇ ਕੱਟੇ ਹੋਏ ਆ, ਇਹ ਡੋਨੇਸ਼ਨ ਦਾ ਪ੍ਰੂਫ ਹੁੰਦਾ। ਕੋਈ ਪਰਚੀ ਜੀ ਜਿਹੜੀ ਲਿਆ ਕੇ ਉਹ ਡੋਨੇਸ਼ਨ ਦਾ ਪ੍ਰੂਫ ਨਹੀਂ ਹੁੰਦਾ। ਉਹ ਪ੍ਰੂਫ ਹੁੰਦਾ ਕਿ ਉੱਤੇ ਡਾਊਟ ਜਾਂਦਾ ਕਿ ਯਾਰ ਇਹ ਅਸਲੀ ਆ ਕਿ ਇਹ ਜੈਨੂਇਨ ਆ ਕਿ ਨਹੀਂ ਪਰਚੀ ਆ। ਸਰਕਾਰੀ ਕਹਿੰਦਾ ਤੂੰ ਮੈਨੂੰ ਬੈਂਕ ਦੀ ਐਕਟੀਵਿਟੀ ਕਿਉਂ ਨਹੀਂ ਨਾਲ ਦਿਖਾ ਰਿਹਾ ਕਿ ਬੈਂਕ 'ਚੋਂ ਜਿਹੜੇ ਪੈਸੇ ਗਏ। ਇਹ ਮੁੱਦੇ ਜਿਹੜੇ ਆ ਜਾਂਦੇ। ਹੁਣ ਦੇਖੋ ਜਿੱਦਾਂ ਤੁਸੀਂ ਕਿਹਾ ਕਿ 4 ਸਾਲ ਹੋ ਗਏ ਡਿਸਕਸ ਕਰਦੇ, ਤੁਹਾਡਾ ਜਿਹੜਾ ਸਵਾਲ ਸੀਗਾ ਕਿ ਕੋਈ ਫਰਕ ਪਿਆ ਕਿ ਨਹੀਂ ਪਿਆ, ਫਰਕ ਪਿਆ ਵਾ। ਕਈ ਹੁਣ ਸਾਨੂੰ ਸ਼ੋਅ ਸੁਣਦੇ ਆ, ਹੁਣ ਵੀ ਸੁਣ ਰਹੇ ਆ, ਭਾਵੇਂ ਉਹਨਾਂ ਦੇ ਪਾਸ ਹੋ ਗਏ ਆ ਫਿਰ ਵੀ ਸੁਣ ਰਹੇ ਆ। ਟਿਕਟੋਕ ਰਾਹੀਂ, ਇੰਸਟਾਗ੍ਰਾਮ ਰਾਹੀਂ, ਕਈ ਵਾਰੀ ਰੇਡੀਓ ਤੇ ਵੀ ਕਾਲ ਕਰਕੇ ਵੀ ਕਹਿੰਦੇ ਕਿ ਧੰਨਵਾਦ ਤੁਹਾਡਾ, ਸੁਣਦੇ ਸੀਗੇ, ਸਾਡਾ ਪਾਸ ਹੋ ਗਿਆ। ਬਿਲਕੁਲ ਜੀ ਜੀ। ਹੁੰਦੇ ਆ ਕਿੱਦਾਂ ਕੀ ਆ, ਕੋਰਟ ਦੀਆਂ ਪ੍ਰੋਬਲਮ ਦਾ ਪਤਾ, ਕਈ ਨਹੀਂ ਲਾਪਰਵਾਹ ਵੀ ਹੈਗੇ ਆ ਬੰਦੇ। ਸੋ ਇਹ ਡਿਪੈਂਡ ਕਰਦਾ ਬੰਦੇ ਨੂੰ ਕਿੰਨਾ ਕੀ ਆ, ਹਾਂਜੀ, ਕਿੰਨਾ ਉਹ ਆ ਜੈਨੂਇਨ, ਕਿੰਨਾ ਬੰਦਾ ਕਿੰਨੇ ਉਹਦੇ ਕਨਵਰਸੇਸ਼ਨ 'ਚ ਜਿਹੜਾ ਇੰਗੇਜ ਕਰ ਸਕਦਾ। ਤੇ ਇਸ ਲਈ ਹੁਣ ਮੈਂ ਕਿਹਾ ਬਾਹਰ ਬੰਦਾ ਜਿੰਨਾ ਮਰਜ਼ੀ ਸ਼ੇਅਰ ਬਣ ਜਾਵੇ, ਜਦੋਂ ਜੱਜ ਮੁਰੇ ਕਈ ਵਾਰੀ ਜਾ ਕੇ ਬੰਦਾ ਬਹਿੰਦਾ ਤਾਂ ਵਕੀਲ ਵੀ ਦੇਖਦਾ ਕਿ ਯਾਰ ਇਹ ਬੰਦਾ ਤਾਂ ਚੇਂਜ, ਪਹਿਲਾਂ ਤਾਂ ਗੱਲਾਂ ਹੋਰ ਕਰਦੇ ਸੀ, ਹੁਣ ਥੋੜਾ ਹੋਰ ਹੋ ਗਿਆ, ਆਵਾਜ਼ ਨਹੀਂ ਨਿਕਲਦੀ, ਹਨਾ। ਫੇਰ ਨਹੀਂ, ਫਿਰ
ਫੇ ਨਹੀਂ ਕੋਈ ਚਿੱਤੇ ਆਉਂਦਾ ਤੇ ਨਾ ਹੀ ਫੇ ਮੈਂ ਕਿਹਾ ਕੋਈ ਉਹ ਆ। ਤਾਂ ਬਾਹਰ ਬਹੁਤ ਸਲਾਹਾਂ ਹੁੰਦੀਆਂ ਬੰਦਿਆਂ ਨੂੰ ਕਮਿਊਨਿਟੀ ਦੀਆਂ ਕਿ ਹੁਣ ਦੇਖੋ ਇਦਾਂ ਕਿ ਜਿਹੜੇ ਬੰਦੇ ਦਾ ਕੇਸ ਪਾਸ ਹੋ ਗਿਆ ਉਹ ਭਾਵੇਂ ਵੀਕ ਵਿਟਨੈਸ ਹੋਵੇ, ਉਹਨੇ ਹੁਣ ਮੈਨੂੰ ਲੱਗਦਾ ਕਿ ਬਾਹਰ ਜਾ ਕੇ ਉਹਨੇ ਬਾਕੀਆਂ ਨੂੰ 4 ਸਲਾਹਾਂ ਦੇਣੀਆਂ ਕਿ ਇਦਾਂ ਸੀ, ਉਦਾਂ ਸੀਗਾ, ਆਹ ਸੀਗਾ, ਉਹ ਸੀਗਾ। ਤੇ ਪੀਡੀ ਦੀ ਜਿੱਦਾਂ ਖਾਸ ਕਰਕੇ ਉਹਨਾਂ ਦੇ ਨਾਂ ਪੀਡੀ ਨਾਲ ਨਹੀਂ, ਜੋ ਮਰਜ਼ੀ ਕਰ ਲਾ ਪੀਡੀ ਨਾਲ ਨਹੀਂ। ਤੇ ਉਹ ਸ਼ਾਇਦ ਬੰਦੇ ਨੂੰ ਲੱਗ ਰਿਹਾ ਹੋਣਾ ਕਿ ਮੈਂ ਬੜਾ ਵੱਡਾ ਬੰਦਾ ਪਿਆ ਕਿ ਕਿਸੇ ਨੂੰ ਮੈਂ ਕਹਿਣ ਦਿਆਂ ਕਿ ਪੀਡੀ ਨਾਲ ਨਹੀਂ, ਪੀਡੀ ਨਾਲ ਨਹੀਂ। ਬੰਦੇ ਨੂੰ ਪੁੱਛ, ਕਈ ਜਿਹਨਾਂ ਦੀ ਲੈਣੀ ਵੀ ਬਣਦੀ ਹੈ ਪੀਡੀ, ਉਹ ਵੀ ਬੰਦਾ ਕਈ ਵਾਰੀ ਮਨਾ ਕਰ ਦਿੰਦਾ ਸਰਕਾਰੀ ਵਕੀਲਾਂ ਦੀ। ਮੈਂ ਤਾਂ ਕਹੀ ਜਾਂਦੀ ਤੈਨੂੰ ਕਿ ਤੇਰੇ ਡਾਕੂਮੈਂਟ ਫੇਕ ਆ, ਮੈਂ ਪਾਸ ਨਹੀਂ ਕਰਨਾ, ਜੋ ਹੋਊਗਾ ਦੇਖੀ ਆ। ਤੇ ਜਦੋਂ ਕੇਸ ਫਿਰ ਡਿਨਾਈ ਹੋਇਆ ਤੇ ਫਿਰ ਨਾਲ ਹੀ ਪੀਡੀ ਚੇਤੇ ਆ ਜਾਂਦੀ ਹੈ ਨਾ। ਤੇ ਫਿਰ ਕਈ ਵਾਰੀ ਬਾਅਦ 'ਚ ਵੀ ਬੰਦੇ ਕਹਿੰਦੇ ਕਿ ਯਾਰ ਭਾਜੀ ਸਮਝ ਨਹੀਂ ਆਇਆ ਸੀ ਪੀਡੀ ਕੀ ਹੈ। ਸਮਝ ਕਿੱਦਾਂ ਨਹੀਂ ਆਇਆ ਤਾਂ ਤੈਨੂੰ ਬੜੇ ਆਰਾਮ ਨਾਲ ਸੀਗਾ ਕਿ ਪੀਡੀ ਕੀ ਆ। ਤੇ ਤੈਨੂੰ ਮੈਂ ਕਿਹਾ ਵੀ ਸੀ ਕਿ ਸਰਕਾਰੀ ਵਕੀਲ ਕਹਿੰਦੀ ਕਿ ਡਾਕੂਮੈਂਟ ਫਰਾਡ ਆ, ਮੈਂ ਨਹੀਂ ਕਰਨਾ ਪਾਸ। ਉਹ ਕੇਸਾਂ 'ਚ ਵੀ ਬੰਦਾ ਆ ਕੇ ਕਹਿ ਰਿਹਾ ਕਿ ਨਹੀਂ ਮੈਂ ਪੀਡੀ ਨਹੀਂ ਲੈਣੀ, ਜੋ ਮਰਜ਼ੀ ਹੋ ਜਾਵੇ। ਜਿਹੜੇ ਬੰਦੇ ਦੀ ਜ਼ੁਬਾਨ ਨਹੀਂ ਨਿਕਲਦੀ ਉਹ ਕਹਿੰਦਾ ਮੈਂ ਪੀਡੀ ਨਹੀਂ ਲੈਣੀ। ਪੀਡੀ ਕੀ ਚੀਜ਼ ਆ? ਪੀਡੀ ਸਿਰਫ ਅੱਖਰ ਆ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ। ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਦਾ ਮਤਲਬ ਇਹ ਹੈ ਕਿ ਤੁਹਾਡਾ ਕੇਸ ਜਿਹੜਾ ਹੈਗਾ, ਜੇ 2020 ਤੋਂ ਤੁਸੀਂ ਪਹਿਲਾਂ ਆਏ ਆ, ਹਾਂਜੀ, ਤੇ ਉਦੋਂ ਸਰਕਾਰੀ ਵਕੀਲ ਕੋ ਫੁੱਲ ਅਥਾਰਟੀ ਹੁੰਦੀ ਆ, ਉਹ ਪੀਡੀ ਦੇ ਸਕਦਾ ਵਾ। ਜਿਹੜੇ 2020 ਤੋਂ ਬਾਅਦ ਵਾਲੇ ਆ ਉਹਨਾਂ 'ਚ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਸਰਕਾਰੀ ਵਕੀਲ ਨੂੰ। ਇੰਨਾ ਸੌਖਾ ਹੋਣ ਲਈ ਨਹੀਂ ਹੁੰਦਾ। ਜੱਜ ਤੋਂ ਨਹੀਂ, ਆਪਣੇ ਡਿਪਾਰਟਮੈਂਟ ਤੋਂ ਕਿ ਆਪਾਂ ਪੀਡੀ ਆਫਰ ਕਰਨੀ ਆ ਕਿ ਨਹੀਂ ਕਰਨੀ ਆ। ਤੁਹਾਨੂੰ ਫਿਰ ਪਲੱਸ ਜਿਹੜੇ ਚਾਹੀਦੇ ਆ, ਯੂਐਸ ਸਿਟੀਜ਼ਨ ਵਾਈਫ ਜਾਂ ਬੱਚਾ ਜਾਂ ਹੋਰ ਕੋਈ, ਹਨਾ। ਤੇ ਪੀਡੀ ਦੀ ਰਿਕੁਐਸਟ ਹੁਣ ਕੀ ਹੁੰਦੀ ਆ ਕਿ ਜਿਹੜਾ ਸਰਕਾਰੀ ਵਕੀਲ ਆ ਤੁਹਾਡਾ ਕੇਸ ਡਿਸਮਿਸ ਕਰ ਦਿੰਦਾ ਕਿ ਮੈਂ ਇੱਥੇ ਕੋਰਟ ਦੇ ਵਿੱਚ ਪ੍ਰੋਸੀਕਿਊਟ ਨਹੀਂ ਕਰਨਾ। ਉਹਦਾ ਮਤਲਬ ਇਹ ਨਹੀਂ ਕਿ ਤੁਹਾਡਾ ਕੇਸ ਫੇਲ ਹੋ ਗਿਆ। ਬੜੇ ਸਾਰੇ ਲੋਕ ਇਹੀ ਸਮਝਦੇ ਕਿ ਕੇਸ ਫੇਲ ਹੋ ਗਿਆ। ਉਹਦਾ ਮਤਲਬ ਸਿਰਫ ਇਹੀ ਹੈ ਕਿ ਕੋਰਟ ਦੇ ਮੂਹਰੇ ਨਹੀਂ, ਤੁਸੀਂ ਅਸਾਈਲਮ ਆਫਿਸ ਦੇ ਮੂਹਰੇ ਜਾ ਕੇ ਆਪਣਾ ਕੇਸ ਜਿਹੜਾ ਲਾ ਸਕਦੇ ਆ। ਪਰ ਤੁਹਾਨੂੰ ਇੱਕ ਉਹਨਾਂ ਨੇ ਹੋਰ ਮੌਕਾ ਦੇ ਦਿੱਤਾ। ਥੋੜਾ ਜਿਹਾ ਜ਼ਿਆਦਾ ਲੱਗੂਗਾ ਪਰ ਤੁਸੀਂ ਅਸਾਈਲਮ ਆਫਿਸ ਮੂਹਰੇ ਜਾ ਸਕਦੇ ਆ। ਉੱਥੇ ਤੁਹਾਡਾ ਮੌਕਾ ਮਿਲ ਗਿਆ। ਉੱਥੇ ਤੁਹਾਡੇ ਜੱਜ ਮੂਹਰੇ ਨਹੀਂ, ਤੁਹਾਡੀ ਅਸਾਈਲਮ ਆਫਿਸਰ ਮੂਹਰੇ ਪੇਸ਼ੀ ਆ, ਜਿਹੜਾ ਕਿ ਥੋੜਾ ਜਿਹਾ ਈਜ਼ੀ ਆ। ਤੇ ਤੁਹਾਨੂੰ ਕੱਟਣ ਲਈ ਸਰਕਾਰੀ ਵਕੀਲ ਨਹੀਂ ਬੈਠਾ। ਤੇ ਉਹ ਬੜਾ ਵੱਡਾ ਫੈਕਟਰ ਜਿਹੜਾ ਉਹ ਹੁੰਦਾ। ਤੇ ਕਈ ਕੇਸਾਂ ਦੇ ਵਿੱਚ ਇਹ ਹੈ ਕਿ ਜਿਹਨਾਂ ਦੇ ਵਿੱਚ ਬੰਦਾ ਬਹੁਤ ਵੀਕ ਵਿਟਨੈਸ ਆ, ਜਿਹਨੂੰ ਪਤਾ ਨਹੀਂ ਹੈ, ਹਨਾ। ਤੇ ਉਹ ਕਈ ਵਾਰੀ ਏਦਾਂ ਕਿ ਜੀ ਰੱਬ ਮਿਹਰ ਕਰੂਗਾ, ਚਲੀਏ ਜੀ। ਹੁਣ ਮੈਂ ਕਿਹਾ ਯਾਰ ਰੇਟਿੰਗ ਤਾਂ ਦੇਖ ਲਾ ਜੱਜ ਦੀ ਕਿੱਦਾਂ ਵਾ, ਹਨਾ। ਕਿ ਜੇ 10% ਰੇਟਿੰਗ ਵਾਲਾ ਵੀ ਆ, ਹੁਣ ਦੇਖੋ ਜੇ ਤੁਸੀਂ ਸਾਡਾ ਰੈਕਰਡ ਚੈੱਕ ਕਰੋ, ਬੜੇ ਔਖੇ ਤੋਂ ਔਖੇ ਗੁੰਝਲਦਾਰ ਕੇਸ ਜਿਹੜੇ ਪਾਸ ਕਰਾਏ ਹੋਏ ਆ। ਹਾਂਜੀ, ਹਰੇਕ ਕੇਸ ਦੇ ਵਿੱਚ ਜਿਹੜਾ ਕਈ ਕੁਝ ਵੇਖਣਾ ਪੈਂਦਾ ਕਿ ਮੁੱਦਾ ਕੀ ਆ, ਤੇ ਸਰਕਾਰੀ ਵਕੀਲ ਦਾ ਕੀ ਐਟੀਟਿਊਡ ਆ, ਜੱਜ ਸਾਹਿਬ ਦਾ ਕੀ ਐਟੀਟਿਊਡ ਆ। ਤੇ ਕਈ ਕੇਸਾਂ ਦੇ ਵਿੱਚ ਜਿਹੜੀ ਪੀਡੀ ਉਹ ਬੈਨੀਫੀਸ਼ੀਅਲ ਹੋ ਜਾਂਦੀ ਹੈ, ਸਪੈਸ਼ਲੀ ਜੇ ਬੰਦੇ ਨੇ ਵਿਆਹ ਕਰਾਇਆ ਹੋਇਆ ਸਿਟੀਜ਼ਨ ਨਾਲ ਜਾਂ ਗ੍ਰੀਨ ਕਾਰਡ ਹੋਲਡਰ ਨਾਲ। ਤੇ ਜੇ ਆਪਸ਼ਨਸ ਹੈਗੀਆਂ ਤਾਂ ਜ਼ਰੂਰ ਉਹ ਲਓ, ਕਿਉਂਕਿ ਅਸਾਈਲਮ ਲੜਦੇ ਆ ਤਾਂ ਹਮੇਸ਼ਾ ਜੱਜ ਦੇ ਪਰਸਪੈਕਟਿਵ ਤੇ ਬਣ ਜਾਂਦੀ ਹੈ ਗੱਲ। ਤੇ ਕਦੀ ਏਦਾਂ ਨਹੀਂ ਕਿ ਕੋਈ ਉਹਦੀ 100% ਨਹੀਂ ਗਰੰਟੀ ਲੈ ਸਕਦਾ ਹੁੰਦਾ ਕੋਈ ਵੀ, ਭਾਵੇਂ ਜਿੰਨਾ ਮਰਜ਼ੀ ਤਗੜੇ ਤੋਂ ਤਗੜਾ ਕੇਸ ਹੋਵੇ। ਈਵਨ ਅੰਮ੍ਰਿਤਪਾਲ ਜਿਹੜਾ ਕੇਸ ਸੀਗਾ ਉਹਦੇ ਵਿੱਚ ਵੀ ਮਾਮਲਾ ਬੜਾ ਉਲਝ ਗਿਆ ਸੀਗਾ, ਨੋਟ ਔਨ ਪੋਲਿਟਿਕਸ। ਹਾਂਜੀ, ਤੇ ਤਾਂ ਕਰਕੇ ਹੈ ਕਿ ਸਾਰਾ ਜਿਹੜੀ ਜਨਤਾ, ਜਿਹੜੀ ਅਵੇਅਰ ਜਨਤਾ ਜਿਹੜੀ ਸੁਣ ਰਹੀ ਹੈ, ਜਿਹਨੂੰ ਪਤਾ ਐਗਜ਼ੈਕਟਲੀ ਕੀ ਹੋ ਰਿਹਾ, ਇਨਫੋਰਮਡ ਆ ਜਿਹੜੀ ਜਨਤਾ। ਤਾਂ ਸ਼ੋਅ ਦਾ ਮਕਸਦ ਕੀ ਸੀਗਾ ਕਿ ਜਨਤਾ ਜਿਹੜੀ ਕਿ ਇਨਫੋਰਮ ਹੋਵੇ, ਇੰਟੈਲੀਜੈਂਟ ਜਨਤਾ ਜਿਹੜੀ ਜੁੜੇ ਸਾਡੇ ਸ਼ੋਅ ਦੇ ਨਾਲ। ਉਹਨਾਂ ਨੂੰ ਜਿਹੜੀ ਫਾਇਦਾ ਕਰਨਾ ਆਪਣੇ ਕੇਸ ਦੇ ਵਿੱਚ, ਉਹਨਾਂ ਨੂੰ ਫਾਇਦਾ ਹੋਊਗਾ। ਕਮਿਊਨਿਟੀ ਨੂੰ ਵੀ, ਹਨਾ, ਥੋੜਾ ਜਿਹਾ ਐਜੂਕੇਟ ਕਰਨ, ਕਮਿਊਨਿਟੀ ਨੂੰ ਥੋੜਾ ਅਪਗ੍ਰੇਡ ਕਰਨ। ਇਹ ਤਾਂ ਹੁਣ ਏਦਾਂ ਲੱਗ ਰਿਹਾ ਕਿ ਵਿੱਚ ਕੇ ਜਿਹੜੇ ਪੁਰਾਣੇ ਵਕੀਲਾਂ ਤੋਂ ਸਾਡੇ ਕੋਲ ਲੋਕ ਆਏ ਸੀਗੇ ਉਹ ਜ਼ਰੂਰ ਅਪਗ੍ਰੇਡਡ ਸੀਗੇ ਸੁਣ ਕੇ ਕਿ ਯਾਰ ਸਾਨੂੰ ਪਤਾ ਲੱਗ ਗਿਆ ਏਦਾਂ। ਪਰ ਹੁਣ ਏਦਾਂ ਕਿ ਆਪਣਾ ਵੀ ਹੁਣ ਦੇਖੋ ਸ਼ੋਅ ਚੱਲ ਪਿਆ, ਨਾਮ ਚੱਲ ਪਿਆ, ਉਹਦੇ ਨਾਲ ਕੀ ਹੈ ਕਿ ਹੁਣ ਜਿਹੜੀ ਪਰ ਨਵੀਂ ਜਨਤਾ ਕਿਸੇ ਨੇ ਕਈ ਵਾਰੀ ਨਹੀਂ ਵੀ ਸੁਣਿਆ ਹੁੰਦਾ ਕੁਝ ਵੀ। ਕਈ ਵਾਰੀ ਮੈਂ ਉੱਦਾਂ ਪੁੱਛਦਾ ਯਾਰ ਤੂੰ ਕਿਵੇਂ, ਪੁੱਛਦਾ ਕਿ ਯਾਰ ਦੂਜੀ ਸਟੇਟ 'ਚ ਕਿਉਂ ਨਹੀਂ ਜਾ ਸਕਦਾ? ਕਹਿੰਦਾ ਯਾਰ ਆਧਾਰ ਕਾਰਡ ਪੈਨ ਕਾਰਡ ਤੋਂ ਟਰੈਕ ਕਰ ਲੈਣਾ। ਮੈਂ ਕਦੀ ਸੁਣਿਆ? ਸਾਨੂੰ ਕਹਿੰਦਾ ਨਹੀਂ ਯਾਰ ਸੁਣਿਆ ਨਹੀਂ। ਕਹਿੰਦਾ ਮੈਂ ਫਿਰ ਕਿੱਦਾਂ? ਕਹਿੰਦਾ ਵੈਸੇ ਹੀ ਫੈਡਾ ਫੁੰਡਾ ਤੋਂ ਸੀਗਾ ਵਾਲਾ ਵਕੀਲ ਕਰ ਲਈਏ। ਹੁਣ ਦੇਖੋ ਰੀਲੋਕੇਸ਼ਨ ਤੇ ਕਿੱਦਾਂ, ਮੈਂ ਕਿਹਾ ਐਪੀਸੋਡ ਤੇ ਐਪੀਸੋਡ ਕਿੰਨਾ ਕੁਛ ਆਪਾਂ, ਹਨਾ, ਕਿੰਨੇ ਆਰਕੇ ਦਾ ਕਿੰਨੀ ਏਰੀ ਆਪਾਂ ਕੀਤਾ। ਹੁਣ ਕਈ ਵਾਰੀ ਬੰਦੇ ਦੀ ਤਰੀਕ ਚੜੀ ਹੁੰਦੀ, ਉਹਨੇ ਸ਼ੋਅ ਨਹੀਂ ਵੇਖਿਆ, ਕੁਛ ਨਹੀਂ ਦੇਖਿਆ, ਕੰਮਾਂ ਕਾਰਾਂ 'ਚ ਕਈ ਵਾਰੀ ਬੰਦੇ ਜਿਹੜੇ ਬਿਜ਼ੀ ਹੋ ਜਾਂਦੇ ਹਨ। ਤੇ ਕਈ ਸਾਰੇ ਜਿਹੜੇ ਫੈਕਟਰ ਉਹ ਹੈਗੇ ਆ। ਪਰ ਇਹ ਹੈ ਕਿ ਹੁਣ ਦੇਖੋ, ਹੁਣ ਸਾਰਿਆਂ ਨੂੰ ਤਾਂ ਨਹੀਂ ਕਹਿ ਸਕਦੇ। ਤੇ ਜਿਹਨੇ ਸਮਝਣਾ ਉਹਨੂੰ ਜਿੱਕੋ ਮੌਕਾ ਆ, ਜਿਹੜਾ ਸਮਝਦਾ ਵੀ ਇਸ ਦੀ ਕੀ ਫਾਇਦਾ ਹੈ, ਉਹ ਤਾਂ ਬੰਦਾ ਫਾਇਦਾ ਚੱਕ ਰਹੇ ਆ ਉਹਦੇ ਵਿੱਚ। ਨਾਲੇ ਹੁਣ ਜਿਹੜੀ ਗੱਲ ਤੁਸੀਂ ਦੱਸੀ ਆ ਵੀ
ਅਦਾਲਤ ਵਿੱਚ ਤੁਹਾਡਾ 10% ਜੋਰ ਲੱਗਣਾ, ਵਿਦ ਹੋਲਡਿੰਗ ਰਿਮੂਵ ਕਰਾਉਣ ਦੇ ਲਈ ਤੁਹਾਡਾ 50% ਜੋਰ ਲੱਗਣਾ। ਸੋ ਬੈਟਰ ਆ ਵੀ ਤੁਸੀਂ ਪਹਿਲਾਂ 10% ਜੋਰ ਲਾ ਕੇ ਕੰਮ ਜਿਹੜਾ ਉਹ ਖਿੱਚ ਲਓ, ਰਾਦਰ ਦੈਨ ਵੀ ਆਪਾਂ ਕੁਛ ਵੀ ਨਹੀਂ ਜਿਹੜਾ ਉਹ ਕਰੀਏ। ਚਲੋ ਸਾਰੇ ਤਾਂ ਨਹੀਂ ਕਰਦੇ, ਪਰ ਜਿਹੜੇ ਇਸ ਮਾਮਲੇ 'ਚ ਫਿਰ ਫਸ ਜਾਂਦੇ ਆ, ਜਦੋਂ ਧਿਆਨ ਨਹੀਂ ਦਿੰਦੇ, ਫਿਰ ਆਪਾਂ ਨੂੰ ਪਤਾ ਹੈ ਵੀ ਉਹ ਇਦਾਂ ਹੋ ਗਿਆ, ਉਹਦਾ ਇਦਾਂ ਸੀ, ਉਹਦਾ ਇਦਾਂ ਸੀ, ਸਾਰੀਆਂ ਗੱਲਾਂ ਆਪਾਂ ਜਿਹੜੀਆਂ ਉਹ ਸੁਣਨ ਨੂੰ ਜਿਹੜੀਆਂ ਉਹ ਮਿਲਦੀਆਂ ਰਹਿੰਦੀਆਂ ਆ। ਸੋ ਧਿਆਨ ਦਿਆ ਕਰੋ, ਫਾਇਦਾ ਹੋਊਗਾ ਤੁਹਾਨੂੰ ਇਸ ਚੀਜ਼ ਦੇ ਵਿੱਚ, ਇਸ ਸ਼ੋਅ ਦੇ ਨਾਲ। ਸਾਡੀ ਇਹੀ ਕੋਸ਼ਿਸ਼ ਹੈ, ਬਹੁਤ ਲੋਕਾਂ ਨੇ ਫਾਇਦਾ ਚੱਕਿਆ, ਤੇ ਤੁਸੀਂ ਵੀ ਜਿਹੜਾ ਜ਼ਰੂਰ ਚੱਕੋ, ਆਪਣੀ ਨੌਲੇਜ ਨੂੰ ਵਧਾਓ ਤੇ ਆਪਣੇ ਕੇਸ ਦੀ ਜਿਹੜੀ ਉਹ ਬੈਟਰ ਤਿਆਰੀ ਕਰੋ। ਤੇ ਹਾਂਜੀ ਜੀ ਜੀ ਮੇਨ ਗੱਲ ਇੰਟਰਸਟ ਦੀ ਆ ਗਈ ਹੈ ਨਾ, ਕਿ ਦੇਖੋ ਇਮੀਗ੍ਰੇਸ਼ਨ ਲਾਅ ਹੋ ਰਹੀ ਹੁੰਦਾ, ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਇੰਟਰਸਟਿੰਗ ਬਣਾਈਏ, ਤੁਹਾਡੇ ਸਾਹਮਣੇ ਪੇਸ਼ ਕਰੀਏ। ਕਈ ਵਾਰੀ ਉਦਾਂ ਵੀ ਮਜ਼ਾਕ ਕਰਦੇ ਰਹੀਦਾ, ਡੰਡ ਲਾਈਦੀ ਰਹੀਦੀ ਲੋਕਾਂ ਦੀ, ਉਦਾਂ ਹੀ ਹਾਸਾ ਮਜ਼ਾਕ ਜਿਹਾ ਚੱਲਿਆ ਰਵੇ। ਪਰ ਮੇਨ ਇਹ ਹੈ ਕਿ ਇੰਟਰਸਟ ਦੀ ਗੱਲ ਆ ਗਈ, ਕਿ ਤੁਸੀਂ ਇੱਕ ਜਿਹਦਾ ਨੌਲੇਜ ਬੇਸ ਤੁਹਾਡਾ ਵੱਧਦਾ ਹੈ ਨਾ, ਕਿ ਤੁਹਾਡੇ ਕੇਸ ਨਾਲ ਨਹੀਂ ਵੀ ਰਿਲੇਟਡ ਆ, ਤੇ ਕੁਝ ਬੰਦੇ ਨੂੰ ਸੁਣਨ ਨੂੰ ਮਿਲਦਾ। ਹੁਣ ਇਮੀਗ੍ਰੈਂਟ ਵਾਸਤੇ ਤਾਂ ਇਮੀਗ੍ਰੇਸ਼ਨ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੋ ਗਈ, ਬਾਕੀ ਗੱਲਾਂ ਤਾਂ ਬਾਅਦ 'ਚ ਆਉਣਾ। ਜਿਹੜਾ ਫਨ ਆ ਤੁਹਾਡਾ ਯੰਗ ਬੰਦਿਆਂ ਲਈ ਹੈ ਨਾ, ਜਿਹੜੇ ਹੁਣ ਇਹ ਹੈ ਕਿ ਜੇ ਕੋਈ ਕਲਾਇੰਟ ਵੀ ਆਪਣਾ ਸੁਣਦਾ ਵਾ, ਦੇਖੋ ਗੱਡੀਆਂ ਗੁੱਡੀਆਂ, ਗਾਣੇ ਵਜਾਣੇ ਜਿਹੜਾ ਹੈਗਾ ਨਾ, ਕੱਪੜੇ, ਉਹ ਇੱਕ ਪੋਰਸ਼ਨ ਆ ਤੁਹਾਡਾ। ਉਹ ਯੰਗ ਬੰਦਿਆਂ ਨੂੰ ਠੀਕ ਆ, ਸ਼ੌਂਕ ਹੁੰਦਾ, ਸਾਨੂੰ ਵੀ ਬੜਾ ਸੀਗਾ, ਆਪਾਂ ਵੀ ਸੇਮ ਚੀਜ਼ਾਂ ਇੰਡੀਆ ਤੋਂ ਕਰਕੇ ਆਏ ਆ, ਹਰੇਕ ਕੰਮ ਜਿਹੜਾ ਕੀਤਾ ਵਾ। ਤੇ ਅਲਟੀਮੇਟਲੀ ਕੀ ਆ ਕਿ ਲਾਈਫ ਬਹੁਤ ਲੰਬੀ ਆ, ਤੇ ਤੁਸੀਂ ਯੰਗ ਆ, ਤੇ ਜਿਹੜੀ ਸੰਗਤ ਆ, ਪੀਅਰ ਪ੍ਰੈਸ਼ਰ ਵੀ ਬੰਦੇ ਤੇ ਬੜਾ ਹੁੰਦਾ, ਬਹੁਤ ਪੈਂਦਾ ਸਰ। ਉਹਨੂੰ ਸੀਰੀਅਸਲੀ ਲਓ, ਤੇ ਵਕੀਲ ਦੀ ਗੱਲ ਸੁਣੋ ਆਪਣੇ। ਕੀ ਆ ਜਿਹੜਾ ਆਹ ਸ਼ੋਅ ਆ, ਇਹਦੇ ਵਿੱਚ ਇਹ ਹੈ ਕਿ ਦੋ ਤਰ੍ਹਾਂ ਦੀਆਂ ਮੈਂ ਦੇਖਿਆ ਕਿ ਧਿਰਾਂ ਜਿਹੜੀਆਂ ਬਣੀਆਂ। ਕਈ ਬੰਦੇ ਸੀਰੀਅਸ ਆਪਣੇ ਕੰਮ ਨਾਲ ਕੰਮ, ਉਹਨਾਂ ਦੇ ਕਮੈਂਟ ਵੀ ਏਦਾਂ ਵਾ। ਕਈ ਬੰਦੇ ਛਲਾਰੂ ਜੇ ਵੀ ਆ, ਟਾਈਮ ਪਾਸ ਜਾਂ ਉਦਾਂ ਹੀ, ਕਿ ਬੰਦੇ ਨੂੰ ਲੱਗਦਾ ਕਿ ਮੈਂ ਹੀ ਸਭ ਤੋਂ ਇੰਪੋਰਟੈਂਟ ਆ, ਕਿ ਮੈਂ ਆ ਕੇ ਕਮੈਂਟ ਮਾਰਤਾ ਪਹਿਲਾਂ ਤੇ ਮੇਰਾ ਵੇਖਿਆ ਜਾਵੇ। ਤੇ ਇਹ ਆ ਕਿ ਜਿਹੜਾ ਤੁਸੀਂ ਨਾ ਆਪਣੇ ਆਪ ਨੂੰ ਜਿਹੜਾ ਐਸੋਸੀਏਸ਼ਨ ਕਿਹਨਾਂ ਕਰਨੀ ਆ, ਤੇ ਮਤਲਬ ਹੁਣ ਬੇਅੰਤੀ ਚੀਜ਼ਾਂ ਤੁਸੀਂ ਸੋਸ਼ਲ ਮੀਡੀਆ ਤੇ ਜਿਹੜੀ ਮਰਜ਼ੀ ਚੀਜ਼ ਜਾ ਕੇ ਵੇਖ ਸਕਦੇ ਆ, ਜਿਹੜੀ ਮਰਜ਼ੀ ਚੀਜ਼ ਤੇ ਟਾਈਮ ਖਰਾਬ ਕਰ ਸਕਦੇ ਆ, ਕਮੈਂਟ ਕਰ ਸਕਦੇ ਆ ਆਪਣੇ। ਤੇ ਇਹ ਜਿਹੜਾ ਸ਼ੋਅ ਆ, ਇੱਕ ਨੌਲੇਜ ਜਿਹੜੀ ਇਹਦੀ ਤੁਹਾਨੂੰ ਮਿਲਦੀ ਆ, ਇੱਥੇ ਜੇ ਤੁਸੀਂ ਆ ਕੇ ਆਪਣੇ 2 ਘੰਟੇ ਲਾ ਰਹੇ ਆ, ਸੁਣ ਰਹੇ ਆ ਇਹਨੂੰ, ਹੈ ਨਾ, ਤੇ ਇੱਥੋਂ ਕੋਈ ਨੌਲੇਜ ਕੱਢੋ। ਨਹੀਂ ਤਾਂ ਮੈਂ ਕਿਹਾ ਟਾਈਮ ਪਾਸ ਕਰਨ ਨੂੰ ਤਾਂ ਹੋਰ ਬਥੇਰੇ ਤੁਹਾਨੂੰ ਉਦਾਰੇ ਪਦਾਰੇ ਜਿਹੜੇ ਮਿਲ ਜਾਣੇ ਆ, ਹੈ ਨਾ। ਹਾਂਜੀ, ਨਹੀਂ ਬਿਲਕੁਲ। ਤੇ ਚਲੋ ਅੱਜ ਫਿਰ ਇੱਕ ਵਾਰੀ ਦੱਸਦੇ ਜਾਈਏ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਵੀ ਅੱਜ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਰਹੇ, ਉਸ ਲਈ ਮਾਫੀ। ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਕਾਲਸ ਆ ਉਹ ਲਵਾਂਗੇ। ਬਾਕੀ ਜੇ ਅਟਾਰਨੀ ਟੇਕਿਆਣਾ ਉਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਕੰਟੈਕਟ ਕਰਨਾ ਹੈ, ਉਹਨਾਂ ਦੇ ਆਫਿਸ ਦਾ ਨੰਬਰ ਆ 4159090503, 415-909-0503। ਦੇਖੋ ਅੱਜ ਹੁਣ ਇੰਨੇ ਸਾਲ ਤਾਂ ਮੈਨੂੰ ਹੋ ਗਏ ਤੁਹਾਡੇ ਨਾਲ ਜਿਹੜਾ ਉਹ ਕੰਮ ਕਰਦਿਆਂ ਨੂੰ ਹੀ ਕਹਿ ਲਈਏ, ਹੁਣ ਤਾਂ ਹੋ ਗਏ ਆ। ਤੇ ਮੈਨੂੰ ਵੀ ਅੱਜ ਪਤਾ ਲੱਗਾ ਵੀ ਪੀਡੀ 2010 ਤੋਂ ਪਹਿਲਾਂ ਵਾਲੇ ਕੇਸਾਂ ਦੇ ਨਾਲ ਆ, 2010 ਤੋਂ ਬਾਅਦ ਚ ਵਾਲੇ ਦਾ ਕਿੱਦਾਂ ਆ। ਸੋ ਕਿੰਨੀਆਂ ਗੁੱਝੇ ਭੇਦ ਹੁੰਦੇ ਆ, ਜਿੱਦਾਂ ਤੁਸੀਂ ਦੱਸੀ ਜਾਂਦੇ ਹੋ, ਉਦਾਂ ਹੀ ਜਿਹੜੀ ਆ ਨੌਲੇਜ ਉਹਨੂੰ ਗ੍ਰਹਿਣ ਕਰੀ ਜਾ ਰਹੇ ਆ। ਸੋ ਜਿਨ੍ਹਾਂ ਦੇ ਕੇਸ ਵਗੈਰਾ ਚੱਲ ਰਹੇ ਆ, ਐਡਰੈਸ ਦਾ ਅਕਸਰ ਹੀ ਮਸਲਾ ਜਿਹੜਾ ਉਹ ਪਿਆ ਰਹਿੰਦਾ ਆ, ਐਕਟੀਵਿਟੀ ਦਾ ਵੀ ਜਿਹੜਾ ਉਹ ਮਸਲਾ ਪਿਆ ਰਹਿੰਦਾ। ਹੋਰ ਕੀ ਤੁਸੀਂ ਸਲਾਹ ਦੇਣਾ ਚਾਹੁੰਦੇ ਜਿਨ੍ਹਾਂ ਦੇ ਕੇਸ ਆਲਰੇਡੀ ਅਦਾਲਤਾਂ ਦੇ ਵਿੱਚ ਆ, ਜਿਨ੍ਹਾਂ ਦੀਆਂ ਤਰੀਕਾਂ ਜਿਹੜੀਆਂ ਉਹ ਆ ਰਹੀਆਂ ਜਾਂ ਆਉਣ ਵਾਲੀਆਂ? ਸੋ ਇਹ ਗੱਲ ਬਾਰ-ਬਾਰ ਕਰਨ ਦਾ ਮਕਸਦ ਇਹ ਹੈਗਾ ਕਿ ਮੈਨੂੰ ਰੂਟੀਨਲੀ ਇਹਨਾਂ ਦੇ ਨਾਲ ਡੀਲ ਕਰਨਾ ਪੈ ਰਿਹਾ ਐਵਰੀ ਵੀਕ। ਜੱਜਾਂ ਨੂੰ ਐਵਰੀ ਵੀਕ ਉਹਨਾਂ ਨੂੰ ਡੀਲ ਕਰਨਾ ਪੈ ਰਿਹਾ। ਕਈ ਜੱਜਾਂ ਦਾ ਤਾਂ ਪਹਿਲਾ ਹੀ ਕੁਐਸਚਨ ਇਹ ਹੁੰਦਾ ਕਿ ਬੰਦੇ ਨੂੰ ਐਡਰੈਸਾਂ 'ਚ ਉਹਨੇ ਉਲਝਾਉਣਾ, ਤੇ ਕਈ ਵਾਰੀ ਮੈਨੂੰ ਪਤਾ ਹੈ ਜੱਜ ਨੇ ਵੀ ਪੁੱਛਣਾ, ਮੈਂ ਬੰਦੇ ਨੂੰ ਵੀ ਪੁੱਛਣਾ ਕਿ ਯਾਰ ਤੇਰੇ ਕੋਈ ਮਸਲਾ ਤਾਂ ਨਹੀਂ ਹੈਗਾ, ਉਹਨੇ ਮੈਨੂੰ ਕਹਿਣਾ ਕਿ ਨਹੀਂ ਮਸਲਾ, ਤੇ ਜਾਂਦੇ ਮਸਲਾ ਨਿਕਲ ਜਾਂਦਾ। ਠੀਕ ਹੈ। ਕੋਰਟ ਬਦਲਾਉਣ ਲਈ ਨਾ ਲੋਕੀ ਕਹਿੰਦੇ ਐਡਰੈਸ ਸ਼ੋਅ ਕਰਦੀ ਹੈ, ਐਡਰੈਸ ਸ਼ੋਅ ਕਰਦੀ ਹੈ। ਸੋ ਉਹ ਚੀਜ਼ ਫਰਾਡ ਆ, ਨਹੀਂ ਕਰ ਸਕਦੇ ਤੁਸੀਂ ਏਦਾਂ। ਜਿੱਥੇ ਰਹਿੰਦੇ ਆ ਉੱਥੇ ਕੇਸ ਲੱਗਣਾ। ਹੁਣ ਕੀ ਆ ਕਿ ਗੱਲ ਆਪਾਂ ਭਾਵੇਂ ਦੇਖ ਲਓ 4 ਸਾਲ ਹੋ ਗਏ ਰਿਪੀਟ ਕਰਦੇ ਹੋਏ, ਪਰ ਮੈਜੋਰਟੀ ਜਿਹੜਾ ਕਿੱਦਾਂ ਕਿ ਉਹ ਵੀ ਹੁਣ ਦੇਖੋ ਟ੍ਰੈਂਡ ਮੈਪ ਕਰਨੇ ਜਿਹੜੇ ਸ਼ੁਰੂ ਕਰਤੇ ਸਰਕਾਰੀ ਵਕੀਲ। ਹੁਣ ਕੀ ਆ ਕਿ ਕਈ ਤਾਂ ਪੂਰੀ ਆਪਣੀ ਰਿਸਰਚ ਕਰਕੇ ਲੈ ਕੇ ਆਉਂਦੇ ਆ ਕਿ ਬੰਦੇ ਨੇ ਹੁਣ ਜਿੱਦਾਂ ਕ੍ਰੈਡਿਟ ਹਿਸਟਰੀ ਚੈੱਕ ਕਈ ਵਾਰੀ ਹੋ ਜਾਂਦਾ, ਕ੍ਰੈਡਿਟ ਕਾਰਡ ਅਪਲਾਈ ਕੀਤਾ, ਇੰਸ਼ੋਰੈਂਸ ਵਾਲਿਆਂ ਨੇ, ਬੈਂਕ ਲੋਨ ਵਾਲਿਆਂ ਨੇ, ਕਿਤੇ ਵੀ ਤੁਸੀਂ ਮਤਲਬ ਕਈ ਵਾਰੀ ਕਾਸਕੋ ਵੀ ਜਾਓ ਤੁਸੀਂ, ਕਈ ਵਾਰੀ ਸੌਫਟ ਕ੍ਰੈਡਿਟ ਰਨ ਕਰ ਦਿੰਦੇ ਆ, ਰਾਈਟ। ਇਹ ਗੱਲਾਂ ਸਰਕਾਰ ਲਈ ਕੁਝ ਵੀ ਨਹੀਂ ਹੈਗੀਆਂ। ਉਹ ਸਿੰਪਲ ਇੱਕ ਕ੍ਰੈਡਿਟ ਰਿਪੋਰਟ ਜਿਹੜੀ ਹੈਗੀ ਆ 150 ਪੇਜਾਂ ਦੀ ਉਹਨਾਂ ਨੂੰ ਮਿਲ ਜਾਂਦੀ ਆ। ਤੁਸੀਂ ਭਾਵੇਂ ਆਪ ਵੀ, ਤੁਹਾਨੂੰ ਕਈ ਵਾਰੀ ਸਿਕਿਉਰਿਟੀ ਕੁਐਸਚਨ ਨਹੀਂ ਪੁੱਛ ਲੈਂਦਾ ਕਿ
ਤੁਸੀਂ ਦੇਖਿਆ ਹੋਣਾ ਪ੍ਰੋਫਾਈਲ ਬਣਾਉਂਦੇ ਆ, ਪੁੱਛਦੇ ਕਿ ਕਦੀ ਆ ਦੱਸੋਗਾ ਵਾਲੇ ਐਡਰੈਸਾਂ ਤੋਂ ਤੁਸੀਂ ਕਿਤੇ ਰਹੇ ਆ। ਇਹ ਮੈਂ ਇੰਟਰਨੈਟ ਰਹੇ ਹਾਂ। ਰਹੇ ਤਾਂ ਫਿਰ ਤੁਸੀਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਫਿੰਗਰਪ੍ਰਿੰਟ ਚੈੱਕ, ਆਪਣੇ ਬੈਕਗਰਾਉਂਡ ਚੈੱਕ ਸਾਰੇ ਜਿਹੜੇ ਕੀਤੇ ਆ। ਮਤਲਬ ਬੇਅੰਤ ਉਹਨਾਂ ਕੋਲ ਟੂਲਸ ਹੈਗੇ ਆ। ਤੇ ਜਿਹੜਾ ਬੰਦਾ ਹੁਣ ਨਹੀਂ ਸੁਧਰਦਾ ਹੈ ਨਾ, ਕਈ ਵਾਰੀ ਕਹਿੰਦਾ ਕਿ ਬੰਦਾ ਆਪਣੀ ਬੇਵਕੂਫੀ ਕਰਕੇ ਜਿਹੜੀ ਮਰਦਾ, ਤਾਂ ਮੈਂ ਦੱਸਦਾ ਗੱਲਾਂ ਕਈ ਵਾਰੀ ਹੁੰਦੀਆਂ। ਉਹ ਕਹਿੰਦਾ ਕਿ ਐਡਰੈਸ ਆਇਆ ਸੀਗਾ, ਪਾਰਸਲ ਇੰਡੀਆ ਤੋਂ ਆਇਆ ਸੀਗਾ। ਕਿੱਥੇ ਆਇਆ ਸੀ? ਮੇਰੇ ਘਰੇ ਆਇਆ ਸੀਗਾ। ਕਿੱਥੇ ਰਹਿਣਾ? ਸੈਕਰਾਮੈਂਟੋ। ਚਲੋ ਜੀ, ਐਡਰੈਸ ਦੇਖੋ ਜੀ, ਐਨਵੈਲਪ। ਉਹ ਪਹੁੰਚਿਆ ਹੁੰਦਾ LA ਦਾ। ਕਹਿੰਦਾ ਫਿਰ LA ਦੇ ਐਡਰੈਸ ਤੇ ਕਿਉਂ ਤੇਰੇ ਘਰਦਿਆਂ ਨੇ ਚਿੱਠੀ ਪਾਤੀ? ਮਤਲਬ ਮੈਂ ਉਹ ਕਹਿੰਦਿਆਂ ਉਹ ਫਿਰ ਬੰਦੇ ਦੇ ਜੀ ਜ਼ਮੀਨ ਨਿਕਲ ਗਈ ਪੈਰਾਂ ਖਿਚੋ। ਫਿਰ ਮੈਂ ਵੀ ਦੇਖ ਰਿਹਾ ਉਹਦੇ ਵੱਲ, ਸਰਕਾਰੀ ਵਕੀਲ ਵੀ ਦੇਖ ਰਿਹਾ, ਜੱਜ ਵੀ ਦੇਖ ਰਿਹਾ। ਇਹ ਕੀ ਬਣ ਗਿਆ? ਫੇਰ ਕਦੀ ਪਾਣੀ ਪੀਵੇ, ਕਦੀ ਏਦਾਂ ਕਰੇ ਕਿ ਹੁਣ ਯਾਰ ਆ ਕੀ ਹੋ ਗਿਆ। ਤੇ ਜੱਜ ਕਈ ਵਾਰੀ ਏਦਾਂ ਚੰਗਾ ਹੋਇਆ, ਕਹਿੰਦਾ ਆਪਣਾ PD ਲੈ ਲਓ, ਤਾਂ ਮੈਂ ਇੱਥੇ ਫਿਰ ਇੱਕ ਵਾਰੀ ਮੌਕਾ ਦਿੰਦਾ PD ਵਾਲਾ। ਫਿਰ ਮੈਂ ਬਾਹਰ ਜਾ ਕੇ ਕਹਿੰਦਾ ਕਿ ਭਾਈ ਏਦਾਂ ਹੋ ਜਾਣਾ। ਸਮਝਣ ਵਾਲਾ ਕਈ ਵਾਰੀ ਸਮਝ ਜਾਂਦਾ ਏਦਾਂ। ਤੇ ਕਈ ਬੰਦੇ ਨੇ ਫਿਰ ਉਹੀ ਗੇਅਰ ਅੜਾਇਆ ਹੁੰਦਾ ਦਿਮਾਗ 'ਚ, ਦੋਸਤ ਬੈਠਾ ਨਾ ਉਹਦੇ ਕਿ ਨਹੀਂ PD ਨਹੀਂ ਲੈਣੀ, ਸੱਜਣ ਮਿੱਤਰ ਨੇ ਮੈਨੂੰ ਕਿਹਾ ਸੀਗਾ। ਤੇ ਵਕੀਲ ਤੇ ਸਰਕਾਰੀ ਵਕੀਲ ਤੇ ਜੱਜ ਸ਼ਾਇਦ ਉਦਾਂ ਹੀ ਮਖੌਲ ਹੀ ਕਰਨ ਦੇ ਆ। ਤੇ ਰੀਅਲ ਕੇਸ ਗਏ ਅੰਦਰ, ਤੇ ਉਹ ਕਹਿੰਦਾ ਕਿੱਦਾਂ ਮਿਸਟਰ ਟਿਰਕਣਾ, ਕਹਿੰਦਾ ਗੱਲਬਾਤ ਕਰ ਲਈ। ਮੈਂ ਕਿਹਾ ਜੱਜ ਸਾਹਿਬ ਕੀਤੀ ਤਾਂ ਸੀ, ਪਰ ਉਹ ਕਹਿੰਦਾ ਨਹੀਂ, ਕਹਿੰਦਾ ਮੈਂ PD ਨਹੀਂ ਲੈਣੀ। ਕਹਿੰਦਾ ਓਕੇ, ਕਹਿੰਦਾ ਵਿਸ਼ ਵਿਲ ਬੀ ਗ੍ਰਾਂਟਡ। ਚੱਲ ਬਈ। ਤੇ ਕਹਿੰਦਾ ਉਹ ਆਪਣਾ ਰਿਬਟਲ ਐਵੀਡੈਂਸ ਉਹਨੂੰ ਕਹਿੰਦੇ ਆ। ਤੇ ਸਰਕਾਰੀ ਵਕੀਲ ਐਟ ਦਿਸ ਪੁਆਇੰਟ ਕਹਿੰਦਾ ਮੈਂ ਰਿਬਟਲ ਐਵੀਡੈਂਸ ਪੇਸ਼ ਕਰਨਾ। ਫਿਰ ਉਹਨੇ ਕੀਤਾ ਰਿਬਟਲ ਐਵੀਡੈਂਸ। ਚੱਲ ਵੀ ਇੱਧਰ ਚੇਜ ਦਾ ਕਾਰਡ ਅਪਲਾਈ ਕੀਤਾ, ਇੱਧਰ ਗਿਆ। ਚੱਲ ਵੀ ਇੰਡੀਆਨਾ ਰਹਿਣ ਦਿਆ ਬੰਦਾ, ਨਿਆਣੇ ਉਧਰ ਸਕੂਲ ਪੜ੍ਹਨ ਦੇ ਆ, ਹੈਲਥ ਇੰਸ਼ੋਰੈਂਸ ਕਿਤੋਂ ਹੋਰ ਦੀ ਲਈ ਆ। ਤੇ ਦੈਟਸ ਇਟ, ਗੇਮ ਓਵਰ। ਬੰਦਾ ਕਹਿੰਦੇ ਬਚ ਹੀ ਨਹੀਂ ਸਕਦਾ ਉਸ ਚੀਜ਼ ਦੇ ਵਿੱਚ। ਹੁਣ ਜਿੰਨੀ ਇਨਫੋਰਮੇਸ਼ਨ ਉਹਨਾਂ ਦੇ ਕੋਲ ਆਪ ਹੀ ਦਿੱਤੀ ਹੋਈ ਆਪਾਂ ਨਾਲੇ ਸਾਰੀ। ਹਾਂਜੀ, ਸੋ ਐਡਰੈਸ ਦਾ ਉਹ ਕਈ ਇੱਕ ਵਾਰੀ ਮੈਂ ਤਰੀਕ ਤੇ ਗਿਆ ਤਾਂ ਮੇਰੇ ਕੰਨ 'ਚ ਫੂਕ ਜੀ ਮਾਰੇ ਹਲਕਾ ਜਿਹਾ ਕਿ ਹਨਾ, ਵਕੀਲ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਵਾਂ। ਕਹਿੰਦਾ ਆਪਣਾ ਮੈਂ ਨਾ ਇੰਡੀਆਨਾ ਵੀ ਕਹਿੰਦਾ ਗੱਡੀ ਰਜਿਸਟਰ ਕਰਾਈ ਹੋਈ ਹੈ। ਮਤਲਬ ਲਿਟਰਲੀ 1 ਮਿੰਟ ਰਹਿੰਦਾ, 2 ਮਿੰਟ ਰਹਿੰਦੇ ਆ। ਮੈਂ ਕਿਹਾ ਹੁਣ ਮੈਨੂੰ ਮਤਲਬ ਗੱਲ ਦੱਸ ਰਿਹਾ ਇੰਡੀਆਨਾ ਗੱਡੀ ਰਜਿਸਟਰ ਕਰਾਈ ਹੈ। ਤੇ ਮਤਲਬ ਬਾਕੀ ਤੁਸੀਂ ਜਿਹੜੇ ਹਿਸਾਬ ਕਿਤਾਬ ਲਾਉਣੇ ਆਪ ਲਾ ਲਓ। ਕਿ ਬੰਦਿਆਂ ਹੁਣ ਮਹੀਨੇ 2 ਮਹੀਨੇ ਤੋਂ ਗੱਲਬਾਤ ਚੱਲ ਰਹੀ, ਕਹਿੰਦਾ ਮੈਂ ਇੰਡੀਆਨਾ ਗੱਡੀ ਰਜਿਸਟਰ ਕਰਾਈ ਹੈ। ਤਾਂ ਮੈਂ ਉਹਨੂੰ ਇਹ ਕਹਾਂ, ਮੈਂ ਕਿਹਾ ਯਾਰ ਸਾਰਾ ਕੁਝ ਜਿਹੜਾ ਸਬਮਿਟ ਕੀਤਾ ਉਹ ਪੈਨਲਟੀ ਆਫ ਪਰਜਰੀ ਤੇ ਸਬਮਿਟ ਕੀਤਾ ਵਾ। ਤੇ ਗੁੱਡ ਥਿੰਗ ਇਹ ਹੈ ਕਿ ਜਦੋਂ ਕੇਸ ਸ਼ੁਰੂ ਹੁੰਦਾ ਨਾ, ਜੱਜ ਸਾਹਿਬ ਫੇਰ ਵੀ ਮੌਕਾ ਦਿੰਦੇ ਆ ਕਿ ਸਾਰਾ ਕੁਝ ਜਿਹੜਾ ਆਪਣੇ ਫਾਰਮ ਦੇ ਵਿੱਚ ਲਿਖਿਆ ਉਹ ਸਹੀ ਲਿਖਿਆ ਕਿ ਨਹੀਂ ਸਹੀ ਲਿਖਿਆ। ਕਿਉਂਕਿ ਚਲਾਕੀ ਨਹੀਂ ਕੋਈ ਚੱਲਣ ਦਿੰਦੇ ਕਿ ਬਾਅਦ ਚ ਬੰਦਾ ਕਹੇ ਇਦਾਂ ਨਹੀਂ ਸੀਗਾ, ਇੰਟਰਪ੍ਰੇਟਰ ਗਲਤ ਸੀਗਾ, ਮੇਰੇ ਵਕੀਲ ਨੇ ਨਹੀਂ ਮੈਨੂੰ ਦੱਸਿਆ। ਉਹਦੇ ਵਿੱਚ 5 ਸਾਲ ਦੀ ਹਿਸਟਰੀ, ਸਾਰਾ ਕੁਝ ਕਿੱਥੇ ਰਹਿ ਰਹੇ ਆ, ਸਾਰਾ ਐਡਰੈਸ ਹੁਣ ਬਹਿ ਕੇ ਵਕੀਲ ਨਾਲ ਬਣਾ ਕੇ ਤੁਸੀਂ 2 ਮਹੀਨੇ ਲਾ ਕੇ ਕਰ ਦਿੱਤੇ ਆ ਹਨਾ। ਹੁਣ ਉਹਦੇ ਵਿੱਚ ਤਾਂ ਜ਼ਿਕਰ ਨਹੀਂ ਆਇਆ ਕਿ ਇੰਡੀਆਨਾ ਦੇ ਐਡਰੈਸ ਦਾ ਕਦੀ ਸੀਗਾ ਵੀ। ਤਾਂ ਹੁਣ ਬੰਦਾ ਉਹੀ ਬਹਾਨੇ ਮਾਰਨ ਲੱਗੇ ਜੇ ਕਿ ਨਹੀਂ ਮੈਂ ਗੱਡੀ ਰਜਿਸਟਰ ਕਰਾਈ ਹੈ। ਗੱਡੀ ਤਾਂ ਨਹੀਂ ਐ ਡਰਾਈਵਰ ਲਾਇਸੈਂਸ ਬਣ ਜਾਏਗਾ। ਕੋਈ DMV ਦੀ ਨਹੀਂ ਐਪਲੀਕੇਸ਼ਨਾਂ ਵਾ ਸਾਰੀਆਂ, ਡਰਾਈਵਰ ਲਾਇਸੈਂਸ ਦੀਆਂ ਜਾਂ ਕੋਈ ਵੀ ਹੈ ਨਾ। ਹੁਣ ਇੱਕ ਬੇਸਿਕ ਤੱਕ ਆਪਾਂ ਸੁਪਰੀਮ ਕੋਰਟ ਦਾ ਕੇਸ ਵੀ DMV ਦੇ ਉਹਦੇ ਤੇ ਹੋਇਆ ਸੀ। ਹਾਂਜੀ, ਤੇ ਕਈ ਜੱਜ ਵੈਸੇ ਇੰਨੇ ਕਿ ਚੰਗੇ ਆ ਨਾ, ਉਹ ਕਰ ਕੇ ਖੋਲ ਕੇ ਨਾ ਉਹ ਕਹਿੰਦੇ ਆ ਕਿ ਮਤਲਬ ਬੇਸਿਕਲੀ ਉਹ ਕਹਿ ਦਿੰਦੇ ਆ ਕਿ ਤੁਹਾਨੂੰ ਲਾਈਫ ਇੱਕ ਹੋਰ ਦਾਨ ਦੇਤਾ, ਆਪਣਾ ਚੇਂਜ ਆਫ ਵੈਲਿਊ ਕਰ ਲਓ। ਧੱਕੇ ਨਾਲ ਵੀ ਕਈ ਵਾਰੀ ਕਰ ਦਿੰਦੇ ਆ। ਤੇ ਕਈ ਜੱਜ ਇਸ ਚੀਜ਼ ਦਾ ਮੁੱਦਾ ਬਣਾ ਲੈਂਦੇ ਆ। ਅੱਛਾ, ਠੀਕ ਆ। ਹਾਂਜੀ, ਤੇ ਇਹ ਜਿਹੜਾ ਐਡਰੈਸ ਵਾਲਾ ਮੁੱਦਾ ਜਿਹੜਾ ਕਾਫੀ ਗੰਭੀਰ ਹੈ, ਕਿਉਂਕਿ ਦੇਖੋ ਕਿੰਨੇ ਸਾਲ ਹੁਣ। ਅੱਛਾ, ਦੂਸਰਾ ਏਦਾਂ ਸਭ ਤੋਂ ਕਾਮਨ ਕੁਐਸਚਨ, ਕੇਸ ਗ੍ਰਾਂਟ ਤੇ ਹੁਣ ਮੈਂ ਇੰਡੀਆਨਾ ਮੂਵ ਹੋ ਸਕਦਾ, ਉੱਥੋਂ ਗ੍ਰੀਨ ਕਾਰਡ ਫਾਈਲ ਕਰ ਸਕਦਾ। ਤੇ ਮਤਲਬ ਜਿਹੜਾ ਬੰਦੇ ਦਾ ਕੇਸ ਪਾਸ ਹੋ ਰਿਹਾ, ਉਸ ਤੋਂ ਬਾਅਦ ਉਹ ਇਮੀਗ੍ਰੇਸ਼ਨ ਵੀ ਵੇਖ ਰਹੀ ਆ ਕਿ ਇਹ ਨਾਲ ਹੀ ਕਹਿੰਦੇ ਐਡਰੈਸ ਤਰੀਕ ਤੱਕ ਇਹਨਾਂ ਦਾ ਇਹ ਹੁੰਦਾ। ਤੇ ਹੁਣ ਜਦੋਂ ਤਰੀਕ ਆਪਣੀ ਇਹਦੀ ਚੱਲ ਗਈ ਹੈ, ਇਹ ਇੰਡੀਆਨਾ ਚੱਲ ਗਿਆ। ਚੱਕਰ ਕੀ ਹੈ ਇਹ ਕਿ ਮਤਲਬ ਇਹਦਾ ਮਤਲਬ ਇਹ ਹੈ ਕਿ ਪਹਿਲਾਂ ਹੀ ਉੱਥੇ ਰਹਿ ਰਿਹਾ ਸੀਗਾ ਤੇ ਤਰੀਕ ਵਾਸਤੇ ਇਹ ਹੇਰ ਫੇਰ ਕਰ ਰਿਹਾ ਸੀਗਾ। ਇਹਨੇ ਵਾਕਈ ਹੁਣ ਜਾਣਾ। ਇਹ ਹੋ ਸਕਦਾ ਵਾ ਕਿ 5-10 ਜਣਿਆਂ ਨੇ ਜਾਣਾ ਹੋਵੇ ਕੈਲੀਫੋਰਨੀਆ 'ਚ। ਹੋ ਸਕਦਾ ਕਿ ਇੰਡੀਆਨਾ ਬੜੀ ਵਧੀਆ ਸਟੇਟ ਆ, ਉੱਥੇ ਲੋਕਾਂ ਨੇ ਜਾਣਾ ਹੋਵੇ, ਪਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਾਣਾ ਹੋਵੇ ਇਹ ਨਹੀਂ ਹੋ ਸਕਦਾ। ਸੋ ਉਹੀ ਚੀਜ਼ ਜਿਹੜੀ ਹੈਗੀ ਆ ਇਮੀਗ੍ਰੇਸ਼ਨ, ਉਹ ਦੁਖੀ ਇਸ ਚੀਜ਼ ਤੋਂ ਆ ਕਿ ਇਹ ਪੋਸੀਬਲ ਹੈਗਾ ਕਿ 2 ਵਾਰੀ ਹਮਲਾ ਬੰਦੇ ਤੇ ਹੋਇਆ ਹੋਵੇ ਪੋਸਟ ਲਾਉਂਦੇ ਤੇ, ਪੋਸੀਬਲ ਹੈਗਾ ਵਾ।
ਪਰ 10,000 ਜਾਣਿਆਂ ਤੇ ਸੇਮ ਤਰੀਕੇ ਨਾਲ ਹਮਲਾ ਤੇ ਹਜ਼ਾਰਾਂ ਦੀ ਤਾਦਾਦ 'ਚ ਇਹੀ ਕਿ ਅੱਜ ਕੇਸ ਪਾਸ ਹੋਇਆ, ਕੱਲ੍ਹ ਨੂੰ ਇੰਡੀਆਨਾ। ਸੋ ਇਹ ਸੋ ਚੀਜ਼ ਟ੍ਰੈਂਡ ਦੇਖਦੇ ਆ ਟ੍ਰੈਂਡ ਵੇਖਦੇ ਆ ਕਿ ਨਿਊਯਾਰਕ ਵਾਲੇ ਕੇਸ ਲੱਗੇ ਆ ਤੇ ਇੰਡੀਆਨਾ ਦਾ ਹੁਣ ਇਹ ਹੈ ਕਿ ਸ਼ਿਕਾਗੋ ਦੇ ਹੁਣ ਜਿਹੜੇ ਹਿਸਾਬ ਨਾਲ ਤਾਂ ਲੋਕੀ ਜੇ ਇੰਡੀਆਨਾ 'ਚ ਰਹਿੰਦੇ ਆ ਤਾਂ ਸ਼ਿਕਾਗੋ ਦਾ ਕੋਰਟ ਤਾਂ ਭਰਿਆ ਹੋਣਾ ਚਾਹੀਦਾ। ਸਭ ਤੋਂ ਹੁਣ ਬਿਜ਼ੀ ਤਾਂ ਆਪਾਂ ਹੀ ਆ ਨਾ ਅਟਰਨੀ ਹੁਣ ਵਨ ਆਫ ਦਾ, ਜੇ ਤੁਸੀਂ ਲਾ ਲਓ। ਤੇ ਹੋਰ ਵੀ ਜਿਹੜੇ ਸਾਡੇ ਸੱਜਣ ਮਿੱਤਰ ਆ ਤਾਂ ਉਹਨਾਂ ਤੋਂ ਜਦੋਂ ਪੁੱਛੀਦਾ ਕਿ ਭਾਈ ਤੁਸੀਂ ਕਿੰਨੇ ਕੇਸ ਲੜਦੇ ਆ ਸ਼ਿਕਾਗੋ 'ਚ, ਤੇ ਉਹ ਤਾਂ ਇੰਨੇ ਕੋਈ ਖਾਸ ਉੱਥੇ ਪੰਜਾਬੀਆਂ ਦੇ ਕੇਸ ਹੈ ਵੀ ਨਹੀਂ। ਤੇ ਤੁਸੀਂ ਹੁਣ ਇੰਡੀਆਨਾ ਦੇ ਸ਼ਹਿਰ ਦੇਖ ਲਓ, ਭਰੇ ਪਏ ਆ। ਤਾਂ ਗੱਲ ਉਹੀ ਆ ਕਿ ਆਪਣਾ ਜੇ ਤੁਸੀਂ 2 ਨਾਲ 2 ਕਨੈਕਟ ਕਰੋ ਤਾਂ ਇਦਾਂ ਕਿ ਜਨਤਾ ਨਹੀਂ ਸੱਚ ਦੱਸ ਕੇ ਜਿਹੜੀ ਰਾਜੀ ਹੈ ਨਾ ਕਿ ਕੀ ਆਪਣਾ ਐਡਰੈਸ ਹਿਸਟਰੀ ਕਿੱਦਾਂ ਵਾ ਤੇ CLP ਆ ਗਿਆ, ਐਡਰੈਸ ਦਾ ਆ ਗਿਆ, ਮਤਲਬ ਉਹਨਾਂ ਦਾ ਤਾਂ ਕੰਮ ਆ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦਾ ਸ਼ਿਕੰਜੇ 'ਚ ਫਸਾਉਣਾ। ਤੁਸੀਂ ਤਾਂ ਆਪ ਛਾਲਾਂ ਮਾਰ ਕੇ ਫਸ ਰਹੇ। ਆਪ ਛਾਲਾਂ ਮਾਰ ਕੇ ਫਸ ਰਹੇ ਆ। ਤੇ ਕਈ ਵਾਰੀ ਇਦਾਂ ਕਿ ਬੰਦਾ ਉਹ ਪੁੱਛਦਾ ਕਿ ਤੇਰਾ ਐਡਰੈਸ ਕੀ ਆ, ਉਹ ਬੰਦਾ ਨਾ ਜਿੱਦਾਂ ਹੁਣ ਮੈਂ ਵੇਖਦਾ ਪਿਆ ਸਕਰੀਨ, ਇਦਾਂ ਦੇਖਣਾ ਆਪਣਾ ਮੇਰਾ ਐਡਰੈਸ ਆ ਜੀ। ਇੱਕ ਬੰਦਾ ਬੋਲੇ ਉਹਨੇ, ਉਹ ਕਹਿੰਦਾ ਸੈਨ ਜੋਸ ਤੇ ਉਹ ਫੜ ਲਿਆ। ਹੁਣ ਭਾਈ ਜੇ ਤੈਨੂੰ ਸੈਨ ਹੋਜੇ ਰਹਿੰਦਾ ਹੋਊਗਾ ਤੇ ਤੈਨੂੰ ਤਾਂ ਪਤਾ ਹੋਊਗਾ ਕਿ ਜੇ ਨੂੰ ਐਚ ਬੋਲਦੇ ਆ, ਰੋਜ਼ ਨਹੀਂ ਕਹਿੰਦੇ, ਇਹਨੂੰ ਹੋਜੇ ਕਹਿੰਦੇ ਆ। ਉੱਥੋਂ ਫੜ ਲਿਆ ਨਿੱਕੀ ਜਿਹੀ ਗੱਲ ਤੋਂ। ਇੱਕ ਦਾ ਜਿਹੜਾ ਸੀਗਾ ਉਹ ਨਿਊਯਾਰਕ ਦਾ ਐਡਰੈਸ ਪੁੱਛਿਆ, ਉਹ ਕਹਿੰਦਾ 141 AVE ਤੇ ਐਵੇਂ ਨਹੀਂ ਕਹਿਣਾ ਆ। ਅੱਜ ਪੁੱਛਿਆ ਕਿ ਕਹਿੰਦਾ ਇਹਦਾ ਕੀ ਮਤਲਬ ਆ, AVE ਦਾ ਕੀ ਮਤਲਬ ਆ ਨਾ। ਤੇ ਹੁਣ ਬੰਦਾ ਜਿਹੜਾ ਨਿਊਯਾਰਕ ਰਹਿੰਦਾ ਉਹਦਾ ਪਤਾ ਫਸਟ ਐਵਨਿਊ ਸੈਕੰਡ ਕਿੱਦਾਂ ਵਾ, ਤਾਂ ਉਹ ਬੰਦਾ ਆਪਣਾ ਸਟਰੀਟਾਂ ਦੇ ਨਾਮ ਲਵੇ ਕਿ ਹਨਾ ਇੱਧਰ ਨੂੰ 11-12 ਐਵਨਿਊ ਮੇਰੇ ਖਿਆਲ ਇੱਧਰ ਨੂੰ ਆ, ਤਾਂ ਇਦਾਂ ਜਿੱਦਾਂ ਸਟਰੀਟਾਂ ਕੱਟ ਹੁੰਦੀਆਂ। ਤੇ ਹੁਣ ਦੇਖੋ ਮੈਂ ਹੁਣ ਜਿੱਦਾਂ ਨਿਊਯਾਰਕ ਰਹਿ ਕੇ ਆਇਆ ਸੀਗਾ, ਜਦੋਂ ਉੱਥੇ ਏਰੀਆ ਨਾ ਕਿ ਆਹ ਤੁਹਾਡਾ ਸੋਹੋਜ਼ ਆ ਗਿਆ, ਆਹ ਚੈਲਸੀ ਆ ਗਿਆ, ਆਹ ਹੈਲਸ ਕਿਚਨ ਆ ਗਿਆ, ਤੇ ਉਹ ਬ੍ਰੌਂਕਸ ਆ ਗਿਆ, ਬਰੁਕਲਿਨ ਆ ਗਿਆ। ਤੁਹਾਨੂੰ ਉਹਦੇ ਹਿਸਾਬ ਨਾਲ ਕੀ ਆ ਕਿ ਜਿਹੜਾ ਏਰੀਆ ਵਾ, ਈਵਨ ਜਿਹੜੀ ਅਮਰੀਕਨ ਆਡੀਅנס ਉਹਦੇ ਹਿਸਾਬ ਨਾਲ ਨਿਊਯਾਰਕ ਦੇ ਵਿੱਚ ਤੁਸੀਂ ਜਿੱਦਾਂ ਹੁਣ ਪਾਰਕ ਐਵਨਿਊ ਗੱਬੇ ਕੱਟ ਹੋਇਆ, ਤੇ ਤੁਸੀਂ ਆਪਾਂ ਜਦੋਂ ਘਰ ਨਵੇਂ ਜਦੋਂ ਕਰੀਅਰ ਸ਼ੁਰੂ ਕੀਤਾ ਸੀਗਾ, ਪਾਰਕ ਐਵਨਿਊ ਮੰਨ ਲਓ ਜੇ ਤੁਹਾਡਾ ਸੈਂਟਰ 'ਚ ਆ ਗਿਆ, ਉੱਥੋਂ ਦੀ ਤੁਸੀਂ ਜਿਹੜਾ 5th ਐਵਨਿਊ ਜਿਹੜਾ ਉਧਰ ਤੁਹਾਡੀਆਂ ਸਾਰੀਆਂ ਟ੍ਰੇਨ ਲਾਈਨਾਂ ਲੋ ਆ ਗਈਆਂ। ਇੱਕ ਐਵਨਿਊ ਇੱਧਰ ਚੱਲ ਜਾਓ, $500 ਰੈਂਟ ਘੱਟ। ਇੱਕ ਐਵਨਿਊ ਹੋਰ ਇੱਧਰ ਚੱਲੋ, 500 ਘੱਟ। ਜਿੰਨੇ ਐਵਨਿਊ ਇੱਧਰ ਜਾਈ ਜਾਓ ਦਰਿਆ ਦੇ ਲਾਗੇ, ਉਹਨਾਂ ਤੁਹਾਡਾ ਰੈਂਟ ਘਟੀ ਜਾਣਾ। ਕਿਉਂਕਿ ਉੱਧਰ ਸਰਦੀਆਂ 'ਚ ਠੰਡ ਬੜੀ ਹੁੰਦੀ, ਤੁਹਾਨੂੰ ਤੁਰਨਾ ਪੈਣਾ। ਤੇ ਸੇਮ ਚੀਜ਼ ਜਿੱਦਾਂ ਏਰੀਆ ਦੀ ਨਾ, ਤੁਸੀਂ ਉੱਥੇ ਕਾਈਂਡ ਆਫ ਤੁਸੀਂ ਦੱਸ ਸਕਦੇ ਆ ਕਿ ਬੰਦਾ ਉਹਦੀ ਫਾਈਨੈਂਸ਼ੀਅਲ ਐਬਿਲਿਟੀ ਕੀ ਹੋ ਸਕਦੀ ਆ। ਹੁਣ ਦੇਖੋ ਇਹ ਹੈ ਤਾਂ ਮਟੀਰੀਅਲਿਸਟਿਕ ਗੱਲ ਆ, ਪਰ ਹੁਣ ਜੇ ਬੰਦੇ ਨੇ ਪੁਆਇੰਟ ਕਰਤਾ ਕਿ ਭਾਈ ਮੈਂ 5th ਐਵਨਿਊ ਦੇ ਉੱਤੇ ਰਹਿਣਾ, ਤਾਂ ਉਹ ਤਾਂ ਮੈਂ ਕਿਹਾ ਹੁਣ ਇੰਨਾ ਕੁ ਤਾਂ ਜੱਜ ਦਾ ਵੀ ਭਰਾਵਾ ਦਿਮਾਗ ਹੈਗਾ। ਉਹ ਨਿਊਯਾਰਕ ਦੇ ਪਲਿਆ ਬੜਿਆ ਵਾ, ਉਹ ਵੀ ਤਾਂ ਉੱਥੇ ਹਿਸਾਬ ਕਿਤਾਬ ਲਾ ਕੇ ਦੱਸ ਹੀ ਸਕਦਾ ਕਿ ਯਾਰ ਇਹ ਵਾਲਾ ਬੰਦਾ ਤਾਂ ਰਹਿ ਹੀ ਨਹੀਂ ਸਕਦਾ ਇੱਥੇ। ਤੇ ਉਸ ਤੋਂ ਬਾਅਦ ਹੁਣ ਹਰ ਬੇਸਿਕਲੀ ਹਰ ਛੋਟੀ ਤੋਂ ਛੋਟੀ ਚੀਜ਼ ਜਿਹੜੀ ਉਹ ਮੋਨੀਟਰ ਕਰ ਰਹੇ ਆ, ਉਹ ਦੇਖ ਰਹੇ, ਉਹ ਫੜ ਰਹੇ ਉਹਦੇ ਤੇ। ਹਾਂਜੀ, ਹੁਣ ਜੇ ਬੰਦੇ ਨੂੰ ਮੈਂ ਕਿਹਾ ਛੋਟੀ ਜਿਹੀ ਚੀਜ਼ ਆ ਕਿ ਭਾਈ ਅੱਜ ਕੋਰਟ ਕਿੱਦਾਂ ਆਇਆ ਵਾ, ਹੁਣ ਜੇ ਕੁਈਨਸ ਤੋਂ ਬੰਦਾ ਆਇਆ, ਜੇ ਟ੍ਰੇਨ ਦਾ ਹੀ ਨਹੀਂ ਸਮਝਾ ਸਕਿਆ ਤੇ ਕਿੱਦਾਂ ਵਾ, ਜੇ ਗੱਡੀ ਤੇ ਆਇਆ ਤੇ ਕਿਹੜੀ ਵਾਲੀ ਉੱਤੇ ਆਇਆ। ਜੇ ਨਿਊਯਾਰਕ ਬੰਦਾ ਰਹਿੰਦਾ ਤਾਂ ਉਹ ਤਾਂ ਹੁਣ ਜਿਹੜੀਆਂ ਬੇਸਿਕ ਦੀਆਂ ਚੀਜ਼ਾਂ ਨਾ ਕਿੱਦਾਂ ਵਾ। ਸਹੀ ਗੱਲ ਆ, ਬਿਲਕੁਲ। ਹੁਣ ਇੱਕ ਦਾ ਸੀਗਾ ਕਹਿੰਦਾ ਮੈਂ ਵਾਸ਼ਿੰਗਟਨ DC ਰੈਲੀ ਤੇ ਗਿਆ ਸੀਗਾ ਜਾਂ ਇਦਾਂ, ਉਹ ਕਹਿੰਦਾ ਰਾਹ 'ਚ ਲੈਂਡਮਾਰਕ ਕਿਹੜੇ ਦੇਖੇ। ਮਤਲਬ ਹੁਣ ਜੇ ਬੰਦਾ ਵਾਸ਼ਿੰਗਟਨ DC ਗਿਆ ਤਾਂ ਲੈਂਡਮਾਰਕ ਪਤਾ ਹੋਣਾ ਚਾਹੀਦਾ ਨਾ। ਹੁਣ ਐਡਰੈਸ ਦਾ ਕਈਆਂ ਦਾ ਇਹ ਹੈ ਕਿ ਭਾਈ ਤੇਰਾ ਘਰ ਦਾ ਰੰਗ ਕੀ ਆ। ਹੁਣ ਕਈਆਂ ਨੂੰ ਜ਼ਿਪ ਕੋਡ ਨਹੀਂ ਚੇਤੇ ਆਉਂਦਾ, ਘਰ ਦਾ ਰੰਗ ਕੀ ਆ, ਆਪਣਾ ਬੈਡਰੂਮ ਕਿੰਨੇ ਆ, ਤੇ 1 ਕਾਰ ਗਰਾਜ ਆ ਕਿ 2 ਕਾਰ ਗਰਾਜ ਆ। ਇਹ ਹੁਣ ਜਿੱਦਾਂ ਬੇਸਿਕ ਚੀਜ਼ਾਂ ਸਾਹਮਣੇ, ਉਹ ਤਾਂ ਗੂਗਲ ਮੈਪਸ ਦੇ ਉੱਤੇ ਸਾਹਮਣੇ ਹੀ ਆ। ਗੂਗਲ ਮੈਪ ਕਰਕੇ ਤੁਸੀਂ ਦੇਖੋ ਤਾਂ ਉਹ ਤਾਂ ਜੱਜ ਉਹਨੂੰ ਸਵਾਲ ਪੁੱਛ ਰਿਹਾ, ਉਹਨੇ ਪਹਿਲਾਂ ਜ਼ਿੱਲੋ ਤੇ ਰੈਡਫਿਨ ਤੇ ਘਰ ਦਾ ਨਕਸ਼ਾ ਆ ਜਾਂਦਾ, ਸਭ ਕੁਝ ਨਿਕਲਦਾ ਹੁੰਦਾ। ਕਦੋਂ ਵਿਕਿਆ ਕੀ ਆ, ਕਿੱਦਾਂ ਰੈਂਟ ਰੂਟ ਹਿਸਟਰੀ ਵੀ ਕਈ ਵਾਰੀ ਹੁੰਦੀ ਆ ਕਿ ਤੇਰਾ ਹਿੱਸਾ ਕਿੰਨਾ ਵਾ, ਕਮਰੇ ਕਿੰਨੇ ਆ, ਬਾਥਰੂਮ ਕਿੰਨੇ ਆ। ਬੰਦਾ ਤਾਂ ਹੁਣ ਉਲਝਿਆ ਰਹਿੰਦਾ ਇਹਦੇ ਵਿੱਚ ਹੀ ਹਨਾ। ਫੇਰ ਮੈਂ ਕਿਹਾ ਬਾਅਦ 'ਚ ਯਾਦ ਆ ਜਾਂਦਾ ਕਿ ਯਾਰ ਵਕੀਲ ਸਹੀ ਕਹਿੰਦਾ ਸੀਗਾ। ਤਾਂ ਭਾਈ ਇਹ ਤਾਂ ਫਿਰ ਉਹ ਹਿਸਾਬ ਆ ਕਿ ਵਕੀਲ ਬੋਲਦਾ ਕੱਬਾ, ਪਰ ਬੋਲਦੇ ਤਾਂ ਆਪਾਂ ਅਸਲੀ ਗੱਲਾਂ ਤੁਹਾਡੇ ਮਤਲਬ ਫਾਇਦੇ ਦੀਆਂ। ਚਲੋ ਮੇਰਾ ਏਦਾਂ ਵੀ ਕਈ ਵਾਰੀ ਬੰਦਾ ਕਹਿੰਦਾ ਵੀ ਸ਼ਾਇਦ ਅਗਲਿਆਂ ਨੂੰ ਜਿਹੜਾ ਪਤਾ ਨਹੀਂ ਲੱਗਣਾ, ਅਸੀਂ ਚਲਾਕੀ ਸ਼ਾਇਦ ਜ਼ਿਆਦਾ ਮਾਰ ਸਕਦੇ ਹਾਂ। ਕਦੀ ਚੱਲ ਵੀ ਜਾਂਦੀ, ਐਸੀ ਕੋਈ ਗੱਲ ਨਹੀਂ, ਪਰ ਹਰ ਵਾਰੀ ਨਹੀਂ। ਪਰ ਹੁਣ ਮੋਸਟਲੀ ਜਿਸ ਹਿਸਾਬ ਦੇ ਨਾਲ ਉਹ ਤਿੱਖੇ ਹੋਏ ਆ, ਉਹ ਲੱਗਦਾ ਵੀ ਇਦਾਂ ਦਾ ਕੰਮ ਜਿਹੜਾ ਉਹ ਕਾਫੀ ਜ਼ਿਆਦਾ ਅੱਗੇ ਨਾਲੋਂ ਜਿਹੜਾ ਉਹ ਤਿੱਖਾ ਹੋਈ ਜਾਂਦਾ ਆ, ਸਖਤੀ ਜਿਹੜੀ ਉਹ ਵਧੀ ਜਾਂਦੀ। ਭਾਈ ਲਾਈਕ ਆਪਣੇ ਇਹ ਵਾਲੇ ਕੰਮਾਂ ਦੇ ਵਿੱਚ ਤੁਸੀਂ ਠੀਕ ਜਿਹੜਾ ਉਹ
ਚੱਲੋ, ਕੰਮ ਖਰਾਬ ਹੋਣਾ, ਤੁਹਾਡਾ ਹੀ ਕੰਮ ਖਰਾਬ ਹੋਣਾ, ਫਾਇਦਾ ਤਾਂ ਕਿਸੇ ਨੂੰ ਹੋਰ ਕੀ ਹੈ। ਤੇ ਤੁਹਾਡਾ ਆਪਣਾ ਹੀ ਨੁਕਸਾਨ ਹੋਣਾ ਇਸ ਚੀਜ਼ ਦੇ ਵਿੱਚ। ਸੋ ਬੈਟਰ ਆ ਇਹ ਸਾਰੀਆਂ ਚੀਜ਼ਾਂ ਤੋਂ ਤੁਸੀਂ ਪਰਹੇਜ਼ ਕਰੋ, ਬਚਾਅ ਰੱਖੋ, ਤੇ ਸਹੀ ਢੰਗ ਦੇ ਨਾਲ ਜਿਹੜਾ ਉਹ ਤਿਆਰੀ ਰੱਖੋ, ਤੇ ਉਹ ਚੀਜ਼ ਜਿਹੜੀ ਉਹ ਕਰੋ ਤੁਸੀਂ। ਕਈਆਂ ਨੂੰ ਜਿਹੜਾ ਸੀਗਾ ਉਹ ਕਿ ਹੁਣ ਦੇਖੋ ਐਡਰੈਸ ਹਿਸਟਰੀ ਹੋ ਗਈ ਤੁਹਾਡੀ, ਫਿਰ ਹੋ ਗਈ EMPLOYMENT ਹਿਸਟਰੀ, ਹੈ ਨਾ, 5 ਸਾਲ ਦੀ ਐਡਰੈਸ ਦੀ, 5 ਸਾਲ ਦੀ EMPLOYMENT ਦੀ। ਹੁਣ ਦੇਖੋ ਬੰਦਾ ਜਿੱਥੇ ਰਹਿੰਦਾ ਹੋਊਗਾ ਉੱਥੇ ਹੀ ਕੰਮ ਕਰੂਗਾ, ਲਾਗੇ ਬੰਨੇ ਏਦਾਂ, ਹੈ ਨਾ। ਹਾਂਜੀ। ਉਹ ਕਈ ਵਾਰੀ ਬੰਦਾ ਸਵਾਲ ਪੁੱਛਦਾ ਕਿ ਭਾਜੀ ਮੈਂ 3 ਘੰਟੇ ਦੂਰ ਰਹਿਣਾ, ਇਹਦੇ ਤਾਂ ਨਹੀਂ ਕੋਈ ਪ੍ਰੋਬਲਮ ਹੋ ਗਈ, ਕੰਮ ਕਰਨ ਜਾਣਾ। ਮੈਂ ਕਿਹਾ ਦੇ ਹੋਈ ਹੁਣ ਥਿਓਰੈਟੀਕਲੀ ਤਾਂ ਪੋਸੀਬਲ ਹੈਗਾ ਕਿ ਉਹ 3 ਘੰਟੇ ਇੱਕ ਪਾਸੇ ਨੂੰ ਜਾਵੇਂ, 3 ਘੰਟੇ ਦੂਜੇ ਪਾਸੇ ਨੂੰ ਜਾਵੇਂ, ਪਰ ਬੰਦਾ 6 ਘੰਟੇ ਸਫ਼ਰ ਕਰੇ, ਉਹ ਵੀ ਇੱਕ ਗੈਸ ਸਟੇਸ਼ਨ ਦੀ ਜੌਬ ਲਈ, ਇਹ ਨਹੀਂ ਮੈਂ ਮੰਨ ਸਕਦਾ। ਤੇ ਇੱਕ ਵਾਲਾ ਟਰੱਕ ਵਾਲਾ ਸੀਗਾ, ਉਹਨੂੰ ਜੋ ਸਵਾਲ ਦੇ ਸਵਾਲ ਕਿ ਭਾਈ ਤੇਰਾ ਯਾਰਡ ਕਿੱਥੇ ਆ, ਤੂੰ ਘਰੇ ਕਿੱਦਾਂ ਆਉਣਾ, ਅੱਜ ਰਿਪੋਰਟ ਕਿੱਦਾਂ ਆਇਆ, ਕਿੱਥੋਂ ਆਇਆ, ਹੈ ਨਾ। ਤੇ ਯਾਰਡ ਦੀ ਆਪਣੀ ਉਹ ਫੋਨ ਖੋਲ ਕੇ ਉਹ ਦਿਖਾ ਕਿ ਬਿੱਲ ਕਿਹਨੂੰ ਦੇਣਾ। ਤੇ ਯਾਰਡ ਵਾਲਾ ਚੱਲ ਉਹਦਾ ਹੋ ਗਿਆ, ਲੈਣ ਕਿੱਦਾਂ ਆਉਂਦਾ, ਬਈ ਮੇਰਾ ਦੋਸਤ ਰਾਈਡ ਦਿੰਦਾ। ਤੇ ਅੱਜ ਕੌਣ ਲੈ ਕੇ ਆਇਆ, ਹੈ ਨਾ, ਆਖਰੀ ਵਾਲੀ ਗੇੜਾ ਲਾ ਕੇ ਕਿੱਥੇ ਆਇਆ ਸੀ, ਅੱਜ ਤੇਰਾ ਟਰੱਕ ਕਿੱਥੇ ਖੜਾ ਵਾ। ਮਤਲਬ ਇਹ ਤਾਂ ਹੁਣ ਮੈਂ ਕਿਹਾ ਕੰਬੀਨੇਸ਼ਨ ਇਦਾਂ ਦੀ ਆ, ਜਿਹੜੀ ਚੀਜ਼ ਝੂਠ ਆ ਉਹ ਤਾਂ ਮੈਂ ਕਿਹਾ ਸਾਹਮਣੇ ਆ ਹੀ ਜਾਂਦੀ ਜੇ ਜੱਜ ਜਾਂ ਸਰਕਾਰੀ ਵਕੀਲ ਫਸ ਜਾਂਦਾ ਝੂਠ ਚ। ਫਸ ਜਾਂਦਾ। ਸੋ ਇਹ ਆ ਕਿ ਐਡਰੈਸ ਵਾਲੇ ਤੇ ਨਾ ਕਰੋ। ਕਾਫੀ ਦੇਰ ਬਾਅਦ ਹੀ ਆਪਾਂ ਇਹ ਐਡਰੈਸ ਵਾਲੀ ਗੱਲ ਕੀਤੀ ਆ, ਜਿਹੜੀ ਕੀਤੀ ਆ, ਮੁੱਦੇ ਜਿਹੜੇ ਕਾਫੀ ਵਾਰੀ, ਕਿਉਂਕਿ ਹੁਣ ਜਿਹੜੇ ਆ ਰਹੇ ਆ ਨਵੀਂ ਸ਼ਾਇਦ ਜਨਰੇਸ਼ਨ ਨੂੰ ਨਾ ਪਤਾ ਹੋਵੇ, ਹਨ। ਤੇ ਕਈ ਵਾਰੀ ਈਵਨ ਜਦੋਂ ਬੰਦਾ ਕੈਂਪ ਚੋਂ ਛੁੱਟਿਆ ਹੁੰਦਾ, ਉਹਨੇ ਕਈ ਵਾਰੀ ਐਡਰੈਸ ਦਿੱਤਾ ਹੁੰਦਾ ਕਿ ਮੇਰਾ ਗਰੰਟਰ ਇੱਥੇ ਆ, ਕੈਲੀਫੋਰਨੀਆ ਉੱਥੇ ਆ, ਤੇ ਉਹ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਹੁਣ ਉਹਦੇ ਪੇਪਰ ਭਰਤੇ ਕਿਸੇ ਨੇ, ਜਦੋਂ ਬੌਂਡ ਪੈਣਾ ਜਾਂ ਏਦਾਂ ਵਾ, ਜੇਲ੍ਹ ਚ ਹੁੰਦਾ, ਨਵਾਂ ਹੀ ਬੰਦਾ ਆਇਆ, ਕਈਆਂ ਦੇ ਉੱਥੋਂ ਹੀ ਗਲਤੀਆਂ ਨੇ ਕੱਢੀਆਂ ਹੋਈਆਂ ਕਿ ਕਿੱਥੇ ਗਿਆ ਸੀਗਾ। ਉਹ ਕਹਿੰਦਾ ਮੈਂ ਨਿਕਲ ਚਲ ਗਿਆ ਹੈਗਾ, ਕਹਿੰਦਾ ਪੇਪਰ 'ਚ ਤਾਂ ਤੇਰੇ ਲਿਖਿਆ ਕਿ ਕੈਲੀਫੋਰਨੀਆ, ਮੈਂ ਆਇਆ ਸੀਗਾ ਇੱਥੇ ਲਿਖਿਆ। ਤੇ ਉਹ ਹੁਣ ਗਰੰਟਰ ਕੈਲੀਫੋਰਨੀਆ ਦਾ ਹੋਣਾ ਜਾਂ ਏਦਾਂ, ਤਾਂ ਬੰਦਾ ਕਹਿੰਦਾ ਮੈਨੂੰ ਪਤਾ ਨਹੀਂ ਸੀਗਾ। ਕਹਿੰਦਾ ਪਤਾ ਨਹੀਂ ਸੀਗਾ ਕਿੱਦਾਂ, ਮਤਲਬ ਕਿ ਤੂੰ ਤਾਂ ਸਾਈਨ ਕੀਤੇ ਪੇਪਰਾਂ ਦੇ ਵਿੱਚ ਕਿ ਮੈਂ ਆਪਣਾ ਜੇਲ੍ਹ ਤੋਂ ਨਿਕਲ ਕੇ ਕੈਲੀਫੋਰਨੀਆ ਜਾ ਰਿਹਾ, ਪਰ ਤੂੰ ਜਾ ਰਿਹਾ ਨਿਊਯਾਰਕ। ਸੋ ਜਿਹੜਾ ਨਵਾਂ ਬੰਦਾ ਆਉਂਦਾ, ਕਈ ਵਾਰੀ ਉਹਨੂੰ ਵਾਕਈ ਪਤਾ ਹੀ ਨਹੀਂ ਹੁੰਦਾ ਐਡਰੈਸ ਐਡਰੂਸ ਵਾਲੇ ਮਸਲੇ, ਹੈ ਨਾ। ਉਹ ਸ਼ੁਰੂ ਤੋਂ ਹੀ ਜਿਹੜਾ ਰੈਕਡ ਰੂਕਡ ਖਰਾਬ ਕੀਤਾ ਹੁੰਦਾ। ਪਰ ਗੱਲ ਇਹ ਹੈ ਕਿ ਫਿਰ ਵੀ ਤੁਹਾਨੂੰ ਇੱਕ ਚਾਂਸ ਉਹ ਦਿੰਦੇ ਆ ਕੋਰਟ ਵਾਲੇ, ਕਿ ਉਹ ਕਹਿੰਦਾ ਤੂੰ ਮੈਨੂੰ ਤਰੀਕ ਤੋਂ ਪਹਿਲਾਂ, ਜਦੋਂ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਤੈਨੂੰ ਪੁੱਛਿਆ ਸੀ ਕਿ ਮੈਨੂੰ ਦੱਸ ਦੇ, ਉਦੋਂ ਤੂੰ ਕਿਉਂ ਮੈਨੂੰ ਮਨਾ ਕੀਤਾ ਸੀਗਾ, ਉਦੋਂ ਕਿਉਂ ਨਹੀਂ ਦੱਸਿਆ ਇਹ ਚੀਜ਼ਾਂ। ਸੋ ਇੱਕ ਤੁਹਾਨੂੰ ਮੌਕਾ ਦਿੰਦੇ ਆ ਲਾਸਟ, ਉਦੋਂ ਵੀ ਕੇਸ ਸ਼ੁਰੂ ਹੋਣ ਤੋਂ ਪਹਿਲਾਂ, ਕਿ ਕੋਈ ਦਰੁਸਤੀ ਤਾਂ ਨਹੀਂ ਇਹਦੇ ਵਿੱਚ ਕਰਨੀ। ਠੀਕ ਆ। ਸੇਮ ਚੀਜ਼ ਜਿੱਦਾਂ ਸਾਡੇ ਹੁਣ ਆਫਿਸ 'ਚ ਐਪ ਹੈਗਾ ਕਿ ਭਾਈ ਆ ਸਹੀ ਹੈ ਸਾਰਾ, ਕੋਈ ਦਰੁਸਤੀ ਤਾਂ ਨਹੀਂ ਕਰਨੀ। ਕਈ ਵਾਰੀ ਜਵਾ ਹੋਣ ਤੋਂ ਬਾਅਦ 'ਚ ਵੀ ਲੋਕਾਂ ਨੂੰ ਫਿਰ ਦਰੁਸਤੀਆਂ ਯਾਦ ਆ ਜਾਂਦੀਆਂ, ਉਹ ਵੀ ਹੋ ਜਾਂਦੀ ਹੈ ਮੋਸ਼ਨ ਟੂ ਲੇਟ ਫਾਈਲ ਨਾਲ, ਕਿ ਚੱਲ ਬਈ ਆਹ ਦਰੁਸਤੀ ਕਰਨੀ ਹੈ ਇਹਦੀ। ਤੇ ਅਲਟੀਮੇਟਲੀ ਇਹ ਹੈ ਕਿ ਇੱਕ ਵਾਰੀ ਕੇਸ ਜੇ ਸ਼ੁਰੂ ਆ ਤਾਂ ਸ਼ੁਰੂ ਆ, ਵਿੱਚ ਵੇ ਫਿਰ ਫੜਿਆ, ਫਿਰ ਉਦੋਂ ਨਹੀਂ ਦਰੁਸਤੀ ਕੋਈ ਹੁੰਦੀ। ਉਦੋਂ ਫਿਰ ਜਾਂ ਤਾਂ ਤੁਸੀਂ ਸੱਚ ਆ ਜਾਂ ਤੁਸੀਂ ਝੂਠ ਬੋਲਦੇ, ਹਨਾ, ਉਹੀ ਗੱਲ ਹੁੰਦੀ ਹੈ। ਠੀਕ ਜੀ, ਬਿਲਕੁਲ। ਤੇ ਅਟਾਰਨੀ ਟਿਰਕੈਨਾ ਜੀ, ਇੱਕ ਵਾਰੀ ਫਿਰ ਆਪਣੇ ਜਿਹੜੇ ਸਰੋਤਿਆਂ ਨੂੰ ਦੱਸ ਰਹੇ ਅੱਜ ਕਾਲ ਜਿਹੜੀਆਂ ਆ ਉਹ ਨਹੀਂ, ਜਿਹੜੀਆਂ ਆਪਾਂ ਲੈਣ ਜਾ ਰਹੇ। ਪਿਛਲੇ ਵੀਕ ਤੋਂ ਇਸ ਵੀਕ ਦੇ ਵਿੱਚ ਫਿਰ ਸਿਆਸਤ ਬਦਲ ਗਈ ਹੈ। ਜਦੋਂ ਆਪਾਂ ਲਾਸਟ ਟਾਈਮ ਗੱਲ ਕਰ ਰਹੇ ਸੀ ਉਦੋਂ ਟਰੰਪ ਤੇ ਗੋਲੀ ਲੱਗੀ ਸੀ। ਇਸ ਵਾਰ ਕਮਲਾ ਹੈਰਿਸ ਜਿਹੜੀ ਆ, ਉਹ ਜਿਹੜੀ ਉਪ ਰਾਸ਼ਟਰਪਤੀ, ਉਹ ਮੇਨ ਕੈਂਡੀਡੇਟ ਤੇ ਵਜੋਂ ਜਿਹੜੀ ਉਹ ਆ ਗਈ ਆ। ਇਹ ਕਮਲਾ ਹੈਰਿਸ ਨੂੰ ਜਿਹੜੇ ਰਾਸ਼ਟਰਪਤੀ ਬਾਈਡਨ, ਉਹਨਾਂ ਨੇ ਕਿਹਾ ਸੀਗਾ ਵੀ ਬਾਰਡਰ ਸਿਚੁਏਸ਼ਨ ਨੂੰ ਸਾਂਭੋ, ਠੀਕ ਕਰੋ। ਜੇ ਹੁਣ ਜਿੱਦਾਂ ਇਹ ਮੈਚਅਪ ਆਪਣੇ ਸਾਹਮਣੇ ਆ ਰਿਹਾ ਆ, ਕੀ ਲੱਗਦਾ ਹੈ ਕਿੱਦਾਂ ਦਾ ਰੋਲ ਜਿਹੜਾ ਉਹ ਦੇਖਦੇ ਆ ਕਮਲਾ ਹੈਰਿਸ ਦਾ ਵੀ, ਜੇ ਉਹ ਜਿੱਤਦੀ ਆ, ਜਿੱਤਣਾ ਨਹੀਂ ਜਿੱਤਣਾ ਉਹ ਪਤਾ ਨਹੀਂ, ਵੀ ਇੱਕ ਜੇ ਚੀਜ਼ ਆਪਾਂ ਸੋਚਦੇ ਆ ਤਾਂ ਇਮੀਗ੍ਰੇਸ਼ਨ ਦੇ ਉੱਤੇ ਆਪਾਂ ਉਹਦਾ ਕੀ ਅਸਰ ਦੇਖਦੇ। ਸੋ ਦੇਖੋ ਹੁਣ ਜਿਹੜਾ ਥੀਮ ਪ੍ਰੈਜ਼ੈਂਟ ਜਿਹੜਾ ਕਰ ਰਿਹਾ, ਉਹ ਕਰ ਰਿਹਾ ਕਿ ਇੱਕ ਪ੍ਰੋਸੀਕਿਊਟਰ ਵਰਸਸ ਫੈਲਨ, ਕਿ ਇੱਕ ਬੰਦਾ ਜਿਹੜਾ ਸਰਕਾਰੀ ਵਕੀਲ ਰਿਹਾ ਵਾ, ਤੇ ਚਲੋ ਉਹਦੇ ਕ੍ਰੈਡੈਂਸ਼ੀਅਲਸ ਹੈਗੇ ਆ, ਨੋ ਡਾਊਟ, ਉਹ ਆਪਣੀ ਬੜੀ ਸਮਾਰਟ ਆ, ਬੜਾ ਉਹਦਾ ਆਪਣਾ ਡਿਬੇਟ ਜੇ ਲੀਗਲੀ ਉਹਦੇ ਵਿੱਚ ਹੋਵੇ ਤਾਂ ਉਹ ਟਰੰਪ ਨੂੰ ਬੜੀ ਟੱਕਰ ਦੇ ਸਕਦੀ ਹੈਗੀ ਆ, ਜੇ ਆਮਣ ਸਾਹਮਣੇ ਖੜੇ ਹੋ ਕੇ। ਜਦੋਂ ਜੇ ਹੁਣ ਉਹਨੂੰ ਕਰਾਇਆ ਜਾਏ, ਬਾਈਡਨ ਦਾ ਚਲੋ ਮੈਡੀਕਲ ਇਸ਼ੂਜ਼ ਜਿਹੜੇ ਸੀਗੇ। ਹੁਣ ਜਿਹੜਾ ਇਮੀਗ੍ਰੇਸ਼ਨ ਵਾਲਾ ਮੁੱਦਾ ਹੈਗਾ, ਇਹ ਦੇਖੋ ਇੱਕ ਹੁਣ ਸ਼ਤਰੰਜ ਵਾਲੀ ਖੇਡ ਹੋ ਗਈ ਇਹ। ਕਈ ਲੋਕੀ ਜਿਹੜੇ ਹੋਣੇ, ਉਹਨਾਂ ਨੇ ਹਮੇਸ਼ਾ ਲੈਫਟ ਲੀਨਿੰਗ ਹੋਣਾ, ਡੈਮੋਕ੍ਰੇਟ ਹੋਣਾ। ਮੈਂ ਤੁਹਾਨੂੰ ਇੱਕ ਰੀਅਲ ਐਗਜ਼ਾਮਪਲ ਦਿੰਦਾ। ਮੈਂ ਇੱਥੇ ਆਪਣੇ ਸੈਂਟੈਨਰ ਰਹਿਣਾ, ਇੱਕ ਵਾਰੀ ਮੈਂ ਮਾਲ ਨੂੰ ਤੁਰਿਆ, ਇੱਕ ਬੰਦਾ ਨਾ ਆਪਣਾ ਟਰੰਪ ਦਾ ਉਹ ਪਾ ਕੇ ਹੈਡ ਜਿਹਾ,
ਤੇ ਉਹ ਮਾਈਕ ਲੈ ਕੇ ਕੁਛ ਲੱਗਾ ਸੀ ਆਪਣਾ ਪ੍ਰਚਾਰ ਪ੍ਰਚੂਰ ਕਰਨ ਰਿਪਬਲਿਕ ਦਾ। ਠੀਕ ਹੈ। ਤੇ ਇੱਕ ਹੋਰ ਬੰਦਾ ਲੰਘਿਆ, ਉਹਨੇ ਨਾ ਉਹਨੂੰ ਕੁਛ, ਉਹ ਡੈਮੋਕ੍ਰੇਟ ਹੁਣ ਉਹਨੂੰ ਬੋਲ ਕੇ ਗਿਆ ਕਿ ਗੈਟ ਦ ਏਦਾਂ ਆਊਟ ਆਫ ਏਅਰ, ਏਦਾਂ ਗਲਤ ਮਲਤ ਬੋਲ ਕੇ ਏਦਾਂ ਅੱਗੇ ਨੂੰ ਚਲ ਗਿਆ। ਤੇ ਉਹਦੇ ਨਾਲ ਨਾ ਉਹ ਫਿਰ ਵੀ ਬੋਲੀ ਗਿਆ ਜਿੱਦਾਂ ਪਿੱਛੋਂ ਜਾਂਦੇ, ਤੇ ਟਰੰਪ ਵਾਲਾ ਵੀ ਜਿਹੜਾ ਸੀਗਾ ਉਹ ਕਰੈਕਟਰ ਜਿਹਾ ਬਣਿਆ, ਕੋਟ ਕੂਟ ਪਾਇਆ, ਟਾਈ ਜੀ ਲਾਈ, ਤੇ ਉਹਨੂੰ ਨਾ ਏਦਾਂ ਕਰੇ ਕਿ ਆ ਜਾ ਇੱਧਰ। ਤੇ ਇੱਕ ਹੋਰ ਕਪਲ ਆ ਗਿਆ ਉਹਦੇ ਨਾਲ, ਉਹ ਵੀ ਖੜਾ ਹੋਇਆ, ਕਹਿੰਦਾ ਕਿ ਤੂੰ ਗੱਲਾਂ ਹੀ ਕਰਦਾ ਪਿਆ, ਯੂ ਕੈਨ ਡੂ ਐਨੀਥਿੰਗ, ਕਿ ਇੱਧਰ ਆ ਕੇ ਗੱਲ ਕਰ। ਮੈਂ ਪਹਿਲੀ ਵਾਰੀ ਦੇਖਿਆ ਕਿ ਹੁਣ ਮੈਂ ਕਿਹਾ ਉਹ ਡੈਮੋਕ੍ਰੇਟ ਜਿਹੜਾ ਸੀਗਾ ਨਾ, ਉਹ ਕਹਿੰਦਾ ਅੱਛਾ, ਉਹ ਨਾ ਕਿਸੇ ਉਹ ਲੇਡੀ ਸੀਗੀ, ਉਹਨੇ ਇਸ਼ਾਰਾ ਕਰਤਾ, ਤੇ ਘਰ ਵਾਲਾ ਵਿੱਚ ਵਿਚਾਰਾ ਉਦਾਂ ਨਜਾਇਜ਼ ਫਸ ਗਿਆ। ਹੁਣ ਉਹ ਵਾਕਈ ਚਲ ਗਿਆ ਉਹਦੇ ਵੱਲ। ਉਹ ਜਿਹੜਾ ਟਰੰਪ ਵਾਲਾ ਜਿਹੜਾ ਬੰਦਾ ਸੀਗਾ ਨਾ, ਉਹ ਤਾਂ ਏਦਾਂ ਗਿਆ ਮੁੱਕਾ ਜਿਹਾ ਲੈ ਕੇ ਕਿ ਮੈਂ ਹੁਣ ਤੇਰਾ ਜਿਹੜਾ ਪਾਇਆ ਨਾ ਮਖੌਟਾ ਜਿਹਾ, ਉਹ ਮਤਲਬ ਪੂਰੀ ਸੀਰੀਅਸਲੀ ਆਲ ਇੰਟੈਂਸ਼ਨ ਨਾਲ ਗਿਆ। ਤੇ ਉਹ ਜਿਹੜਾ ਟਰੰਪ ਵਾਲਾ ਜਿਹੜਾ ਬੰਦਾ ਸੀਗਾ, ਉਹ ਮੂਵ ਹੋ ਗਿਆ ਉੱਥੋਂ ਦੀ, ਉਹਨੂੰ ਹੁਣ ਪਤਾ ਸੀਗਾ ਕਿ ਲੈ ਇਹ ਪੈ ਜਾਣੀ ਆ। ਜਿਹੜੇ ਲੋਕੀ ਸੀਗੇ ਨਾ, ਉਹ ਬੇਸਿਕਲੀ ਉਹਨੂੰ ਇਹੀ ਕਹਿ ਰਹੇ ਸੀ ਕਿ ਹੋਰ ਕਰ, ਕਹਿੰਦੇ ਸਪੋਰਟ ਟਰੰਪ ਦੀ। ਤੇ ਮੈਂ ਕਿਹਾ ਕਿ ਜਿਹੜੀ ਜ਼ੋਨ ਆ ਨਾ, ਜਦੋਂ ਆਇਆ ਸੀਗਾ ਉਹਦੇ ਬੂਟ ਪਿਆ ਸੀਗਾ ਇੱਥੇ ਕੈਲੀਫੋਰਨੀਆ 'ਚ। ਉਹ ਦੇਖੋ ਹੁਣ ਇੱਕ ਬੰਦਾ, ਉਹਨੇ ਅਲਟੀਮੇਟਲੀ ਉਹਨੇ ਵੀ ਕਿਹਾ ਸੀ ਕਿ ਕਹਿੰਦਾ ਇਮੀਗ੍ਰੈਂਟ ਆ ਜਿਹੜੇ, ਉਹ ਡਰੱਗਿਸਟ ਆ, ਰੇਪਿਸਟ ਆ, ਹਨਾ। ਮਤਲਬ ਇਹ ਗੱਲ ਹੁਣ ਮੈਂ ਕਿਹਾ ਲੋਕੀ ਨਹੀਂ ਭੁੱਲਦੇ ਕਿ ਤੂੰ ਏਦਾਂ ਕਿੱਦਾਂ, ਹੁਣ ਸਾਰਿਆਂ ਨੂੰ ਕਹਿ ਰਿਹਾ ਕਿਸੇ ਦੇ ਘਰ ਦੇ ਆ, ਕਿਸੇ ਦੇ ਕੁਛ ਆ। ਹੁਣ ਜਿਹੜੀ ਉਹੀ ਆ ਆਪਣੀ ਗੱਲ ਕੰਗਣਾ ਰਣੌਤ ਵਾਲੀ ਆ ਗਈ, ਜਿੱਦਾਂ ਉਹ ਕਹਿੰਦੀ ਕਿ ਇਹ ਪਹਾੜੇ ਤੇ ਉਹ ਆ, ਉੱਥੇ ਪ੍ਰੋਟੈਸਟਰ ਲਾਏ ਆਈਆਂ ਬੀਬੀਆਂ। ਮੈਂ ਕਿਹਾ ਦੇਖ ਲਓ ਫਿਰ ਉਹਦਾ ਵੀ, ਮੈਂ ਕਿਹਾ 에ਅਰਪੋਰਟ ਤੇ ਸਨਮਾਨ ਉਹਦਾ ਕਰ ਹੀ ਦਿੱਤਾ ਹੈਗਾ ਕਿਸੇ ਨੇ ਕਿ ਤੂੰ ਏਦਾਂ। ਹੁਣ ਮੈਂ ਕਿਹਾ ਲੋਕਾਂ 'ਚ ਜਿੱਦਾਂ ਰਾਈਲ ਅਪ ਇਹ ਕਰਦਾ ਵਾ, ਤੇ ਇਹ ਹੈਗੀ ਲੈਫਟ ਲੀਨਿੰਗ ਟੈਰੀਟਰੀ ਕੈਲੀਫੋਰਨੀਆ ਨਾ। ਹੁਣ ਇਹ ਜਿਹੜੇ ਲੋਕੀ ਆ, ਇਹਨਾਂ ਨੇ ਕਮਲਾ ਹੈਰਿਸ ਨੂੰ ਭਾਵੇਂ ਪਾਓ, ਤਾਂ ਬਾਈਡਨ ਨੂੰ ਵੀ ਪਾਉਣ ਨੂੰ ਵੋਟਾਂ ਤਿਆਰ ਸੀਗੇ। ਇਹ ਤਾਂ ਚਲੋ ਫੇਰ ਉਹ ਤੋਂ ਵਧੀਆ ਹੀ ਆਈ ਹੈ। ਇਹ ਕੋਈ ਮਾੜੀ ਚੀਜ਼ ਨਹੀਂ ਹੋਈ ਕੋਈ ਡੈਮੋਕ੍ਰੇਟ ਵਾਲੀ। ਬਾਈਡਨ ਨਾਲੋਂ ਉਹ ਅਪਗ੍ਰੇਡ ਹੀ ਆ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ। ਜਦੋਂ ਹੁਣ ਮੈਂ ਕਿਹਾ ਬੋਲੂਗੀ, ਵੋਟਾਂ ਇਕੱਠੀਆਂ ਕਰੂਗੀ, ਤੇ ਇਹਨਾਂ ਦੇ ਜਿਹੜੇ ਪੈਕ ਹੈਗੇ ਆ ਕੰਪਨੀਆਂ ਦੇ, ਸਿਲੀਕਨ ਵੈਲੀ ਦੀਆਂ ਜਿਹੜੀਆਂ, ਚਲੋ ਹੁਣ ਈਲਨ ਮਸਕ, ਟੈਸਲਾ, ਸਪੇਸਐਕਸ, ਇਹ ਕੰਪਨੀਆਂ ਲੱਗ ਹੋ ਗਈਆਂ ਰਿਪਬਲਿਕਨ ਕੁਛ, ਪਰ ਜਿਹੜੀ ਮੈਜੋਰਟੀ ਕਾਰਪੋਰੇਸ਼ਨ ਜਿਹੜੀਆਂ ਹੈਗੀਆਂ ਇਧਰਲੇ ਬੰਨੇ, ਉਹ ਸਾਰੀਆਂ ਜਿਹੜੀਆਂ ਲੈਫਟ ਲੀਨਿੰਗ ਆ। ਤੇ 231 ਪਤਾ ਨਹੀਂ ਕਿੰਨਾ ਇਹਨਾਂ ਦਾ ਮਿਲੀਅਨ ਦਾ, ਤਾਂ ਮਤਲਬ ਐਵੇਂ ਵੀ ਰੋਂਗ ਇਨ ਨੰਬਰ, ਕਿ ਇਹਨਾਂ ਕੋਲ ਵੀ ਬੜੇ ਜ਼ਿਆਦਾ ਫੰਡਿੰਗ ਕੈਂਪੇਨ ਲਈ ਜਿਹੜੇ ਪੈਸੇ ਇਹਨਾਂ ਦੇ ਹੈਗੇ ਆ, ਐਡਵਰਟਾਈਜ਼ਮੈਂਟ ਆਪਣੀ ਕਰਨੀ ਆ। ਤੇ ਅਲਟੀਮੇਟਲੀ ਕੀ ਆ ਕਿ ਜਦੋਂ ਇਦਾਂ ਦਾ ਕੈਂਡੀਡੇਟ ਆਉਂਦਾ, ਪੋਲੀਟੀਕਲੀ ਚਾਰਜ ਇਨਵਾਇਰਮੈਂਟ ਜ਼ਰੂਰ ਹੋ ਜਾਂਦਾ ਵਾ, ਟਰੰਪ ਵਰਗਾ ਆਉਂਦਾ, ਪਰ ਉਹਨੂੰ ਹੇਟ ਵੀ ਬਹੁਤ ਲੋਕ ਜਿਹੜੇ ਉਹ ਕਰਦੇ ਆ, ਹਨਾ, ਕਿ ਕੋਈ ਗੋਲੀ ਮਾਰਨ ਪਹੁੰਚਿਆ ਵਾ, ਕੋਈ ਉਹਨਾਂ ਨੂੰ ਕਰ ਰਿਹਾ। ਤੇ ਇਮੀਗ੍ਰੇਸ਼ਨ ਵਾਲਾ ਹੁਣ ਇੱਕ ਸੈਂਟਰ ਸਟੇਜ ਹੀ ਆ, ਪਰ ਇਦਾਂ ਕਿ ਜੇ ਜ਼ਿਆਦਾ ਵੀ ਇਮੀਗ੍ਰੈਂਟਾਂ ਵਾਲੇ ਬੋਲਿਆ, ਤਾਂ ਫਿਰ ਉਹ ਇਮੀਗ੍ਰੈਂਟ ਵਾਲੀਆਂ ਵੋਟਾਂ ਵੀ ਜਿਹੜੀਆਂ ਗਵਾ ਸਕਦਾ, ਕਿਉਂਕਿ ਅਲਟੀਮੇਟਲੀ ਇਮੀਗ੍ਰੈਂਟ ਨੇ ਵੀ ਇਮੀਗ੍ਰੈਂਟ ਦਾ ਸਾਥ ਦੇਣਾ। ਹਰੇਕ ਇਮੀਗ੍ਰੈਂਟ ਦਾ ਵੈਰੀ ਨਹੀਂ ਹੁੰਦਾ। ਬੜੇ ਸਾਰੇ ਇਮੀਗ੍ਰੈਂਟ ਉਹ ਚਾਹੁੰਦੇ ਆ ਕਿ ਇਮੀਗ੍ਰੇਸ਼ਨ ਜਿਹੜੀ ਹੋਵੇ, ਇਮੀਗ੍ਰੇਸ਼ਨ ਇੱਥੇ ਆਵੇ। ਤੇ ਕਈ ਲੋਕੀ ਜਿਹੜੇ ਉਹ ਪੱਕੇ ਡੈਮੋਕ੍ਰੇਟ ਆ, ਕਈ ਪੱਕੇ ਰਿਪਬਲਿਕਨ ਆ, ਕਈ ਸੈਂਟਰਿਸਟ ਜਿਹੜੇ ਹੈਗੇ ਆ। ਹੁਣ ਉਹ ਚੇਂਜ ਕਰਦੇ ਰਹਿੰਦੇ ਵੋਟ ਆਪਣੀ, ਸਵਿੰਗ ਵੋਟ। ਈਲਨ ਮਸਕ ਨੇ ਕੀ ਕਿਹਾ ਸੀਗਾ, ਉਹਦੀ ਮੈਂ ਕਿਸੇ ਹੱਦ ਤੱਕ ਗੱਲ ਨਾਲ ਐਗਰੀ ਕਰਦਾ ਕਿ ਜਿਹੜੇ ਹੁਣ ਰਾਈਟ ਵਿੰਗਰ ਆ, ਰਿਪਬਲਿਕਨ ਆ, ਉਹ ਤੁਹਾਡਾ ਸੈਂਟਰਿਸਟ ਬੇਸ ਜਿਹੜਾ ਰਿਪਰੈਜ਼ੈਂਟ ਕਰਦੇ ਆ। ਜਿਹੜਾ ਲੈਫਟ ਹੈਗਾ, ਉਹ ਟੂ ਫਾਰ ਲੈਫਟ ਜਿਹੜਾ ਸਵਿੰਗ ਕਰ ਗਿਆ। ਤੇ ਉਹਦਾ ਮਤਲਬ ਇਹ ਹੈ ਕਿ ਸੈਂਟਰਿਸਟ ਜਿਹੜੇ ਕਿ ਆਪਣੀਆਂ ਜਿਹੜੀਆਂ ਉਹਨਾਂ ਦੀ ਬਲੀਫ ਸਿਸਟਮ ਆ, ਜਿਹੜੇ ਉਹਨਾਂ ਦੇ ਪ੍ਰਿੰਸੀਪਲ ਆ, ਉਹ ਸੈਂਟਰਿਸਟ ਆ, ਨਾ ਲੈਫਟ ਲੀਨਿੰਗ ਆ, ਨਾ ਰਾਈਟ ਲੀਨਿੰਗ ਆ, ਨਾ ਜ਼ਿਆਦਾ ਕੱਟੜ ਆ, ਨਾ ਜ਼ਿਆਦਾ ਲਿਬਰਲ। ਉਹ ਸੇਮ ਥਿੰਗ ਆ। ਜਦੋਂ ਹੁਣ ਤੁਹਾਡੇ ਮੇਰੇ ਵਰਗੇ ਬੰਦੇ ਦੀ ਆਪਾਂ ਗੱਲ ਕਰੀਏ, ਆਪਾਂ ਡੈਮੋਕ੍ਰੇਟ ਆ ਜਾਂ ਰਿਪਬਲਿਕਨ ਆ, ਇਹ ਡਿਪੈਂਡ ਕਰਦਾ ਮੁੱਦਿਆਂ ਦੇ ਉੱਤੇ। ਹੋ ਸਕਦਾ ਕਿ ਆਪਾਂ ਫਾਈਨੈਂਸ਼ੀਅਲੀ ਆਪਾਂ ਕੰਜ਼ਰਵੇਟਿਵ ਹੋਈਏ, ਸਾਡੇ ਜਿਹੜੇ ਫਾਈਨੈਂਸਿਸ ਆ, ਉਹਨੂੰ ਆਪਾਂ ਕਿਸੇ ਹੋਰ ਹਿਸਾਬ ਨਾਲ ਵੇਖਦੇ ਹਾਂ। ਸੋ ਹਰੇਕ ਮੁੱਦੇ ਤੋਂ ਹੋਰ ਹਿਸਾਬ ਨਾਲ ਦੇਖਦੇ ਹਾਂ, ਮੁੱਦੇ ਤੇ ਡਿਪੈਂਡ ਕਰਦਾ। ਟਰੰਪ ਨੇ ਆ ਕੇ ਕਿਹਾ ਕਿ ਹੁਣ ਉਹਨੇ ਪੇਰੋਲ ਟੈਕਸ ਕੱਟ ਕਰ ਦੇਣਾ। ਹੁਣ 50 EMPLOYE ਡਾਇਰੈਕਟ ਫਾਇਦਾ ਵਾ, ਪੇਰੋਲ ਟੈਕਸ ਕੱਟ ਕੀਤੇ ਦਾ, ਫਾਈਨੈਂਸ਼ੀਅਲੀ ਉਹਨੇ ਕਿਹਾ ਕਿ ਮੈਂ ਲੜਾਈਆਂ ਬੰਦ ਕਰ ਦੇਣੀਆਂ, ਵਾਰ ਬੰਦ ਕਰ ਦੇਣੀ ਆ। ਮੈਂ ਪਰਸਨਲੀ ਜਿਹੜਾ ਕਿ ਯਾਰ ਐਵੇਂ ਤੁਸੀਂ ਬੰਦੇ ਉਡਾ ਦਿੰਦੇ ਆ, ਇੱਧਰ ਗਰੀਬ ਜਿਹੜੇ ਉਹਨਾਂ ਨੂੰ ਆਵਾਜ਼ ਨਹੀਂ ਆ, ਉਹ ਆ ਕਿ ਇਹਨਾਂ ਨੇ ਜਿਹੜੀ ਮਿਲਟਰੀ ਇੰਡਸਟਰੀ ਕੰਪਲੈਕਸ ਚਲਾਇਆ ਵਾ, ਕਿ ਇਕੱਲਾ ਇੱਕ ਇਹੋ ਜਿਹਾ ਬੰਦਾ ਜਿਹੜਾ ਕਹਿੰਦਾ ਕਿ ਨਹੀਂ ਮੈਨੂੰ ਲੜਾਈ। ਪਰ ਹੁਣ ਕਈ ਚੀਜ਼ਾਂ ਤੁਸੀਂ ਉਹਦੀਆਂ ਵੀ ਦੇਖ ਲਓ, ਹਨਾ, ਕਿ ਇਹ ਡਿਪੈਂਡ ਕਰਦਾ ਹੁਣ ਕਿ ਬੰਦੇ ਨੂੰ ਕਿਹਨੂੰ ਵਾਰ ਦਿਖਦੀ ਆ, ਕਿਹਨੂੰ ਕੀ ਦਿਖਦਾ। ਹੁਣ ਮੰਨ ਲਓ ਕਿ ਮੁਸਲਿਮ ਵੋਟ ਜੇ ਕਹੀਏ, ਹੁਣ ਬਾਈਡਨ ਹੁਣਾਂ ਨੇ ਨਹੀਂ ਰੋਕਿਆ, ਦੇਖੋ ਪੈਲਸਟਾਈਨ ਦਾ ਕੀ ਬਣ ਗਿਆ ਆਪਣਾ ਉਹ। ਤੇ
ਹੋ ਸਕਦਾ ਕਿ ਹੁਣ ਮੈਂ ਕਿਹਾ ਜਿਹੜਾ ਆ ਕੇ ਇਹਨੇ ਸਿੱਧਾ ਹੀ ਆ ਕੇ ਪਹਿਲਾ ਬੰਦਾ ਜਿਹੜਾ ਸੀਗਾ ਪੋਲਿਟਿਕਸ, ਨਾ ਕਮਲਾ ਹੈਰਿਸ ਨੇ ਕਿਹਾ ਨਾ ਉਹਨੇ ਕਿਹਾ, ਉਹ ਕਹਿੰਦਾ ਇਹ ਰੋਕਣੀਆਂ ਪੈਣੀਆਂ ਸਿੱਧੇ, ਹਨਾ। ਹੁਣ ਉਹੀ ਜਿਹੜੀ ਸਟੇਟਮੈਂਟ ਆ, ਉਹਨੇ ਕਿੰਨੀ ਉਹਦੀ ਵੋਟ ਵਿਨ ਕਰ ਲਈ। UFC ਦਾ ਫਾਈਟਰ ਸੀਗਾ ਖਬੀਬ ਨਰਮਗੋਦਵ, ਉਹ ਨਾ ਮਿਲਿਆ, ਉਹ ਟਰੰਪ ਨੇ ਆਪ ਉਹਨੂੰ ਕਿਹਾ, ਕਹਿੰਦਾ ਮੈਨੂੰ ਮਿਲਿਆ, ਦੋਨੋਂ ਹੀ ਬੜੇ ਯੂਨੀਕ ਜਿਹੇ ਪਰਸਨੈਲਿਟੀ ਆ। ਉਹਨੇ ਵੀ ਮਤਲਬ ਜਿੱਦਾਂ ਸੀਗਾ ਆਕਟਾਗਨ ਦੇ ਲਾਗੇ ਬੈਠਾ ਸੀਗਾ, ਉਹ ਕਹਿੰਦਾ ਕਿ ਜਦੋਂ ਕਹਿੰਦਾ ਜੇ ਦੁਬਾਰਾ ਪ੍ਰੈਜ਼ੀਡੈਂਟ ਬਣਿਆ ਨਾ, ਕਹਿੰਦਾ ਆਪਣਾ ਲੜਾਈਆਂ ਬੰਦ ਕਰੀ, ਤੇ ਉਹਨੇ ਵੀ ਖਬੀਬ ਨੂੰ ਕਿਹਾ ਸੀਗਾ ਕਿ ਮੈਂ ਕਰੂੰਗਾ ਬੰਦ, ਹਨਾ। ਮਤਲਬ ਇਹ ਉਹਦਾ ਪੋਲੀਟੀਕਲ ਜਿਹੜਾ ਇੱਕ ਸਟੈਂਸ ਆ ਉਹ ਬੰਦਾ ਲੈ ਸਕਦਾ। ਹੁਣ ਇਹ ਆ ਕਿ ਡਿਪੈਂਡ ਕਰਦਾ ਬੰਦਾ ਕਿਹੜੀ ਆਇਲ ਤੇ ਆ, ਤੇ ਇਮੀਗ੍ਰੇਸ਼ਨ ਨੂੰ ਹੁਣ ਕਿੱਦਾਂ ਇਹ ਯੂਜ਼ ਕਰਦੇ ਆ। ਹੋ ਸਕਦਾ ਰਿਪਬਲਿਕਨਾਂ ਦੇ ਵੀ ਨੈਰੇਟਿਵ ਸ਼ਿਫਟ ਹੋ ਜਾਏ, ਕਿਉਂਕਿ ਵਿੱਚ ਜੇ ਟਰੰਪ ਖੁਦ ਕਹਿੰਦਾ ਸੀ ਮੈਂ ਗ੍ਰੀਨ ਕਾਰਡ ਦੇ ਦੇਣੇ ਆ ਸਟੂਡੈਂਟ ਨੂੰ, ਏਦਾਂ ਕਰ ਦੇਣਾ, ਓਦਾਂ ਕਰ ਦੇਣਾ। ਹਾਂ, ਕਿਹਾ ਸੀ ਬਿਲਕੁਲ। ਹੁਣ ਤਾਂ ਉਹਦੀ ਵਾਈਸ ਪ੍ਰੈਜ਼ੀਡੈਂਟ ਦੀ ਘਰ ਵਾਲੀ ਵੀ ਦੇਸੀ ਆ। ਇੱਧਰ ਇਹ ਵੀ ਲਿੰਕ ਜਿਹੜਾ ਉਹਦਾ ਕਹਿ ਲਓ ਵੀ ਇੰਡੀਆ ਦੇ ਨਾਲ ਜਿਹੜਾ ਉਹ ਹੈਗਾ। ਸੋ ਦੇਖੋ ਕਿ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਉਹ ਰੌਲਾ ਜਿਹੜਾ ਉਹ ਪੈਂਦਾ ਹੈ, ਕੀ ਜਿਹੜਾ ਇਸ ਦੇ ਵਿੱਚ ਹੁੰਦਾ ਆ। ਪਰ ਪਲ ਦਰ ਪਲ ਸਿਆਸਤ ਜਿਹੜੀ ਬਦਲ ਰਹੀ ਹੈ, ਕਾਫੀ ਰੋਚਕ ਮੈਚਅਪ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲੇਗਾ। ਜਾਂਦੇ ਜੇ ਕੁਝ ਹੋਰ ਤੁਸੀਂ ਸ਼ੇਅਰ ਕਰਨਾ ਹੈ ਤਾਂ ਹੋਰ ਬਸ ਇਹੀ ਹੈ ਕਿ ਆਪਣੇ ਡਾਕੂਮੈਂਟਸ ਵੱਲ ਧਿਆਨ ਦਿਓ ਭਾਈ, ਆਪਣਾ ਜਿਹੜਾ ਤੇਜ਼ ਹੋਵੋ, ਇੰਟੈਲੀਜੈਂਟ ਹੋਵੋ, ਵਧੀਆ ਖਬਰਾਂ ਪੜ੍ਹੋ, ਵਧੀਆ ਚੀਜ਼ਾਂ ਸੁਣੋ, ਵਧੀਆ ਗੱਲਾਂ ਕਰੋ, ਕਮਿਊਨਿਟੀ ਆਪਣੀ ਸਾਰੀ ਨੂੰ ਜਿਹੜਾ ਚੱਕੋ। ਹੁਲੂ ਲੁਲੂ ਬੜੀ ਹੋ ਗਈ ਹੈ, ਇਹ ਕਮਿਊਨਿਟੀ ਨੂੰ ਫਾਇਦਾ ਨਹੀਂ ਆਪਣੇ ਨੂੰ ਕਰਦੀ, ਠੀਕ ਆ। ਤੇ ਕੈਨੇਡਾ 'ਚ ਕੋਈ ਮੰਜਾ ਡਾ ਕੇ ਬੈਠਿਆ ਪਾਰਕਿੰਗ ਲੋਟ ਤੇ, ਮਤਲਬ ਇਦਾਂ ਦੇ ਕਈ ਵਾਰੀ ਕੰਮ ਜਨਤਾ ਕਰਦੀ ਕਿ ਇਦਾਂ ਦੇ ਆਪਣੇ ਦੇਸ਼ 'ਚ ਵੀ ਨਹੀਂ ਕਰਦੇ ਯਾਰ। ਉਹ ਟਿਕਟੌਕ ਲਈ ਕਰ ਲੈਂਦੇ, ਫਿਰ ਬੰਦਾ ਬਾਅਦ ਪਛਤਾਉਂਦਾ। ਹਾਂਜੀ, ਤੇ ਜਿਹੜਾ ਉਹ ਆ ਕਿ ਆਪਣਾ ਮੈਂ ਕਿਹਾ ਕਲੈਕਟਿਵ ਇੱਕ ਰਿਸਪੌਂਸਿਬਿਲਿਟੀ ਰੱਖੋ ਆਪਣੀ। ਮੈਂ ਕਿਹਾ ਜਿਹੜਾ ਪੰਜਾਬੀ ਬੰਦਾ ਜਿਹੜਾ ਜਾਣਿਆ ਜਾਂਦਾ ਸੀ, ਉਹ ਇਦਾਂ ਸੀਗਾ ਕਿ ਹੁਣ ਵੀ ਮੈਂ ਇੱਦਾਂ ਹੀ ਕਹਿੰਦਾ, ਹਾਈਕਰਾਂ ਦੀ ਪੱਗ ਲਾ ਕੇ ਉਹਨਾਂ ਨੇ ਗੱਠਾ ਬਣ ਕੇ ਜਿਹੜੀ ਜਾਨ ਬਚਾਈ, ਉਹ ਫਸੇ ਸੀਗੇ ਕਿ ਥੱਲੇ ਬਾਹਰ ਨਹੀਂ ਆ ਸਕਦੇ ਸੀਗੇ, ਗੱਡੀ ਰੋਕ ਕੇ ਕਿਸੇ ਦੀ ਸੇਵਾ ਕੀਤੀ, ਹਨਾ। ਤੇ ਹੁਣ ਮੈਂ ਕਿਹਾ ਵੀਡੀਓ ਪਹਿਲੀ ਵਾਰੀ ਏਦਾਂ ਹੋਇਆ ਕਿ ਵੇਖਿਆ ਕਿ ਲੁੱਟ ਖੋਹ ਹੋ ਰਹੀ ਆ ਲਿਕਰ ਸਟੋਰਾਂ ਦੇ ਵਿੱਚ। ਸਹੀ ਗੱਲ ਆ। ਤੇ ਮਤਲਬ ਇਹ ਹੈ ਕਿ ਉਹ ਤੁਸੀਂ ਮੌਕਾ ਦੇਖ ਰਹੇ ਆ, ਜਿਹੜੇ ਬੰਦੇ ਸੀਗੇ ਉਹ ਕਹਿੰਦੇ ਕਿ ਆਪਾਂ ਇਹਨਾਂ ਨੂੰ ਆਪਣੇ ਦੇਸ਼ ਚੋਂ ਕੱਢਿਆ ਵਾ, ਇੰਡੀਆ ਚੋਂ, ਇਹ ਤੁਸੀਂ ਸਾਂਭੋ ਇਹਨਾਂ ਨੂੰ। ਮਤਲਬ ਏਦਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਕਲੈਕਟਿਵ ਜਿਹੜੀ ਰਿਸਪੌਂਸਿਬਿਲਿਟੀ ਆ, ਕਲੈਕਟਿਵ ਰਿਸਪੌਂਸਿਬਿਲਿਟੀ ਜਿਹੜੀ ਲੈਣੀ ਪੈਣੀ ਆ। ਇੱਕ ਇਮੇਜ ਜਿਹੜੀ ਆਪਣੀ ਕਮਿਊਨਿਟੀ ਦੀ ਹੈਲਪਿੰਗ ਜਿਹੜੀ ਨੇਚਰ ਜਿਹੜੀ ਸੀਗੀ, ਜ਼ਮੀਰ ਜਿਹੜਾ ਪੰਜਾਬੀ ਬੰਦੇ ਦਾ ਹੁੰਦਾ ਸੀਗਾ ਹੈਲਪ ਕਰਨ ਦਾ, ਜਿਹੜਾ ਐਥਿਕਸ ਸੀਗੇ, ਜਿਹੜੇ ਇਹਦੇ ਮੋਰਲ ਸੀਗੇ, ਉਹ ਗਵਾਚੀ ਜਾਂਦੇ ਆ। ਸੋ ਇਹ ਹੈ ਕਿ ਉਹ ਜਿਹੜਾ ਜ਼ਰੂਰੀ ਆ ਉਹ ਕੀ ਹੈ ਕਿ ਕੇਸਾਂ ਕੂਸਾਂ ਦੇ ਵਿੱਚ ਜਿਹੜਾ ਸਾਰਾ ਨਾਲ ਹੀ ਰਿਲੇਟਡ, ਆਪਾਂ ਵੀ ਤਾਂ ਹੁਣ ਉਹੀ ਗੱਲਾਂ ਕਰਦੇ ਕਿ ਯਾਰ ਕਲਾਇੰਟਾਂ ਦੀ ਕੁਆਲਿਟੀ ਨਹੀਂ ਰਹੀ, ਕਲਾਇੰਟਾਂ 'ਚ ਉਹ ਜਜ਼ਬਾ ਨਹੀਂ ਰਿਹਾ, ਦਮ ਨਹੀਂ ਰਿਹਾ, ਹਨਾ। ਤੇ ਆਹ ਜਿਹੜੀਆਂ ਚੀਜ਼ਾਂ ਇਹੀ ਹੈ ਕਿ ਇਹ ਮੈਂ ਕਿਹਾ ਪ੍ਰੋਬਲਮ ਚੰਗੀ ਵੱਡੀ ਹੈ ਇੱਥੇ ਵੀ। ਮੈਂ ਕਿਹਾ ਹੁਣ 4-5 ਸਾਲ ਜਿਹੜਾ CLP ਲੱਗਣੀ ਹੈ ਇੱਥੇ ਵੀ, ਚੰਗਾ ਘਸਮਾਨ ਜਿਹੜਾ ਪਊਗਾ ਕੋਟਾਂ ਦਾ, ਕਈ ਕੁਛ ਹੋਣਾ ਵਾ। ਤੇ ਜੋ ਵੀ ਆ ਆਪਣੇ ਸ਼ੋਅ ਨਾਲ ਜੁੜੇ ਰਹੋ, ਤੁਹਾਨੂੰ ਪਤਾ ਲੱਗਦਾ ਰਹੂਗਾ ਕੀ ਚੱਲਦਾ ਵਾ। ਸਿੱਧੀ ਡਾਇਰੈਕਟ ਗੱਲਬਾਤ ਜਿਹੜੀ ਕਰੀਦੀ ਆ, ਤੇ ਡਾਇਰੈਕਟ ਤੁਹਾਡੇ ਸਾਹਮਣੇ ਪੇਸ਼ ਕਰੀਦੀ ਆ, ਤੇ ਏਦਾਂ। ਚਲੋ, ਥੈਂਕ ਯੂ ਟੈਨੀ ਟਿਰਕੇਨਾ ਜੀ, ਮਿਲਦੇ ਆ ਫਿਰ ਨੈਕਸਟ ਟਾਈਮ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।